ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ TV84 ਦੇ ਸਾਡੇ ਬਹੁਤ ਹੀ ਪਿਆਰੇ ਸੂਝਵਾਨ ਦੁਨੀਆ ਭਰ ਵਿੱਚ ਬੈਠੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 2 ਜੂਨ 2020 19 ਜੇਠ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰ ਟਿਊਨ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਹਾਨੂੰ ਇੱਕ ਅਹਿਮ ਜਾਣਕਾਰੀ ਦੇ ਦਈਏ ਕਿ ਜਿਸ ਤਰ੍ਹਾਂ ਕਿ ਕੁਝ ਕਾਰਨਾਂ ਕਰਕੇ ਸੋ ਸਾਡਾ ਪ੍ਰੋਗਰਾਮ ਹੈ ਉਹ ਲਾਈਵ YouTube ਦੇ ਉੱਪਰ ਨਹੀਂ ਚੱਲ ਰਿਹਾ। ਸੋ ਜਿਸ ਟਾਈਮ ਸਾਡਾ ਇਹ ਪ੍ਰੋਗਰਾਮ ਖਤਮ ਹੋਏਗਾ ਉਸ ਦੇ ਥੋੜੇ ਹੀ ਪਲਾਂ ਦੇ ਵਿੱਚ ਇਸ ਨੂੰ ਅਪਲੋਡ ਕਰ ਦਿੱਤਾ ਜਾਏਗਾ YouTube ਦੇ ਉੱਪਰ। ਜਿਹੜੇ ਬਾਕੀ ਅਦਾਰੇ ਨੇ ਜਿਹੜੇ ਮੈਂ ਤੁਹਾਨੂੰ ਦੱਸਦੀ ਹੁੰਦੀ ਹਾਂ, ਜਾਂ Facebook ਦੇ ਉੱਪਰ ਲਾਈਵ ਚੱਲਦਾ ਹੈ ਜਾਂ ਲਾਈਵ ਸਟ੍ਰੀਮ ਦੇ ਉੱਪਰ ਜਿਸ ਤਰ੍ਹਾਂ ਸਾਡੇ ਪ੍ਰੋਗਰਾਮ ਚੱਲਦਾ ਹੈ ਉਸ ਦੇ ਉੱਪਰ ਉਸੇ ਤਰ੍ਹਾਂ ਹੀ ਚੱਲੇਗਾ, ਪਰ YouTube ਦੇ ਉੱਪਰ ਆਪਾਂ ਥੋੜੇ ਹੀ ਪਲਾਂ ਵਿੱਚ ਜਦੋਂ ਸਾਡਾ ਪ੍ਰੋਗਰਾਮ ਖਤਮ ਹੋਏਗਾ ਉਦੋਂ ਪਬਲਿਸ਼ ਕਰ ਦਿੱਤਾ ਜਾਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ 2 ਜੂਨ 19 ਜੇਠ ਦਾ ਦਿਨ ਘੱਲੂਘਾਰਾ ਜੂਨ 84 ਦੀ ਜੋ ਦੁਖਦ ਯਾਦ ਨੂੰ ਦੁਨੀਆ ਭਰ ਵਿੱਚ ਸਿੱਖ ਕੌਮ ਵੱਲੋਂ ਆਪੋ ਆਪਣੇ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਸੋ ਅੱਜ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲਿਆਂ ਦਾ ਅੱਜ ਜਨਮ ਦਿਨ ਵੀ ਹੈ। ਸੋ ਜੋ ਵੀ ਸਾਡੇ ਇਸ ਹਫਤੇ ਦੇ ਪ੍ਰੋਗਰਾਮ ਹੋਣਗੇ ਉਹ ਜੂਨ 84 ਦੇ ਘੱਲੂਘਾਰੇ ਵਿੱਚ ਜੋ ਸ਼ਹੀਦ ਹੋਏ ਨੇ, ਜੋ ਸਿੰਘ ਸਿੰਘਣੀਆਂ ਬਜ਼ੁਰਗ ਬੱਚੇ ਜੋ ਸ਼ਹੀਦ ਹੋਏ ਨੇ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੋਏਗਾ। ਸੋ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਜੋ ਵਿਚਾਰ ਚਰਚਾ ਹੋਏਗੀ ਉਹ ਚੌਥੇ ਸੈਗਮੈਂਟ ਦੇ ਵਿੱਚ ਹੋਏਗੀ। ਸੋ ਅਸੀਂ ਹੁਣ ਤੁਹਾਨੂੰ ਦੱਸ ਦਈਏ ਜੋ ਆਪਣੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਇਸ਼ੂ ਨੇ ਉਹਨਾਂ ਦੀ ਬਰੀਫਿੰਗ ਬਾਰੇ ਤੁਹਾਨੂੰ ਟੱਚ ਬੇਸ ਕਰ ਦਈਏ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਅਮਰੀਕਾ ਭਰ ਵਿੱਚ ਮਿਨੀਸੋਟਾ ਦੀ ਘਟਨਾ ਤੇ ਰੋਸ ਵਜੋਂ ਜੋ ਮੁਜ਼ਾਹਰਿਆਂ ਦਾ ਸਿਲਸਿਲਾ ਹੈ ਉਸੇ ਤਰ੍ਹਾਂ ਹੀ ਜਾਰੀ ਹੈ। ਇਹਨਾਂ ਮੁਜ਼ਾਹਰਿਆਂ ਦੀ ਆੜ ਵਿੱਚ ਲੁਟੇਰੇ ਵੀ ਆਪਣੀਆਂ ਮਾੜੀਆਂ ਹਰਕਤਾਂ ਵਿੱਚ ਮਸਰੂਫ ਹਨ। ਪ੍ਰੈਜ਼ੀਡੈਂਟ ਟਰੰਪ ਵੱਲੋਂ ਫੌਜ ਸੱਦਣ ਦੀ ਧਮਕੀ ਦਿੱਤੀ ਗਈ ਹੈ। ਇਸ ਵਿਸ਼ੇ ਦੇ ਉੱਪਰ ਗੱਲਬਾਤ ਹੋਏਗੀ, ਫਿਰ ਉਸ ਤੋਂ ਬਾਅਦ ਕਰੋਨਾ ਅਪਡੇਟ ਤੋਂ ਨਾਲ ਸਾਂਝੀ ਕੀਤੀ ਜਾਏਗੀ। ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਸਾਊਥ ਏਸ਼ੀਆ ਦੇ ਸਾਡੇ ਖਿੱਤੇ ਵਿੱਚ ਚੀਨ ਵੱਲੋਂ ਭਾਰਤ ਨੂੰ ਲਗਾਤਾਰ ਝਟਕੇ ਦਿੱਤੇ ਜਾ ਰਹੇ ਹਨ। ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ, ਸਾਡੇ ਦਰਸ਼ਕਾਂ ਵੱਲੋਂ ਪੁੱਛਿਆ ਗਿਆ ਹੈ ਕਿ ਘੱਲੂਘਾਰਾ ਦਾ ਮਤਲਬ ਕੀ ਹੈ। ਘੱਲੂਘਾਰਾ ਜਾਂ ਜਿਸ ਨੂੰ ਹਿਊਮਨ ਰਾਈਟਸ ਦੀ ਡੈਫੀਨੇਸ਼ਨ ਵਿੱਚ ਜੈਨੋਸਾਈਡ ਕਿਹਾ ਜਾਂਦਾ ਹੈ ਉਸ ਬਾਰੇ ਅਸੀਂ ਵਿਚਾਰ ਚਰਚਾ ਕਰਾਂਗੇ। ਐਂਡ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਨੇਪਾਲ ਵੀ ਭਾਰਤ ਨੂੰ ਪੂਰੀ ਤਰ੍ਹਾਂ ਅੱਖਾਂ ਦਿਖਾ ਰਿਹਾ ਹੈ ਜਦੋਂ ਕਿ ਭਾਰਤ ਨੇ ਨੇਪਾਲ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਸੋ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਤੁਹਾਡੀਆਂ ਲਿਖਤਾਂ ਸ਼ੇਅਰ ਕਰਾਂਗੇ। ਐਂਡ ਫੋਰਥ ਵਾਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਹੈ ਕਿ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਵਿਚਾਰ ਚਰਚਾ ਹੋਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਮੇਰੇ ਨਾਲ ਸਕਾਈਪ ਰਾਹੀਂ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ ਇਹਨਾਂ ਸਾਰੇ ਮੁੱਦੇ? ਦੇਖੋ, ਜਿਵੇਂ ਕੱਲ ਵੀ ਜ਼ਿਕਰ ਹੋਇਆ, ਤੁਸੀਂ ਵੀ ਅੱਜ ਦੁਬਾਰਾ ਯਾਦ ਦਹਾਨੀ ਕਰਵਾਈ ਹੈ ਕਿ ਘੱਲੂਘਾਰਾ ਹਫ਼ਤਾ ਚੱਲ ਰਿਹਾ ਹੈ। ਅੱਜ ਤੋਂ ਜਾਂ ਜੂਨ ਦੇ ਇਸ ਪਹਿਲੇ ਹਫ਼ਤੇ ਤੋਂ ਠੀਕ 36 ਸਾਲ ਪਹਿਲਾਂ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਦੇ ਨਾਲ ਸਾਡੇ ਸਭ ਤੋਂ ਮੁਕੱਦਸ ਪਵਿੱਤਰ ਅਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ ਤੇ ਹੱਲਾ ਬੋਲਿਆ ਸੀ।
ਔਰ ਸਾਰਾ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਸੀ। ਔਰ ਗੱਲ ਸਿਰਫ ਇੱਕ ਰਾਤ ਜਾਂ ਇੱਕ ਹਫ਼ਤੇ ਦੀ ਨਹੀਂ ਸੀ। ਉਸ ਤੋਂ ਬਾਅਦ ਕਈ ਮਹੀਨਿਆਂ ਤੱਕ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਸਿੱਖਾਂ ਦਾ, ਖਾਸ ਤੌਰ ਤੇ 12-13 ਸਾਲ ਦੀ ਉਮਰ ਤੋਂ ਲੈ ਕੇ 35-40 ਸਾਲ ਤੱਕ ਦੀ ਉਮਰ ਦੇ ਨੌਜਵਾਨਾਂ ਦਾ ਸ਼ਿਕਾਰ ਕੀਤਾ ਗਿਆ। ਉਹ ਪੀਰੀਅਡ ਸੀ ਕਿ ਦੁਨੀਆ ਨਾਲੋਂ ਪੰਜਾਬ ਕੱਟ ਆਫ ਸੀ। ਕਿਸੇ ਨੂੰ ਕੋਈ ਨਹੀਂ ਸੀ ਪਤਾ ਕਿ ਕੀ ਚੱਲ ਰਿਹਾ ਹੈ। ਹਾਲਾਂਕਿ 36 ਸਾਲ ਬਾਅਦ ਹੁਣ ਅਸੀਂ ਦੇਖ ਰਹੇ ਹਾਂ ਕਿ ਮੋਰ ਐਂਡ ਮੋਰ ਸਟੋਰੀਜ਼ ਆਰ ਕਮਿੰਗ ਆਊਟ। ਔਰ ਉਹ ਸਾਨੂੰ ਭੈਣ ਜੀ ਅਮਨਜੋਤ ਕੌਰ ਨੇ ਵੀ ਲਿਖੀ ਹੈ ਬੜੇ ਵੇਰਵੇ ਦੇ ਨਾਲ ਕਿ ਇਸ ਵਾਰ ਕਿਵੇਂ ਉਹ ਅੱਡ-ਅੱਡ ਟਵਿੱਟਰਸ ਹੋਣ ਔਰ ਪੂਰੇ ਹੈਸ਼ਟੈਗ ਚੱਲ ਰਹੇ ਨੇ, ਲੈਸਟ ਵੀ ਫੋਰਗੇਟ ਜਾਂ ਨੈਵਰ ਫੋਰਗੇਟ 84। ਔਰ ਦੁਨੀਆ ਭਰ ਦੇ ਵਿੱਚ ਬੇਸ਼ੱਕ ਕਰੋਨਾ ਦੇ ਕਹਿਰ ਕਰਕੇ ਲੋਕ ਘਰਾਂ 'ਚ ਬੈਠੇ ਨੇ, ਪਰ ਸਿੱਖ ਨੌਜਵਾਨਾਂ ਦੀ ਅਗਲੀ ਪੀੜ੍ਹੀ, ਨੈਕਸਟ ਜਨਰੇਸ਼ਨ, ਔਰ ਇੱਕ ਖੁਸ਼ੀ ਔਰ ਤਸੱਲੀ ਦੀ ਗੱਲ ਹੈ ਕਿ ਸਾਡੀ ਜਨਰੇਸ਼ਨ ਜਿਸ ਨੇ ਆਪਣੀਆਂ ਅੱਖਾਂ ਸਾਹਮਣੇ ਇਹ ਸਭ ਕੁਝ ਵਾਪਰਦਿਆਂ ਦੇਖਿਆ, ਕੁਛ ਨੇ ਹਿੰਮਤ ਕਰਕੇ ਚਾਰਾਜੋਈ ਵੀ ਕੀਤੀ, ਸ਼ਹੀਦੀ ਜਾਮ ਪੀਤੇ, ਕੁਛ ਇਸ ਕਾਜ਼ ਨੂੰ ਲੈ ਕੇ ਅੱਜ ਤੱਕ ਵੀ ਖਲੋਤੇ ਹੋਏ ਨੇ, ਬਜ਼ੁਰਗ ਹੋ ਗਏ ਨੇ। ਔਰ ਉਹਨਾਂ ਦੇ ਸਾਹਮਣੇ ਇਸ ਗੱਲ ਨੂੰ ਲੈ ਕੇ ਜ਼ਰੂਰ ਤਸੱਲੀ ਹੈ ਕਿ ਉਹਨਾਂ ਨੇ ਇਹ ਜਿਹੜੀ ਜੂਨ 84 ਦੇ ਘੱਲੂਘਾਰੇ ਦੀ ਦੁਖਦ ਯਾਦ ਹੀ ਨਹੀਂ, ਇਸ ਚੋਂ ਨਿਕਲਣ ਵਾਲਾ ਸਾਡਾ ਰੋਹ ਔਰ ਇਸ ਚੋਂ ਨਿਕਲਣ ਵਾਲਾ ਸਾਡਾ ਸਿਆਸੀ ਨਿਸ਼ਾਨਾ ਜ਼ਾਹਰ ਹੈ ਖਾਲਿਸਤਾਨ ਦੀ ਗੱਲ, ਉਸ ਬੈਟਨ ਨੂੰ, ਉਸ ਝੰਡੇ ਨੂੰ, ਉਸ ਪਰਚਮ ਨੂੰ ਅਗਲੀ ਜਨਰੇਸ਼ਨ ਦੇ ਹੱਥਾਂ 'ਚ ਫੜਾ ਦਿੱਤਾ ਹੈ। ਔਰ ਇਸ ਵਾਰ ਜਿਵੇਂ ਕੋਈ ਐਸਾ ਪਲੇਟਫਾਰਮ ਨਹੀਂ ਹੈ ਦੁਨੀਆ ਦੇ ਵਿੱਚ ਜਿਹੜਾ ਇੰਟਰਨੈਟ ਦੇ ਉੱਤੇ ਹੋਏ ਔਰ ਉਹਦੇ ਤੇ ਜਿਹੜਾ ਜੂਨ 84 ਦੀ ਗੱਲ ਨਾ ਹੋ ਰਹੀ ਹੋਏ। ਬਹਾਦਰੀ ਦੀਆਂ ਗਾਥਾਵਾਂ ਦੀ ਗੱਲ ਵੀ ਆ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਹੋਰ ਵੇਰਵੇ ਨਾਲ ਵੀ ਜ਼ਿਕਰ ਕਰਾਂਗੇ ਕਿ ਇੱਕ ਪਾਸੇ ਇਹ ਜੈਨੋਸਾਈਡ ਘੱਲੂਘਾਰ ਹੈ, ਦੂਸਰੇ ਪਾਸੇ ਸਾਡੀ ਬਹਾਦਰੀ ਦੀ ਦਾਸਤਾਨ ਵੀ ਹੈ। ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਤੇ ਉਹਨਾਂ ਦੇ ਲਗਭਗ 3 ਜਾਂ 4 ਦਰਜਨ ਸਾਥੀ ਸਿੰਘਾਂ ਨੇ ਜਿਵੇਂ ਭਾਰਤੀ ਫੌਜ ਦੇ ਛੱਕੇ ਛਡਾਏ, ਜਿਵੇਂ 72 ਘੰਟੇ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ ਦਰਬਾਰ ਸਾਹਿਬ ਨੂੰ ਡਿਫੈਂਡ ਕੀਤਾ, ਇਹ ਵੀ ਦੁਨੀਆ ਦੀ ਮਿਲਟਰੀ ਹਿਸਟਰੀ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਸਾਗਾ ਹੈ, ਇੱਕ ਕਹਾਣੀ ਹੈ, ਇੱਕ ਸੈਲੀਬ੍ਰੇਸ਼ਨ ਵਾਲੀ ਜਿਹੜੀ ਹੈ ਉਹ ਘਟਨਾ ਬਣੀ ਹੈ। ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ। ਔਰ ਅੱਜ ਇਹ ਹੋਰ ਵੀ ਸਾਡੇ ਲਈ ਅਹਿਮੀਅਤ ਵਾਲਾ ਦਿਨ ਹੈ ਕਿ ਅੱਜ ਦੇ ਦਿਨ 2 ਜੂਨ 1947 ਨੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ, ਜ਼ਿਲ੍ਹਾ ਮੋਗੇ ਦੇ ਪਿੰਡ ਰੋਡੇ ਦੇ ਵਿੱਚ ਜਿਹੜੇ ਨੇ ਉਹਨਾਂ ਦਾ ਜਨਮ ਹੁੰਦਾ ਹੈ। ਔਰ ਉਹਨਾਂ ਦੀ ਸ਼ਹਾਦਤ ਜਿਹੜੀ ਕਿ 5 ਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਹੁੰਦੀ ਹੈ। 6 ਜੂਨ ਉਹਨਾਂ ਦਾ ਸ਼ਹੀਦੀ ਦਿਨ ਨਾਨਕਸ਼ਾਹੀ ਕੈਲੰਡਰ 'ਚ ਐਲਾਨਿਆ ਹੋਇਆ 1984। ਸੋ ਲਗਭਗ 37 ਸਾਲ ਦੀ ਉਮਰ ਵਾਲੇ ਇਸ ਨੌਜਵਾਨ ਨੇ, ਇਸ ਗੁਰੂ ਕੇ ਸੰਤ ਸਿਪਾਹੀ ਨੇ ਇਹ ਦੱਸ ਦਿੱਤਾ ਕਿ ਜਿਹਨੂੰ ਅਕਸਰ ਇੱਕ ਉਰਦੂ ਦਾ ਸ਼ੇਅਰ ਜਿਹੜਾ ਅਸੀਂ ਬਚਪਨ ਦੇ ਵਿੱਚ ਜਦੋਂ ਕਦੇ ਐਸੇ ਲਿਖਣੇ ਕਿਸੇ ਵੀ ग्रेट पर्सन दे ਲਈ ਤਾਂ ਉਹਦੇ 'ਚ ਅਸੀਂ ਦੁਹਰਾਉਂਦੇ ਸੀ कि लोग कहते हैं बदलता है जमाना अक्सर पर मर्द वो हैं जो जमाने को बदल देते हैं। ਸੋ ਉਹ ਮਰਦ ਜਿਨ੍ਹਾਂ ਨੇ ਸੱਚਮੁੱਚ ਇੱਕ ਨਵੀਂ ਡਾਇਰੈਕਸ਼ਨ ਦੇ ਵਿੱਚ ਕੌਮ ਨੂੰ ਤੋਰਿਆ। ਔਰ ਜਿਵੇਂ ਇੱਕ ਮੁਸਲਮਾਨ ਵੀਰ ਨੇ ਇੱਕਦਮ ਜੂਨ 84 ਦੇ ਘੱਲੂਘਾਰੇ ਤੋਂ ਬਾਅਦ, ਕਿਉਂਕਿ ਪੰਜਾਬ ਦੇ ਵਿੱਚ ਤਾਂ ਸੈਂਸਰ ਸੀ ਔਰ ਕੋਈ ਆਰਟੀਕਲ ਨਹੀਂ ਸੀ ਲੱਗ ਸਕਦਾ, ਕੋਈ ਖਬਰ ਵੀ ਨਹੀਂ ਸੀ ਆਲੇ ਦੁਆਲੇ, ਲੇਕਿਨ ਦਿੱਲੀ ਦੀ ਇੱਕ ਅਖਬਾਰ ਦੇ ਵਿੱਚ ਉਹ ਵੀ ਲੈਟਰ ਟੂ ਦਾ ਐਡੀਟਰ 'ਚ ਇੱਕ ਮੁਸਲਮਾਨ ਵੀਰ ਨੇ ਲਿਖਿਆ ਸੀ। ਉਹਨਾਂ ਨੇ ਕਿਹਾ ਕਿ ਵੀ ਠੀਕ ਹੈ, ਜੂਨ 84 ਨੂੰ ਲੈ ਕੇ ਸਰਕਾਰ ਦਾ ਨੈਰੇਟਿਵ ਕੀ ਹੈ, ਦੂਸਰਿਆਂ ਦਾ ਤਾਂ ਨੈਰੇਟਿਵ ਸਾਨੂੰ ਪਤਾ ਨਹੀਂ ਹੈ ਕਿਉਂਕਿ ਪੰਜਾਬ ਸਾਰਾ ਇਸ ਵੇਲੇ ਸੀਲ ਆਫ ਕੀਤਾ ਹੋਇਆ, ਉਹ ਅੰਗਰੇਜ਼ੀ ਦੇ ਵਿੱਚ ਸੀ। ਪਰ ਉਹਨਾਂ ਨੇ ਕਿਹਾ ਕਿ ਵੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੈਜ਼ ਰਿਟਨ the history of coming hundreds of years on the night of June 5th। ਕਿ ਸੰਤ ਭਿੰਡਰਾਂਵਾਲਿਆਂ ਨੇ ਆਉਣ ਵਾਲੇ ਸੈਂਕੜੇ ਸਾਲਾਂ ਦਾ ਇਤਿਹਾਸ ਜੂਨ 5 ਦੀ ਰਾਤ ਨੂੰ ਲਿਖਿਆ। ਸੋ ਜ਼ਾਹਿਰ ਹੈ ਕਿ ਜਦੋਂ ਕੌਮਾਂ ਦੀ ਡਾਇਰੈਕਸ਼ਨ ਬਦਲਦੀ ਹੈ, ਜੇ ਇੱਕ ਪਾਸੇ ਜੇ ਦਿੱਲੀ ਦੇ ਬ੍ਰਾਹਮਣਵਾਦੀ ਹਾਕਮਾਂ ਨੇ ਵੈਰੀਆਂ ਕੱਢ ਵਿਖਾਲਿਆ, 5 ਸਦੀਆਂ ਦਾ ਵੈਰ, 5 ਸਦੀਆਂ ਦਾ ਉਹਨਾਂ ਨੇ ਵੈਰ ਕੱਢਿਆ,
ਤੇ ਸਾਡੀ ਪਹਿਲੀ ਉਸ ਵੈਰੀ ਦੀ ਪਛਾਣ ਵੀ ਉਸ ਜੂਨ ਦੇ ਪਹਿਲੇ ਹਫ਼ਤੇ ਹੀ ਹੋਈ, ਜਦੋਂ ਕਿ ਸਾਨੂੰ ਨਜ਼ਰ ਆਇਆ ਕਿ ਭਾਈ ਇਹ ਕਿਸ ਹੱਦ ਤੱਕ ਜਾ ਕੇ ਸਿੱਖ ਕੌਮ ਦੇ ਖਿਲਾਫ ਇਹਨਾਂ ਨੇ ਟੋਟਲ ਵਾਰ ਵਿੱਢੀ ਹੈ। ਔਰ ਅਸੀਂ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਇੱਕ ਮਹਾਨ ਨਾਇਕ ਸਮਝਦੇ ਹਾਂ ਸਾਡੇ ਅਜੋਕੇ ਦੌਰ ਦਾ, ਔਰ ਉਹਨਾਂ ਨੂੰ ਅਸੀਂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਔਰ ਇਸ ਗੱਲ ਦਾ ਧਿਆਨ ਰਹੇ ਕਿ ਬਹੁਤ ਵਾਰ ਬੇਸ਼ੱਕ ਸਾਨੂੰ ਇਸ ਗੱਲ ਦਾ ਅਹਿਸਾਸ ਨਾ ਹੋਏ ਕਿ ਦਿਨ ਦੀ ਅਹਿਮੀਅਤ ਕੀ ਹੁੰਦੀ ਹੈ, ਪਰ ਸਾਡੇ ਵੈਰੀ ਨੂੰ 3 ਜੂਨ ਨੂੰ ਜਦੋਂ ਕਿ ਐਨ ਰਾਤ ਨੂੰ ਪਹਿਲਾ ਗੋਲਾ ਦਰਬਾਰ ਸਾਹਿਬ ਅਕਾਲ ਤਖ਼ਤ ਸਾਹਿਬ ਦੇ ਅੰਦਰ ਆ ਕੇ ਤੋਪ ਦਾ ਲੱਗਾ, ਉਹਨਾਂ ਨੂੰ ਵੀ ਪਤਾ ਸੀ ਕਿ 3 ਜੂਨ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਹੈ ਔਰ ਉਹਨਾਂ ਨੇ ਇਸ ਖਾਸ ਦਿਨ ਨੂੰ ਚੁਣਿਆ। ਔਰ ਜੇ ਅਸੀਂ ਅਜੋਕੇ ਦੌਰ ਦੇ ਵਿੱਚ 5 ਸਾਲ ਪਹਿਲਾਂ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਸਿਲਸਿਲੇ ਦੀ ਸ਼ੁਰੂਆਤ ਨੂੰ ਦੇਖਣਾ ਹੋਏ ਤੇ ਫਿਰ ਵੀ ਉਹਨਾਂ ਨੇ ਇਸ ਦਿਨ ਨੂੰ ਹੀ ਚੁਣਿਆ, ਜਦੋਂ ਕਿ ਅੱਜ ਦੇ ਦਿਨ ਜਦੋਂ ਅਸੀਂ 2 ਜੂਨ ਦੀ ਗੱਲ ਕਰਦੇ ਤੇ ਫਿਰ 1 ਜੂਨ 2 ਜੂਨ ਦੇ ਵਿਚਕਾਰ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਦੇ ਗੁਰਦੁਆਰਾ ਸਾਹਿਬ ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕੀਤੇ ਗਏ ਸਨ। ਔਰ ਪਿੰਡ ਦੇ ਵਿੱਚ ਅਗਲੇ ਦਿਨ ਜਿਹੜਾ ਅੱਜ ਦੇ ਦਿਨ ਵੱਡੇ ਵੱਡੇ ਇਸ਼ਤਿਹਾਰ ਲੱਗੇ ਸੀ ਕਿ ਅਸੀਂ ਤੁਹਾਡਾ ਗੁਰੂ ਚੁੱਕ ਲਿਆ, ਜੇ ਹਿੰਮਤ ਹੈ ਤੇ ਜਿਹੜਾ ਉਹ ਲੱਭ ਲਓ। ਔਰ ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਕੁਝ ਅਰਸੇ ਬਾਅਦ ਉਹੀ ਮਹਾਰਾਜ ਦੇ ਸਰੂਪ ਦੇ ਖਿਲਰੇ ਪੱਤਰੇ ਜਿਹੜੇ ਨੇ ਉਹ ਬਰਗਾੜੀ ਦੇ ਵਿੱਚ ਮਿਲੇ, ਔਰ ਕਿਵੇਂ ਫਿਰ ਜਿਹੜਾ ਪ੍ਰੋਟੈਸਟ ਦਾ ਸਿਲਸਿਲਾ ਬਹਿਬਲ ਕਲਾਂ ਦੇ ਵਿੱਚ ਗੋਲੀ ਕਾਂਡ ਹੋਇਆ। ਸੋ ਇਸ ਗੱਲ ਦਾ ਧਿਆਨ ਰਹੇ ਕਿ 5 ਸਾਲ ਪਹਿਲਾਂ ਉਹਨਾਂ ਨੇ ਜਿੱਥੇ ਜੂਨ ਦੇ ਪਹਿਲੇ ਹਫ਼ਤੇ ਗੁਰੂ ਪੰਥ ਸਾਡੇ ਟੈਂਪੋਰਲ ਉਸ ਮੁਕਾਮ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਇਆ ਸੀ, ਸੋ ਠੀਕ ਜਿਹੜਾ ਉਹ 31 ਵਰੇ ਬਾਅਦ ਜੂਨ 2 ਨੂੰ ਬੁਰਜ ਜਵਾਹਰ ਸਿੰਘ ਵਾਲਾ ਚੋਂ ਗੁਰੂ ਗ੍ਰੰਥ ਸਾਹਿਬ ਦੀ ਇਸ ਬੇਅਦਬੀ ਦੇ ਨਾਲ ਫਿਰ ਉਹ ਘਟਨਾਕ੍ਰਮ ਸ਼ੁਰੂ ਕੀਤਾ ਗਿਆ ਜਿਹੜਾ ਪੰਜਾਬ ਦੇ ਵਿੱਚ ਅਜੇ ਵੀ ਥੰਮਣ ਦਾ ਨਾਂ ਨਹੀਂ ਲੈਂਦਾ ਹੈ, ਤਾਂ ਕਿ ਸਿੱਖ ਕੌਮ ਦਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਜ਼ਾਹਿਰਾ ਜ਼ਹੂਰ ਹਾਜ਼ਰਾ ਹਜ਼ੂਰ ਗੁਰੂ ਦੇ ਵਿਸ਼ਵਾਸ ਨੂੰ ਜਿਹੜਾ ਉਹ ਠੇਸ ਲਾਈ ਜਾਏ, ਉਸ ਵਿਸ਼ਵਾਸ ਨੂੰ ਤੋੜਿਆ ਜਾਏ। ਸੋ ਅਸੀਂ ਇਹ ਸਾਰੇ ਮੁੱਦਿਆਂ ਦੇ ਉੱਤੇ ਲਗਾਤਾਰਤਾ ਨਾਲ ਚੌਥੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ। ਔਰ ਜਿਵੇਂ ਅਮਰੀਕਾ ਦੇ ਹਵਾਲੇ ਨਾਲ ਅਸੀਂ ਕੱਲ ਗੱਲਬਾਤ ਕੀਤੀ ਸੀ ਕਿ ਜਿਹੜੀ ਘਟਨਾ ਮਿਨੇਸੋਟਾ ਦੇ ਮਿਨੀਐਪੋਲਿਸ ਸ਼ਹਿਰ ਦੇ ਵਿੱਚ ਹੋਈ, ਬੇਸ਼ੱਕ ਉਹ ਪੁਲਿਸ ਆਫੀਸਰ ਜਿਹਨੇ ਕਿ ਇੱਕ ਅਫਰੀਕਨ ਅਮਰੀਕਨ ਨੂੰ ਜਿਸ ਦੀ ਧੌਣ ਤੇ ਲਗਭਗ 9 ਮਿੰਟ ਉਹਨੇ ਗੋਡਾ ਰੱਖਿਆ, ਔਰ ਜ਼ਾਹਰ ਹੈ ਕਿ ਜਿਹੜੀਆਂ ਡਾਊਨ ਕਰਨ ਦੀਆਂ ਗਾਈਡਲਾਈਨਸ ਹੁੰਦੀਆਂ ਨੇ ਉਹਨਾਂ ਨੂੰ ਵੀ ਵਾਇਲੇਟ ਕੀਤਾ, ਉਹਦੀ ਡੈਥ ਹੋਈ। ਔਰ ਹੁਣ ਤਾਂ ਪੋਸਟਮਾਰਟਮ ਰਿਪੋਰਟ ਵੀ ਇਹ ਕਹਿੰਦੀ ਹੈ ਕਿ ਭਾਈ ਐਸਫਿਕਸੀਆ ਜਿਹਦਾ ਮਤਲਬ ਹੁੰਦਾ ਸਾਹ ਦੇ ਘੁੱਟਣ ਨਾਲ ਮੌਤ ਦਾ ਹੋਣਾ। ਇਹ ਗੱਲ ਵੀ ਸਾਹਮਣੇ ਆਈ ਕਿ ਭਾਈ ਦੋਨੋਂ ਇੱਕ ਦੂਜੇ ਨੂੰ ਜਾਣਦੇ ਸੀ, ਬਾਉਂਸਰ ਸੀ ਦੋਨੋਂ ਇੱਕ ਬਾਰ ਦੇ ਵਿੱਚ, ਔਰ ਹੋ ਸਕਦਾ ਹੈ ਵੈਂਡੇਟਾ ਹੋਏ, ਲੇਕਿਨ ਕਿਉਂਕਿ ਪਹਿਲੀ ਸਟੇਜ ਤੇ ਹੀ ਇਸ ਨੂੰ ਇੱਕ ਨਸਲਵਾਦੀ ਰੰਗ ਮਿਲਿਆ। ਲੇਕਿਨ ਹੁਣ ਇਹ ਗੱਲ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ, ਲੁਟੇਰਿਆਂ ਦਾ ਵੀ ਜਿਹਨੂੰ ਕਹਿੰਦੇ ਨੇ ਹੇਡੇ ਹੈ, ਉਹ ਵੀ ਆਪਣੀ ਦੀਵਾਲੀ ਮਨਾ ਰਹੇ ਨੇ 4 ਚੁਫੇਰੇ। ਔਰ ਇਹ ਪ੍ਰੋਟੈਸਟ ਜਿਹੜੇ ਨੇ, ਜਿਹੜੀਆਂ ਪੈਂਟ ਅਪ ਫੀਲਿੰਗ, ਦਬੀਆਂ ਭਾਵਨਾਵਾਂ ਜੋ ਨਸਲਵਾਦ ਔਰ ਜ਼ੀਨੋਫੋਬੀਆ ਔਰ ਦੂਸਰੇ ਸੀ, ਇਹ ਇਕੱਲੇ ਅਮਰੀਕਾ 'ਚ ਨਹੀਂ ਦੁਨੀਆ ਭਰ ਦੇ ਵਿੱਚ ਹੁਣ ਜਿਹੜਾ ਉਸ ਫਲੋਰੀਡਾ ਦੇ ਉਸ ਮਿਨੀਐਪੋਲਿਸ ਦੀ ਘਟਨਾ ਨੂੰ ਲੈ ਕੇ ਪ੍ਰੋਟੈਸਟ ਹੋ ਰਹੇ ਨੇ, ਪੈਰਿਸ ਦੇ ਵਿੱਚ, ਲੰਡਨ ਦੇ ਵਿੱਚ, ਦੁਨੀਆ ਭਰ 'ਚ ਹਮਦਰਦੀ ਦੇ ਨਾਲ। ਔਰ ਜਦੋਂ ਅਸੀਂ ਸਮਝਦੇ ਹਾਂ ਵੀ ਇਹ ਇੱਕ ਟਾਈਟਲ ਦੇ ਨਾਲ ਕਿ ਬਲੈਕ ਲਾਈਵਸ ਮੈਟਰ, ਪਰ ਹੌਲੀ ਹੌਲੀ ਹੁਣ ਗੱਲ ਜਿਹੜੀ ਹੈ ਉਹ ਅਮਰੀਕਾ ਦੇ ਵਿੱਚ ਵੀ ਇਉਂ ਲੱਗਦਾ ਵੀ ਜੇ ਅਸੀਂ 50 ਸਟੇਟਾਂ ਦੇ ਵਿੱਚ ਦੇਖੀਏ ਤੇ ਲਗਭਗ ਮੈਜੋਰਿਟੀ ਨਹੀਂ 3/4 ਸਟੇਟਾਂ ਦੇ ਵਿੱਚ ਇਹ ਪ੍ਰੋਟੈਸਟ ਫੈਲੇ ਹੋਏ ਨੇ। ਨਿਊਯਾਰਕ ਦੇ ਵਿੱਚ ਵਸਟ ਟਾਈਪ ਦੀ ਲੂਟਿੰਗ ਹੋਈ, ਔਰ ਅੱਜ ਈਵਨ ਨਿਊਯਾਰਕ ਦੇ ਗਵਰਨਰ ਮਿਸਟਰ ਕੁਮੋ ਨੇ ਨਿਊਯਾਰਕ ਦੀ ਪੁਲਿਸ ਨੂੰ ਵੀ ਔਰ ਮੇਅਰ ਨੂੰ ਵੀ ਇਸ ਦੇ ਲਈ ਜਿਹੜਾ ਉਸ ਦੀ ਝਾੜ ਝੰਬ ਕੀਤੀ ਕਿ ਉਹਨਾਂ ਨੇ ਲੁੱਟ ਖੋਹ ਨੂੰ ਰੋਕਿਆ ਨਹੀਂ ਹੈ। ਜਿਵੇਂ ਕਿ 5th ਐਵਨਿਊ ਦੇ ਉੱਤੇ ਸਟੋਰ ਲੁੱਟੇ ਗਏ ਔਰ ਉਹ ਸਾਰਾ ਜਿਹੜਾ ਪਾਰਟ ਹੈ ਪੁਲਿਸ ਕੋਲ ਖੜੀ ਰਹੀ। ਜ਼ਾਹਰ ਹੈ ਡਾਇਰੈਕਸ਼ਨਸ ਤੇ ਇੱਥੇ ਹੀ ਹੁੰਦੀਆਂ ਨੇ ਕਿ ਭਾਈ ਤੁਸੀਂ ਜਾਨੀ ਨੁਕਸਾਨ ਨਹੀਂ ਕਰਨਾ, ਪਰ ਇਹ ਕਿਤੇ ਨਾ ਕਿਤੇ ਐਡਮਿਨਿਸਟ੍ਰੇਸ਼ਨ ਦੀ ਲੈਗੇਸੀ ਹੈ।
ਔਰ ਇਸ ਸਾਰੇ ਦੇ ਬਾਅਦ ਜਿਹੜਾ ਉਹ ਹਿੱਸਾ ਤਾਂ ਚੱਲ ਰਹੀ ਹੈ ਔਰ ਇਹ ਵਰਸਟ ਹੋ ਗਿਆ ਕਿਉਂਕਿ ਕੋਰੋਨਾ ਦੇ ਕਹਿਰ ਨੇ ਪਹਿਲਾਂ ਹੀ ਅਮਰੀਕਾ ਨੂੰ ਵੀ ਝੰਬਿਆ ਹੋਇਆ ਸੀ, ਜਿਹੜਾ ਕਿ ਵਰਸਟ ਇਫੈਕਟਡ ਕੰਟਰੀ ਹੈ ਦੁਨੀਆ ਭਰ ਦੇ ਵਿੱਚ ਉਹਦਾ ਅਸਰ ਹੈ। ਔਰ ਜਿਹੜੀ ਘਟਨਾ ਕਰਕੇ ਪ੍ਰੈਜ਼ੀਡੈਂਟ ਟਰੰਪ ਦਾ ਕਾਫੀ ਕ੍ਰਿਟਿਸਿਜ਼ਮ ਹੋ ਰਿਹਾ ਹੈ, ਕੱਲ ਜਦੋਂ ਕਿ ਉਹ ਇੱਕ ਭੀੜ ਨੂੰ ਚੀਰ ਕੇ ਜਿਹੜੀ ਭੀੜ ਨੂੰ ਟੀਅਰ ਗੈਸ ਦੀ ਵਰਤੋਂ ਦੇ ਨਾਲ ਪੁਲਿਸ ਨੇ ਖੰਡਾਇਆ, ਉਹ ਇੱਕ ਜਿਹੜਾ ਉੱਥੇ ਜਿਹਨੂੰ ਪ੍ਰੈਜ਼ੀਡੈਂਟਸ ਚਰਚ ਵੀ ਕਹਿੰਦੇ ਨੇ, ਸੇਂਟ ਜੌਨਸ ਐਪਿਸਕੋਪਲ ਚਰਚ ਦੇ ਵਿੱਚ ਪਹੁੰਚੇ ਔਰ ਉੱਥੇ ਵੀ ਉਹਨਾਂ ਨੇ ਕੋਈ ਅੰਦਰ ਕੋਈ ਪ੍ਰੇਅਰ ਜਾਂ ਦੂਜਾ ਨਹੀਂ, ਉਹ ਬਾਹਰ ਉਹਦੇ ਖਲੋ ਕੇ ਉਹਨਾਂ ਨੇ ਹੱਥ 'ਚ ਬਾਈਬਲ ਫੜ ਕੇ ਆਪਣੀ ਫੋਟੋ ਲਵਾਈ। ਇਸ ਦਾ ਬੜਾ ਕ੍ਰਿਟਿਸਿਜ਼ਮ ਹੋ ਰਿਹਾ ਔਰ ਈਵਨ ਉਸੇ ਹੀ ਚਰਚ ਨਾਲ ਸੰਬੰਧਿਤ ਜਿਹੜੇ ਉਹਨਾਂ ਦੇ ਪ੍ਰੀਸਟ ਨੇ ਉਹਨਾਂ ਨੇ ਵੀ ਕ੍ਰਿਟਿਸਾਈਜ਼ ਕੀਤਾ ਹੈ, ਹੋਰ ਇੰਟਰਫੇਥ ਵਾਲਿਆਂ ਨੇ ਵੀ ਕੀਤਾ ਕਿ ਭਾਈ ਇਹ ਕੀ ਡਰਾਮਾ ਹੈ। ਹਾਲਾਂਕਿ ਇਸ ਪ੍ਰੈਜ਼ੀਡੈਂਟ ਚਰਚ ਦੇ ਵਿੱਚ ਪ੍ਰੀਵੀਅਸ ਪ੍ਰੈਜ਼ੀਡੈਂਟ ਵੀ ਜਾਂਦੇ ਰਹੇ ਨੇ ਲਈ, ਲੇਕਿਨ ਟਰੰਪ ਕੋਈ ਰੈਗੂਲਰ ਗੋਅਰ ਵੀ ਨਹੀਂ ਨੇ। ਉਹਨਾਂ ਦਾ ਔਨ ਮੀਡੀਆ ਬਿਆਨ ਵੀ ਹੈ ਕਿ ਆਈ ਡੋਂਟ ਆਸਕ ਫॉर ਫॉरगिवनेस ਫਰਮ ਗॉड, ਕਿ ਮੈਂ ਕਦੇ ਰੱਬ ਤੋਂ ਮਾਫੀ ਨਹੀਂ ਮੰਗਦਾ। ਸੋ ਜ਼ਾਹਰ ਹੈ ਕਿ ਜਦੋਂ ਅਸੀਂ ਈਵਨ ਕ੍ਰਿਸਚੀਅਨਿਟੀ ਦੀ ਗੱਲ ਕਰਦੇ ਹਾਂ ਉੱਥੇ ਕਨਫੈਸ਼ਨ ਔਰ ਫॉरगिवनेस ਇਹ ਉਹਨਾਂ ਦੇ ਸੈਂਟਰਲ ਕੋਰ ਨੇ ਕਿ ਭਾਈ ਕੋਈ ਵੀ ਤੁਹਾਡੇ ਤੋਂ ਗੁਨਾਹ ਗਲਤੀ ਹੋਈ ਹੈ ਤੁਸੀਂ ਕਨਫੈਸ ਕਰਦੇ ਹੋ, ਤੁਸੀਂ ਮੰਨਦੇ ਹੋ ਔਰ ਫਿਰ ਤੁਸੀਂ ਰੱਬ ਤੋਂ ਫॉरगिवनेस ਮਾਫੀ ਮੰਗਦੇ ਹੋ ਤਾਂ ਕਿ ਤੁਸੀਂ ਦੁਬਾਰਾ ਨਾ ਕਰੋ। ਪਰ ਉਹਨਾਂ ਦਾ ਇਹ ਔਨ ਰੈਕਰਡ ਹੈ ਕਿ ਮੈਂ ਕਦੇ ਰੱਬ ਤੋਂ ਮਾਫੀ ਨਹੀਂ ਮੰਗਦਾ। ਸੋ ਜ਼ਾਹਰ ਹੈ ਕਿ ਇਹੀ ਜਦੋਂ ਅਸੀਂ ਫਿਰੌਨੀਅਤ ਕਹਿੰਦੇ ਹਾਂ, ਕਈਆਂ ਨੇ ਸਗੋਂ ਪੁੱਛਿਆ ਕਿ ਮੈਂ ਕਿਹਾ ਭਾਈ ਇਹ ਫਿਰੌਨ ਜਿਹੜਾ ਹੈ ਉਹੀ ਹੈ ਜਿਵੇਂ ਅੱਜ ਮੋਦੀ, ਜੇ ਫਿਰੌਨੀਅਤ ਦੇਖਣੀ ਹੈ ਕੀ ਹੈ, ਫਿਰੌਨ ਜਾਂ ਜਿਹੜੇ ਫੈਰੋ ਸੀ ਉਹ ਤਾਂ ਅਸੀਂ ਨਹੀਂ ਦੇਖੇ, ਪੜ੍ਹੇ ਹੀ ਹੋਏ ਨੇ ਹਿਸਟਰੀ 'ਚ ਵੀ ਕਿਵੇਂ ਉਹ ਹੰਕਾਰੇ ਹੋਏ ਸੀ ਔਰ ਕਿਵੇਂ ਐਰੋਗੈਂਟ ਸੀ। ਇਹ ਐਰੋਗੈਂਸ ਲਫ਼ਜ਼ ਵੀ ਬੜਾ ਛੋਟਾ ਪੈ ਜਾਂਦਾ, ਪਰ ਜੇ ਫਿਰੌਨੀਅਤ ਦਾ ਠੀਕ ਦੇਖਣਾ ਹੋਏ ਤਾਂ ਜਿਵੇਂ ਪ੍ਰੈਜ਼ੀਡੈਂਟ ਟਰੰਪ ਜਾਂ ਨਰਿੰਦਰ ਮੋਦੀ ਜਾਂ ਈਵਨ ਬ੍ਰਾਜ਼ੀਲ ਦਾ ਪ੍ਰੈਜ਼ੀਡੈਂਟ ਬਿਹੇਵ ਕਰਦਾ ਜਾਂ ਉਸ ਤੋਂ ਪਹਿਲਾਂ ਜਿਵੇਂ ਇੰਦਰਾ ਗਾਂਧੀ ਜਾਂ ਰਾਜੀਵ ਗਾਂਧੀ, ਇਹ ਇੱਕ ਜਿਉਂਦੇ ਜਾਗਦੇ, ਬਾਕੀ ਹਿਟਲਰ ਜਾਂ ਮੁਸੋਲਿਨੀ ਬਾਰੇ ਤਾਂ ਦੁਨੀਆ ਜਾਣਦੀ ਹੈ। ਔਰ ਇਸ ਸਾਰੇ ਦੇ ਉੱਤੇ ਜੇਮਸ ਮਾਰਟਿਨ ਦੇ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਕ੍ਰਿਸਚੀਅਨ ਨੇ ਪ੍ਰੀਸਟ ਉਹਨਾਂ ਨੇ ਕਿਹਾ ਲੈਟ ਮੀ ਬੀ ਕਲੀਅਰ, ਦਿਸ ਇਜ਼ ਰਿਵੋਲਟਿੰਗ, ਦ ਬਾਈਬਲ ਇਜ਼ ਨਾਟ ਅ ਪ੍ਰॉप, a church is not a photo op, religion is not a political tool, God is not your plaything। ਉਹਨਾਂ ਨੇ ਖੂਬ ਝਾੜ ਪਾਈ ਹੈ ਕਿ ਵੀ ਇਹ ਕੋਈ ਮਜ਼ਾਕ ਨਹੀਂ ਹੈ, ਕੋਈ ਚਰਚ ਇਸ ਲਈ ਨਹੀਂ ਕਿ ਤੁਸੀਂ ਖੜੋ ਫੜ ਕੇ ਬਾਈਬਲ ਇੱਕ ਫੋਟੋ ਆਪ ਕਰੋ ਔਰ ਇਹ ਜਿਹੜਾ ਕੋਈ ਖਿਡੌਣਾ ਨਹੀਂ ਹੈ ਰੱਬ ਜਿਵੇਂ ਤੁਸੀਂ ਬਣਾਇਆ ਹੋਇਆ। ਔਰ ਇਸੇ ਤਰ੍ਹਾਂ ਰਿਬਾਈ ਜ਼ਾਹਰ ਹੈ ਜਿਹੜੇ ਜੂਸ਼ ਨੇ, ਜੈਕ ਮੈਲੋਇਨ ਜਿਹੜੇ ਇੰਟਰਫੇਥ ਅਲਾਈਅੰਸ ਦੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਕਿਹਾ ਸੀਇੰਗ ਪ੍ਰੈਜ਼ੀਡੈਂਟ ਟਰੰਪ ਸਟੈਂਡਿੰਗ ਇਨ ਫਰੰਟ ਆਫ ਸੇਂਟ ਜੌਨਸ ਐਪਿਸਕੋਪਲ ਚਰਚ while holding a Bible in response to calls for racial justice right after using military force to clear peaceful protesters is one of the most flagrant misuse of religion that I have ever seen। ਇਹ ਜਿਹੜੇ ਇੰਟਰਫੇਥ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਕਿਹਾ ਕਿ ਭਾਈ ਪ੍ਰੈਜ਼ੀਡੈਂਟ ਖੜਾ ਹੈ ਬਾਈਬਲ ਫੜ ਕੇ ਸੇਂਟ ਜੌਨ ਐਪਿਸਕੋਪਲ ਚਰਚ ਦੇ ਬਾਹਰ ਔਰ ਲੋਕ ਰੇਸ਼ੀਅਲ ਜਸਟਿਸ ਮੰਗ ਰਹੇ ਨੇ, ਪੀਸਫੁਲ ਜਿਹੜੇ ਪ੍ਰੋਟੈਸਟਰ ਨੇ ਉਹਨਾਂ ਨੂੰ ਫੌਜ ਦੇ ਇਸਤੇਮਾਲ, ਮਿਲਟਰੀ ਯੂਜ਼ ਨਾਲ, ਟੀਅਰ ਗੈਸ ਸ਼ੈਲ ਨਾਲ ਹਟਾਇਆ ਗਿਆ। ਉਹਨਾਂ ਨੇ ਕਿਹਾ ਵੀ ਇਸ ਤੋਂ ਵੱਡਾ ਮਜ਼ਹਬ ਦੀ ਕੋਈ ਹੋਰ ਕੋ ਵਰਤੋਂ ਨਹੀਂ ਹੋ ਸਕਦੀ, ਕੋਈ ਗਲਤ ਇਸਤੇਮਾਲ ਮਜ਼ਹਬ ਦਾ ਨਹੀਂ ਹੋ ਸਕਦਾ। ਮੈਂ ਆਪਣੀ ਜ਼ਿੰਦਗੀ 'ਚ ਇਹੋ ਜਿਹਾ ਪਹਿਲਾਂ ਕਦੇ ਨਹੀਂ ਦੇਖਿਆ ਹੈ। ਲੇਕਿਨ ਇਸ ਸਭ ਦੇ ਨਾਲ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਬਾਰ-ਬਾਰ ਕਹਿ ਰਹੇ ਨੇ ਕਿ ਜੀ ਮੈਂ ਫੌਜ ਸੱਦ ਲਾਂਗਾ, ਔਰ ਆਲਰੇਡੀ ਜਿਹੜੇ ਨੈਸ਼ਨਲ ਗਾਰਡ ਨੇ ਉਹ ਫੌਜ ਹੀ ਹੁੰਦੀ ਹੈ, ਉਹਨਾਂ ਦੀ ਸਾਰੀ ਟ੍ਰੇਨਿੰਗ ਫੌਜ ਦੇ ਰਿਜ਼ਰਵ ਹੁੰਦੇ ਨੇ ਔਰ ਹਜ਼ਾਰਾਂ ਦੀ ਗਿਣਤੀ ਜਿਹੜੇ ਨੈਸ਼ਨਲ ਗਾਰਡਸ ਨੇ ਉਹ ਅੱਡ-ਅੱਡ ਸਟੇਟਾਂ ਜਿੱਥੇ ਵੀ ਜਿਹੜੀ ਹੈ ਗੱਲਬਾਤ ਵਿਗੜ ਰਹੀ ਹੈ ਉੱਥੇ ਉਹਨਾਂ ਨੇ ਗਵਰਨਰਸ ਨੇ ਸੱਦੇ ਨੇ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਕਿਉਂਕਿ ਅਸੀਂ ਜੂਨ 84 ਦੇ ਕੰਟੈਕਸਟ 'ਚ ਗੱਲ ਕਰ ਰਹੇ ਹਾਂ ਕਿ ਕਿਵੇਂ ਫੌਜ ਦੇ ਰਾਹੀਂ ਆਪਣੇ ਸ਼ਹਿਰੀਆਂ ਦਾ ਘਾਣ ਕਰਵਾਇਆ ਗਿਆ ਭਾਰਤ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ, ਔਰ ਕਿਵੇਂ ਸਾਰਾ ਦੇਸ਼ ਚੁੱਪ ਕਰਕੇ ਉਹਨੂੰ ਦੇਖਦਾ ਹੀ ਨਹੀਂ ਰਿਹਾ। ਉਹਨਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ ਕਿ ਇੰਦਰਾ ਗਾਂਧੀ ਨੇ ਬਹੁਤ ਵਧੀਆ ਕੀਤਾ। ਹਾਲਾਂਕਿ ਲੈਫਟੀਨੈਂਟ ਜਨਰਲ ਮਿਸਟਰ ਸਿਨਹਾ ਜਿਨ੍ਹਾਂ ਦੇ ਹੁਣ ਇੰਟਰਵਿਊ ਵੀ, ਉਹਨਾਂ ਦੀ ਕਿਤਾਬ ਵੀ ਸਾਹਮਣੇ ਹੈ, ਉਹਨਾਂ ਨੇ ਇਨਕਾਰ ਕਰ ਦਿੱਤਾ ਸੀ ਇੰਦਰਾ ਗਾਂਧੀ ਨੂੰ ਇਹ ਕਹਿ ਕੇ ਕਿ ਫੌਜ
ਦੇਸ਼ ਦੇ ਲੋਕਾਂ ਨੂੰ ਮਾਰਨ ਲਈ ਨਹੀਂ ਹੁੰਦੀ, ਉਹ ਬਾਰਡਰਸ ਦੀ ਹਿਫਾਜ਼ਤ ਲਈ ਹੁੰਦੀ ਹੈ, ਦੁਸ਼ਮਣ ਨਾਲ ਲੜਨ ਲਈ ਹੁੰਦੀ ਹੈ। ਪਰ ਅਮਰੀਕਾ 'ਚ ਵੀ ਭਾਵੇਂ ਬਹੁਤ ਸਾਰਿਆਂ ਨੂੰ ਲੱਗਦਾ ਜਿਹੜੇ ਸਾਡੇ ਉੱਥੋਂ ਦੇ ਮਾਈਂਡਸੈਟ ਵਾਲੇ ਨੇ ਕਿ ਜੀ ਫੌਜ ਆ ਜਾਏਗੀ, ਇਵੇਂ ਨਹੀਂ ਹੈ। ਫੌਜ ਇੱਥੇ ਗਵਰਨਰ ਦੀ ਜਿਹੜੀਆਂ ਪਾਵਰਸ ਨੇ ਇਸ ਢੰਗ ਨਾਲ ਜਿਹੜੀਆਂ ਨੇ ਉਹ ਸਟੇਟਸ ਦੀਆਂ ਜਾਂ ਅਮਰੀਕਾ ਦੀ ਇੱਕ ਆਪਣਾ ਫੈਡਰਲ ਸਿਸਟਮ ਹੈ ਕਿ ਇੱਥੇ ਗਵਰਨਰ ਦੀ ਮਰਜ਼ੀ ਤੋਂ ਬਿਨਾਂ ਸਟੇਟ ਦੇ ਵਿੱਚ ਪੱਤਾ ਵੀ ਨਹੀਂ ਹਿੱਲ ਸਕਦਾ, ਔਰ ਫੌਜ ਉਦੋਂ ਤਾਂ ਹੀ ਆ ਸਕਦੀ ਹੈ ਜਦੋਂ ਕਿ ਗਵਰਨਰ ਚਾਹੇ। ਔਰ ਇਸ ਗੱਲ ਜਦੋਂ ਕਿ ਨੈਸ਼ਨਲ ਗਾਰਡ ਆਪਣੇ ਆਪ ਦੇ ਵਿੱਚ ਇੱਕ ਸਮਰੱਥ ਫੋਰਸ ਹੈ ਔਰ ਇਸ ਗੱਲ ਦੀ ਸੰਭਾਵਨਾ ਨਹੀਂ ਹੈ। ਲੇਕਿਨ ਪ੍ਰੈਜ਼ੀਡੈਂਟ ਟਰੰਪ ਇਹ ਪ੍ਰਭਾਵ ਦੇ ਰਹੇ ਨੇ। ਉਹ ਗਵਰਨਰਾਂ ਨਾਲ ਵੀ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਉਹਦੇ ਤੋਂ ਵੀ ਉਹਨਾਂ ਨੂੰ ਕਿਹਾ ਗਿਆ ਜੀ ਤੁਸੀਂ ਮੂਰਖ ਹੋ ਔਰ ਯੂਜ਼ ਦਾ ਫੋਰਸ ਐਂਡ ਦਿਸ ਦੈਟ। ਪਰ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਸਾਰੀਆਂ ਥਾਵਾਂ ਦੇ ਉੱਤੇ, ਜਿਵੇਂ ਸ਼ਾਇਦ ਇਹ ਹਵਾਈ 'ਚ ਸੀ ਜਾਂ ਕਿਸੇ ਹੋਰ ਥਾਂ ਤੇ ਮੈਂ ਦੇਖਿਆ ਕਿ ਜਦੋਂ ਹੁਣ ਜ਼ਾਹਰ ਹੈ ਕਿ ਲੋਕ ਤਾਂ ਪ੍ਰੋਟੈਸਟ ਕਰ ਰਹੇ ਨੇ ਕਿ ਭਾਈ ਪੁਲਿਸ ਦਾ ਬਿਹੇਵ ਕੀ ਹੈ, ਔਰ ਉਸ ਸ਼ਹਿਰ ਦੇ ਵਿੱਚ ਸ਼ਾਇਦ ਹਵਾਈ ਦਾ ਸ਼ਹਿਰ ਸੀ ਕੋਈ, ਜਿਹੜੀ ਪੁਲਿਸ ਸਾਹਮਣੇ ਖੜੀ ਹੈ ਉਹ ਸੱਜਾ ਗੋਡਾ ਥੱਲੇ ਰੱਖ ਕੇ ਜਿਹੜਾ ਉਹ ਸਾਰੇ ਹੀ ਝੁਕ ਰਹੇ ਨੇ ਕਿ ਉਹ ਵੀ ਰਿਸਪੈਕਟ ਦੇ ਰਹੇ ਨੇ ਮਰਨ ਵਾਲੇ ਨੂੰ। ਉਹਦਾ ਨਤੀਜਾ ਹੋਇਆ ਕਿ ਪ੍ਰੋਟੈਸਟਰ ਜਿਹੜੇ ਨੇ ਉਹ ਚਾਹ ਦੇ ਵਿੱਚ ਉਛਲ ਕੇ ਆ ਕੇ ਪੁਲਿਸ ਵਾਲਿਆਂ ਨੂੰ ਆਪਣੇ ਗਲ ਨਾਲ ਲਾ ਰਹੇ ਨੇ। ਸੋ ਇਹ ਹੈ ਜਿਹਨੂੰ ਤੁਸੀਂ ਹੈਂਡਲਿੰਗ ਕਹਿੰਦੇ ਹੋ। ਹੁਣ ਜੇ ਤੁਸੀਂ ਉਹਨਾਂ ਦੇ ਸਾਹਮਣੇ ਬੰਦੂਕ ਤਾਣੋਗੇ, ਉਹਨਾਂ ਨੂੰ ਥ੍ਰੈਟ ਕਰੋਗੇ, ਭੜਕਾਹਟ ਹੋਏਗੀ। ਪੁਲਿਸ ਵਾਲਿਆਂ ਨੇ ਵੀ ਆਪਣੇ ਗੋਡੇ ਸਾਰੇ, ਤੁਸੀਂ ਉਹ ਪਿਕਚਰ ਦੇਖ ਸਕਦੇ ਹੋ ਕਿ ਉਹਨਾਂ ਨੇ ਆਪਣੇ ਗੋਡੇ ਨਵਾ ਦਿੱਤੇ ਨੇ ਕਿ ਵੀ ਅਸੀਂ ਵੀ ਨੀਲ ਡਾਊਨ ਕਹਿੰਦੇ ਨੇ ਇਹਨੂੰ, ਕਿ ਅਸੀਂ ਵੀ ਆਪਣਾ ਜਿਹੜਾ ਹੈ ਸਜਦਾ ਕਰਦੇ ਹਾਂ ਉਹਨਾਂ ਨੂੰ, ਉਸ ਨੂੰ ਜਿਹੜਾ ਮਾਰਿਆ ਗਿਆ। ਔਰ ਇਹ ਪੁਲਿਸ ਫੋਰਸ ਜਿਹੜੀ ਯੂਨੀਫਾਰਮ ਹੈ, ਇਹ ਹੈ ਜਦੋਂ ਅਸੀਂ, ਕਿਉਂਕਿ ਇਸ ਵੇਲੇ ਜੋ ਚੱਲ ਰਿਹਾ ਹੈ ਕਈ ਉਹਨੂੰ ਇੰਡੀਆ ਨਾਲ ਕੰਪੇਅਰ ਕਰਨ ਦੀ ਕੋਸ਼ਿਸ਼ ਕਰਨਗੇ, ਉਹ ਇੱਕ ਫਰਾਡ ਡੈਮੋਕ੍ਰੇਸੀ ਦੇ ਨਾਂ ਥੱਲੇ ਇੱਕ ਕਲੰਕ ਹੈ। ਅਮਰੀਕਾ 'ਚ ਠੀਕ ਹੈ ਇਸ ਵੇਲੇ ਤਨਾਤਨੀ ਹੈ ਔਰ ਕੁਛ ਐਸਾ ਵੀ ਹੈ ਜਿਹੜੇ ਅਮਰੀਕਨ ਵੈਲਿਊਜ਼ ਨੂੰ ਪਿਆਰ ਕਰਨ ਵਾਲੇ ਨੇ, ਜਿਹਨਾਂ 'ਚੋਂ ਅਸੀਂ ਵੀ ਹੈ। ਕੋਈ ਸਾਡੇ ਵੀਰਾਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਪਤਾ ਨਹੀਂ ਅਸੀਂ ਅਮਰੀਕਾ ਨੂੰ ਜਾਂ ਅਮਰੀਕਾ ਦੇ ਸਿਸਟਮ ਨੂੰ ਜੇ ਪਿਆਰ ਨਾ ਕਰਦੇ ਹੁੰਦੇ ਇਸ ਮੁਲਕ 'ਚ ਕਿਉਂ ਆਉਂਦੇ। ਲੇਕਿਨ ਇਹਦੇ ਬਾਵਜੂਦ ਜਦੋਂ ਜਿਹੜੇ ਲੋਕ ਇੱਥੇ ਕ੍ਰਿਟਿਸਾਈਜ਼ ਵੀ ਕਰ ਰਹੇ ਨੇ ਔਰ ਜਿਹੜੇ ਲੋਕ ਜਿਹਨਾਂ 'ਚ ਵੱਡੇ ਵੱਡੇ ਸੈਲੀਬ੍ਰਿਟੀ ਸ਼ਾਮਲ ਨੇ, ਕੋਈ ਜ਼ਰੂਰੀ ਨਹੀਂ ਹੈ ਵੀ ਕਿਸੇ ਦਾ ਡੈਮੋਕ੍ਰੈਟ ਹੋਣਾ ਜ਼ਰੂਰੀ ਹੈ, ਉਹ ਅਮਰੀਕਨ ਵੈਲਿਊਜ਼ ਨੂੰ ਸੈਲੀਬ੍ਰੇਟ ਕਰ ਰਹੇ ਨੇ। ਉਹਨਾਂ ਦੇ ਲਈ ਬੰਦਾ ਮੈਟਰ ਨਹੀਂ ਕਰਦਾ। ਉਹਨਾਂ ਨੂੰ ਪਤਾ ਹੈ ਕਿ ਵੀ ਇਹ ਮੁਲਕ ਜਿਹੜਾ ਹੈ ਜਮਹੂਰੀ ਕਦਰਾਂ ਕੀਮਤਾਂ, ਪਰਸੂਟ ਆਫ ਹੈਪੀਨੈਸ, ਹਰ ਇੱਕ ਦੇ ਲਈ ਮੌਕੇ, ਅਬੰਡੈਂਸ ਹਰ ਚੀਜ਼ ਦੀ, ਬਲੈਸਡ ਮੁਲਕ ਹੈ 50 ਸਟੇਟਾਂ ਦਾ ਜਿੱਥੇ ਹਰ ਚੀਜ਼ ਅਵੇਲੇਬਲ ਹੈ। ਔਰ ਕਿਵੇਂ ਇਸ ਨੂੰ ਪਿਛਲੇ, ਜੇ ਅਸੀਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਤੋਂ ਇਸ ਮੁਲਕ ਦਾ ਜਦੋਂ 13 ਕਾਲੋਨੀਜ਼ ਇਕੱਠੀਆਂ ਹੋਈਆਂ ਇਸ ਦਾ ਮੁਸਤਕਬਲ ਦੇਖੀਏ ਤੇ 1776 ਤੋਂ ਹੁਣ ਤੱਕ ਤੁਸੀਂ ਦੇਖ ਲਓ ਕਿ ਕਿੰਨਾ ਜਿੱਥੇ ਸਿਵਲਾਈਜੇਸ਼ਨ 5-5 ਸਾਲ ਪੁਰਾਣੀਆਂ ਨੇ, ਲੇਕਿਨ ਸਾਰੇ ਅਮਰੀਕਾ ਵੱਲ ਕਿਉਂ ਮੂੰਹ ਕਰਦੇ ਨੇ? ਕਿਉਂਕਿ ਅਮਰੀਕਾ ਨੇ ਜਿਹੜੀਆਂ ਇੱਕ ਹਿਊਮਨ ਮਾਈਂਡ ਦੇ ਵਿੱਚ ਐਂਬੀਸ਼ਨ ਹੁੰਦਾ ਹੈ, ਐਸਪੀਰੇਸ਼ਨਸ ਹੁੰਦੀਆਂ ਨੇ, ਤੁਹਾਡੀਆਂ ਮਿਨੀਮਮ ਨੀਡਸ ਹੁੰਦੀਆਂ, ਉਸ ਦੇ ਲਈ ਉਹ ਸਿਸਟਮ ਪ੍ਰੋਵਾਈਡ ਕੀਤਾ ਜਿਹੜੇ ਆਪਣੇ ਦੇਸ਼ਾਂ ਦੇ ਵਿੱਚ ਧੱਕੇ ਖਾਂਦੇ ਨੇ ਇੱਥੇ ਆ ਕੇ ਉਹ ਪ੍ਰਫੁੱਲਤ ਹੋਏ ਨੇ, ਕਾਮਯਾਬ ਹੋਏ ਨੇ। ਸੋ ਅਸੀਂ ਸਮਝਦੇ ਹਾਂ ਕਿ ਇਸ ਸਭ ਦੇ ਬਾਵਜੂਦ ਕਿ ਇੱਕ ਬਿਟਰਨੈਸ ਦਾ ਮਾਹੌਲ ਹੈ ਜਾਂ ਜੋ ਲੁਟੇਰਾ ਕਰਦੀ ਜਾਂ ਦੂਜਾ, ਉਹਨੂੰ ਅਸੀਂ ਹਮੇਸ਼ਾ ਕੰਡੈਮ ਕਰਦੇ ਹਾਂ ਕਿਸੇ ਵੀ ਕਿਸਮ ਦੀ ਵਾਇਲੈਂਸ, ਪਰ ਇਹਦੇ ਬਾਵਜੂਦ ਇੱਥੇ ਇਹ ਨਹੀਂ ਹੈ ਕਿ ਕਿਸੇ ਨੇ ਸਾਰੇ ਪੀਸਫੁਲ ਪ੍ਰੋਟੈਸਟ ਨੂੰ ਔਰ ਜਿਹੜੀ ਵਾਇਲੈਂਸ ਹੈ ਉਹਨੂੰ ਰਲ ਗੱਡ ਕਰਕੇ ਕਿਹਾ ਕਿ ਜੀ ਦਬਾ ਦਿਓ, ਇਹਨਾਂ ਤੋਂ ਪ੍ਰੋਟੈਸਟ ਦਾ ਹੱਕ ਹੀ ਲੈ ਲਓ, ਇਹਨਾਂ ਨੂੰ ਕੁਛ ਨਾ ਕਰਨ ਦਿੱਤਾ ਜਾਏ। ਕਿਉਂਕਿ ਇਹ ਵੀ ਅਮਰੀਕਾ ਦੀ ਇੱਕ ਸਪਿਰਿਟ ਹੈ, ਰਾਈਟ ਟੂ ਪ੍ਰੋਟੈਸਟ, ਕਿ ਵੀ ਤੁਸੀਂ ਜਿਸ ਗੱਲ ਨਾਲ ਸਹਿਮਤ ਨਹੀਂ ਹੋ, ਇਹਦੇ ਬਾਵਜੂਦ ਕਿ ਵਾਇਲੈਂਟ ਵੀ ਹੋ ਜਾਂਦੇ ਨੇ ਪ੍ਰੋਟੈਸਟ, ਪਰ ਇਹ ਨਹੀਂ ਹੁੰਦਾ ਕਿ ਜੀ ਅਗਲੀ ਵਾਰੀ ਉਹ ਪਰਮਿਸ਼ਨ ਨਾ ਦੇਣ ਕਿ ਤੁਸੀਂ ਨਹੀਂ ਕਰ ਸਕਦੇ। ਉਸ ਗੱਲ ਨੂੰ ਉਹ ਯਕੀਨੀ ਬਣਾਉਂਦੇ ਨੇ ਕਿ ਭਾਈ ਪ੍ਰੋਟੈਕਸ਼ਨ ਹੋਏ ਸਾਰੇ ਏਰੀਏ ਦੀ, ਜਿਵੇਂ ਵਾਸ਼ਿੰਗਟਨ ਡੀਸੀ 'ਚ ਕੀਤਾ ਗਿਆ, ਜਾਂ ਦੂਜਾ ਤੇ ਜੇ ਕੋਈ ਦਬਾਉਣ ਦੀ ਕੋਸ਼ਿਸ਼ ਕਰਦਾ ਤੇ ਉਹਨਾਂ ਦੇ ਜਿਹੜੇ ਦੂਸਰੇ ਨੁਮਾਇੰਦੇ ਨੇ ਉਹ ਜਿਹੜੇ ਨੇ ਉਸ ਦੇ ਵਿਰੋਧ ਖਲੋਂਦੇ ਨੇ ਵੀ ਤੁਸੀਂ ਇਵੇਂ ਨਹੀਂ ਕਰ ਸਕਦੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਾਰਾ ਪਾਰਟ, ਕਿਉਂਕਿ ਅਸੀਂ ਇਸ ਦਾ ਹਿੱਸਾ ਹੈ ਇਸ ਮੁਲਕ ਦਾ, ਅਸੀਂ ਇਹ ਹੋਪ ਕਰ ਸਕਦੇ ਹਾਂ ਕਿ ਇਹ ਸਾਰਾ ਜਿਹੜੀਆਂ ਬੇਸ਼ੱਕ ਪੈਂਟ ਆਫ ਫੀਲਿੰਗਸ ਨੇ ਰੇਸਿਜ਼ਮ ਦੇ ਉੱਤੇ ਵਾਪਸ ਫੋਕਸ ਹੋਇਆ, ਪਰ ਇਹ ਕੋਈ ਵੀ ਹੋਰ ਮਾੜੀ ਸ਼ਕਲ, ਅਗਲੀ ਸ਼ਕਲ ਅਖਤਿਆਰ ਨਹੀਂ ਕਰੇਗਾ। ਕਿਉਂਕਿ ਜਦੋਂ ਅਸੀਂ ਕੋਰੋਨਾ ਵਾਇਰਸ ਦੇ ਹਵਾਲੇ ਨਾਲ ਦੇਖ ਰਹੇ ਹਾਂ ਤੇ ਉਸੇ ਤਰ੍ਹਾਂ ਹੀ
ਜਿਹੜਾ ਕਰੋਨਾ ਦਾ ਕਹਿਰ ਦੁਨੀਆ ਭਰ ਦੇ ਵਿੱਚ ਭਰ ਪਿਆ ਔਰ ਇਸ ਵੇਲੇ ਦੁਨੀਆ 'ਚ ਟੋਟਲ ਕਰੋਨਾ ਪੋਜ਼ਿਟਿਵ ਕੇਸ ਜਿਹੜੇ ਨੇ 6,04,19,767 ਹੋ ਚੁੱਕੇ ਨੇ ਔਰ ਜਿਹੜੀਆਂ ਟੋਟਲ ਡੈਥਸ ਨੇ ਉਹ 3,79,014 ਇਹ ਕੁੱਲ ਮੌਤਾਂ ਨੇ। ਅਮਰੀਕਾ ਇਹਦੇ ਬਾਵਜੂਦ ਕਿ ਹੁਣ ਇਹ ਨਵਾਂ ਇੱਕ ਜਿਹੜਾ ਚੈਲੰਜ ਵੀ ਸਾਹਮਣੇ ਆਇਆ ਹੈ, ਲੇਕਿਨ ਜਿਹੜੇ ਕਰੋਨਾ ਪੋਜ਼ਿਟਿਵ ਕੇਸਿਸ ਨੇ ਉਹ ਵੀ ਵੱਧਦੇ ਜਾ ਰਹੇ ਨੇ। ਇਸ ਵੇਲੇ ਅਮਰੀਕਾ 'ਚ 1,08,65,902 ਟੋਟਲ ਕੇਸ ਨੇ ਔਰ ਅਮਰੀਕਾ 'ਚ ਕੁੱਲ ਮੌਤਾਂ ਕਰੋਨਾ ਦੀ ਵਜ੍ਹਾ ਕਰਕੇ 1,07,352 ਹੋ ਚੁੱਕੀਆਂ ਨੇ। ਬ੍ਰਾਜ਼ੀਲ ਲਗਾਤਾਰ ਦੂਸਰੇ ਨੰਬਰ ਤੇ ਹੈ ਔਰ ਬ੍ਰਾਜ਼ੀਲ ਦੇ ਵਿੱਚ ਇਸ ਵੇਲੇ 5,31,768 ਕਰੋਨਾ ਪੋਜ਼ਿਟਿਵ ਕੇਸ ਨੇ ਔਰ 30,152 ਡੈਥਸ ਨੇ। ਭਾਰਤ ਜਿਹੜਾ ਕਿ 9ਵੇਂ ਨੰਬਰ ਤੋਂ 7ਵੇਂ ਨੰਬਰ ਤੇ ਆ ਚੁੱਕਾ ਹੈ ਔਰ ਇਸ ਵੇਲੇ ਭਾਰਤ 'ਚ ਮੌਤਾਂ ਦੀ ਗਿਣਤੀ 2 ਲੱਖ ਕਰੋਨਾ ਪੋਜ਼ਿਟਿਵ ਕੇਸਿਸ ਦੀ ਗਿਣਤੀ 2,05,191 ਹੈ ਔਰ ਮੌਤਾਂ 5,782 ਨੇ। ਤੇਜ਼ੀ ਨਾਲ ਉਹਦਾ ਸਪਰੈਡ ਹੋ ਰਿਹਾ ਹੈ। ਪਾਕਿਸਤਾਨ 18ਵੇਂ ਨੰਬਰ ਤੇ ਹੈ ਔਰ 76,398 ਟੋਟਲ ਕੇਸ ਨੇ ਔਰ 1,621 ਕੁੱਲ ਮੌਤਾਂ ਨੇ। ਸੋ ਇਹ ਕਰੋਨਾ ਦੀ ਅਪਡੇਟ ਹੈ। ਬਾਕੀ ਅਸੀਂ ਆਪਣੇ ਖਿੱਤੇ ਦੀ ਜੇ ਗੱਲ ਕਰੀਏ ਤੇ ਇਸ ਵੇਲੇ ਜਿਹੜਾ ਹੈ ਕਾਫੀ ਜ਼ਿਆਦਾ ਚਾਈਨਾ ਦਾ ਜਿਹੜਾ ਦਬਾਅ ਹੈ ਉਹ ਭਾਰਤ ਦੇ ਉੱਤੇ ਬਣਿਆ ਹੋਇਆ ਹੈ। ਨੇਪਾਲ ਦੇ ਨਾਲ ਵੀ ਉਸ ਕਿਸਮ ਦੀ ਤਨਾਤਨੀ ਜਾਰੀ ਹੈ, ਅਸੀਂ ਤੀਸਰੇ ਸੈਗਮੈਂਟ 'ਚ ਗੱਲ ਕਰਾਂਗੇ। ਪਰ ਇਸ ਦੇ ਨਾਲ ਜਿਵੇਂ ਅਸੀਂ ਅਕਸਰ ਚਾਈਨਾ ਦੇ ਹਵਾਲੇ ਨਾਲ ਇਹ ਗੱਲ ਕਰਦੇ ਹਾਂ ਕਿ ਉਹ ਬਿਆਨਬਾਜ਼ੀਆਂ 'ਚ ਯਕੀਨ ਨਹੀਂ ਰੱਖਦੇ, ਹਾਲਾਂਕਿ ਉਹਨਾਂ ਨੇ ਹੁਣ ਆਪਣਾ ਇੱਕ ਅੱਧਾ ਡਿਪਲੋਮੈਟ ਐਸਾ ਰੱਖਿਆ ਹੋਇਆ ਹੈ ਔਰ ਕੁਛ ਉਹਨਾਂ ਦੇ ਯੂਰਪ ਵਾਲੇ ਵੀ ਜਿਹੜੇ ਹੁਣ ਐਗਰੈਸਿਵ ਸਟੇਟਮੈਂਟਸ ਵੀ ਦਿੰਦੇ ਨੇ। ਅਦਰਵਾਈਜ਼ ਚਾਈਨੀਜ਼ ਇਹਦੇ ਲਈ ਜਾਣੇ ਜਾਂਦੇ ਸੀ ਕਿ ਉਹ ਕਈ ਵਾਰੀ ਬੋਲਦੇ ਹੀ ਨਹੀਂ ਜਾਂ ਅੰਡਰ ਸਟੇਟਮੈਂਟ ਦਿੰਦੇ ਨੇ, ਪਰ ਕਿਉਂਕਿ ਕਰੋਨਾ ਦੇ ਮੁੱਦੇ ਦੇ ਉੱਤੇ ਚਾਈਨਾ ਫੋਕਸ ਹੋਇਆ ਹੁਣ ਲਾਈਨ ਆਫ ਐਕਚੁਅਲ ਕੰਟਰੋਲ ਤੇ ਜੋ ਚੱਲ ਰਿਹਾ ਉਹਦੇ 'ਚ ਵੀ ਅਮਰੀਕਾ ਦੇ ਜਿਹੜੇ ਸੈਕਟਰੀ ਆਫ ਸਟੇਟ ਨੇ ਮਾਈਕ ਪੋਂਪੀਓ ਉਹਨਾਂ ਨੇ ਪਹਿਲਾਂ ਹੀ ਹਮਾਇਤ ਦਿੱਤੀ ਸੀ। ਹੁਣ ਜਿਹੜੀ ਹੈ ਈਵਨ ਬਾਈ ਪਾਰਟੀਸਨ ਹਮਾਇਤ ਵੀ ਇੰਡੀਆ ਦੇ ਸਟੈਂਡ ਨੂੰ ਆਈ ਹੈ ਔਰ ਸੈਨੇਟ ਦੇ ਵਿੱਚ ਜਿਹੜੀ ਉਹਨਾਂ ਦੀ ਫੋਰਨ ਰਿਲੇਸ਼ਨ ਕਮੇਟੀ ਦੇ ਚੇਅਰਪਰਸਨ ਨੇ ਜ਼ਾਹਰ ਰਿਪਬਲਿਕਨ ਨੇ, ਉਹਨਾਂ ਨੇ ਵੀ ਚੀਨ ਨੂੰ ਕਿਹਾ ਕਿ ਜੀ ਉਹ ਆਪਣੇ ਐਕਸਪੈਂਸ਼ਨਿਸਟ ਡਿਜ਼ਾਈਨ ਛੱਡੇ ਔਰ ਇਹ ਜਿਹੜਾ ਉਹਨਾਂ ਦੀ ਭਾਰਤ ਦੇ ਜਿਹੜਾ ਉਹ ਹਦੂਦ ਦੇ ਅੰਦਰ ਜਿਹੜਾ ਹੈ ਉਹ ਚਾਈਨਾ ਨਾ ਆਏ। ਸੋ ਜ਼ਾਹਰ ਹੈ ਹੁਣ ਇਹ ਸਾਰੇ ਮੰਨ ਰਹੇ ਨੇ। ਇਹ ਹੁਣ ਵੱਖਰੀ ਗੱਲ ਹੈ ਕਿ ਕਿਤੇ 60 ਕਿਲੋਮੀਟਰ ਅੰਦਰ ਕਿਤੇ 80 ਕਿਲੋਮੀਟਰ ਦੀ ਗੱਲ ਹੈ, ਪਰ ਹੁਣ ਇਹ ਭਾਰਤ ਨੇ ਵੀ ਅੱਜ ਤੱਕ ਡਿਨਾਈ ਨਹੀਂ ਕੀਤਾ ਕਿ ਜੀ ਜਿਹੜੀ ਡਿਸਪਿਊਟਡ ਟੈਰੀਟਰੀ ਸੀ ਜੇ ਤੇ ਸਾਡਾ ਵੀ ਦਾਅਵਾ ਸੀ ਉਹਨੂੰ ਚੀਨ ਨੇ ਐਕਵਾਇਰ ਕਰਕੇ ਪੱਕੇ ਤੌਰ ਦੇ ਉੱਤੇ ਉੱਥੇ ਡੇਰੇ ਲਾ ਲਏ ਨੇ। ਔਰ ਇਹੀ ਨਹੀਂ ਹੈ, ਹੁਣ ਤੱਕ ਭਾਰਤ ਦੇ ਜਰਨੈਲ ਉਹ ਪਹਿਲਾਂ ਜੇ ਸਿੰਘ ਹੋਏ ਜਾਂ ਬਾਅਦ ਦੇ ਵਿੱਚ ਇਹ ਇਹਨਾਂ ਦਾ ਡੋਵਾਲ ਹੋਏ ਔਰ ਦੂਸਰੇ ਇਸ ਕਿਸਮ ਦੀਆਂ ਗੱਲਾਂ ਕਰਦੇ ਰਹੇ ਨੇ, ਸਿਕਿਉਰਿਟੀ ਐਡਵਾਈਜ਼ਰ ਡੋਵਾਲ ਔਰ ਰਾਵਤ ਕਿ ਜੀ ਅਸੀਂ 2 ਪ੍ਰੋਂਗ ਜੰਗ ਦੇ ਲਈ ਤਿਆਰ ਹੈ। 2 ਪ੍ਰੋਂਗ ਦਾ ਮਤਲਬ ਸੀ ਕਿ ਅਸੀਂ ਇੱਕੋ ਵੇਲੇ ਚਾਈਨਾ ਔਰ ਪਾਕਿਸਤਾਨ ਨੂੰ ਹੈਡ ਔਨ ਲੈ ਸਕਦੇ ਹਾਂ, ਪਰ ਚੀਨ ਨੇ ਉਸ ਸ਼ਤਰੰਜ ਦੀ ਬਾਜ਼ੀ ਦੇ ਵਿੱਚ ਐਸਾ ਮੋਹਰਾ ਲਿਆ ਕੇ ਵਿੱਚ ਸੁੱਟਿਆ ਕਿ ਇਹਨਾਂ ਦਾ ਰਾਜਾ ਹੀ ਉੱਡ ਗਿਆ ਤੇ ਰਾਣੀ ਵੀ ਨਾਲ ਹੀ ਗਈ ਰਾਜੇ ਦੇ ਕਿ ਭਾਈ ਨੇਪਾਲ। ਹੁਣ ਇਹਨਾਂ ਨੂੰ ਇਹ ਕੋਈ ਪੁੱਛੇ ਕਿ ਭਾਈ ਇਹਨਾਂ ਨੇ ਕਦੇ ਖਾਬ ਦੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਜਿਹੜੀ ਜੰਗ ਹੈ ਉਹ 2 ਪ੍ਰੋਂਗ ਨਹੀਂ, ਜੇ ਹੁਣ ਲੜੋਗੇ ਤਾਂ ਫਿਰ 3 ਪ੍ਰੋਂਗ ਲੜੋਗੇ। ਔਰ ਨੇਪਾਲ ਵਾਲਿਆਂ ਨੇ ਵੀ ਵਾਰਨ ਕਰਕੇ ਕਿਹਾ ਕਿ ਸਾਨੂੰ ਆਪਣੀ ਜਿਹੜੀਆਂ ਸਰਹੱਦਾਂ ਨੇ ਉਹਨਾਂ ਦਾ ਡਿਫੈਂਸ ਕਰਨਾ ਆਉਂਦਾ ਹੈ ਔਰ ਸਾਨੂੰ ਆਪਣੇ ਫੌਜੀਆਂ ਤੇ ਮਾਣ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੇ ਅਸੀਂ ਤੁਰਕੀ ਦੇ ਹਵਾਲੇ ਨਾਲ ਜਿੰਨੀ ਕੁ ਅੱਜ ਤੁਰਕੀ ਦੀ ਥਾਂ ਹੈ ਠੀਕ ਹੈ, ਉਹਨਾਂ ਦਾ ਬਹੁਤ ਵੱਡਾ ਸੀ ਆਟੋਮਨ ਅੰਪਾਇਰ ਜਿਹਨੂੰ ਉਸਮਾਨੀਆ ਸਲਤਨਤ ਕਿਹਾ ਜਾਂਦਾ ਸੀ ਜਾਂ ਸਲਤਨਤ ਉਸਮਾਨੀਆ, ਔਰ ਜਿੰਨਾ ਕੁ ਅੱਜ ਟਰਕੀ ਹੈ ਕਦੇ ਦੁਨੀਆ 'ਚ ਕਿਸੇ ਦੇ ਗੁਲਾਮ ਨਹੀਂ ਰਹੇ। ਲੇਕਿਨ ਨੇਪਾਲ ਨੂੰ ਵੀ ਇਹ ਕ੍ਰੈਡਿਟ ਜਾਂਦਾ ਹੈ ਕਿ ਨੇਪਾਲ ਬੇਸ਼ੱਕ ਮੋਨਾਰਕੀ ਬਾਦਸ਼ਾਹਤ ਆਈ ਹੈ, ਰਾਜੇ ਉੱਥੋਂ ਹੀ ਜਿਹੜੇ ਨੇ ਮੱਧ ਪ੍ਰਦੇਸ਼ ਜਾਂ ਰਾਜਸਥਾਨ ਤੋਂ ਆਏ ਸੀ, ਪਰ ਨੇਪਾਲ ਨੇ ਕਿਸੇ ਦੀ ਗੁਲਾਮੀ ਨਹੀਂ ਕਬੂਲੀ ਹੋਈ। ਅੰਗਰੇਜ਼ਾਂ ਦੇ ਨਾਲ ਜੰਗ ਹੋਈ, ਹਾਰੇ ਉਹ 1/3 ਉਹਨਾਂ ਦੀ ਟੈਰੀਟਰੀ ਜਿਨ੍ਹਾਂ ਦੇ ਵਿੱਚ ਉਹ ਮਦੇਸੀ ਟ੍ਰਾਈਬ ਵਾਲੇ ਲੋਕ ਸ਼ਾਮਲ ਨੇ ਉਹ ਬ੍ਰਿਟਿਸ਼ ਕਲੋਨੀਅਲਸ ਨੇ ਜਿਹੜੀ ਆ ਉਹ ਹਥਿਆ ਲਈ, ਲੇਕਿਨ ਨੇਪਾਲ ਐਜ਼ ਏ ਨੇਸ਼ਨ ਆਜ਼ਾਦ ਰਿਹਾ। ਸੋ ਜਦੋਂ
ਜਿਹੜੀਆਂ ਕੌਮਾਂ ਦੀਆਂ ਰਗਾਂ ਦੇ ਵਿੱਚ ਆਜ਼ਾਦੀ ਦਾ ਖੂਨ ਚੱਲ ਰਿਹਾ ਹੁੰਦਾ ਹੈ, ਉਸ ਦਾ ਪ੍ਰਵਾਹ ਹੁੰਦਾ, ਉਹ ਫਿਰ ਗੁਲਾਮੀ ਨਹੀਂ ਕਬੂਲਦੇ। ਔਰ ਨੇਪਾਲ ਨੇ ਇਹ ਕਿਹਾ ਸੀ, ਤੀਸਰੇ ਸੈਗਮੈਂਟ 'ਚ ਇਸ ਦੇ ਉੱਤੇ ਗੱਲਬਾਤ ਕਰਾਂਗੇ। ਪਰ ਜਿਵੇਂ ਚਾਈਨਾ ਨੇ, ਜਿੱਥੇ ਇੱਕ ਪਾਸੇ ਪਾਕਿਸਤਾਨ ਨੂੰ ਤਾਂ ਹੁਣ ਬੋਲਣ ਦੀ ਲੋੜ ਹੀ ਨਹੀਂ ਹੈ, ਭਾਰਤ ਦਾ ਮੀਡੀਆ ਵੀ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਭਾਈ ਕਿ ਹਾਂ ਉਹਨਾਂ ਨੇ ਡਾਈਵਰਟ ਤਾਂ ਕਰਨਾ ਚਾਹਿਆ ਮੀਡੀਆ ਨੂੰ ਦੱਸਣ ਦੇ ਲਈ, ਜਿਵੇਂ 2 ਪਾਕਿਸਤਾਨੀ ਡਿਪਲੋਮੈਟ ਜਿਹੜੇ ਨੇ ਵੀਜ਼ਾ ਸੈਕਸ਼ਨ ਦੇ ਐਕਸਪੈਲ ਕੀਤੇ ਕਿ ਜੀ ਸਪਾਈਂਗ ਕਰ ਰਹੇ ਸੀ। ਅਸੀਂ ਕੱਲ ਸੈਗਮੈਂਟ ਕੀਤਾ ਸੀ ਕਿ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ। ਲੇਕਿਨ ਚਾਈਨਾ ਨੇ ਇਹ ਮੈਸੇਜ ਵੀ ਨਾਲ ਦੀ ਨਾਲ ਇੰਡੀਆ ਨੂੰ ਦੇ ਦਿੱਤਾ ਹੈ ਕਿ ਤੁਸੀਂ ਪਾਕਿਸਤਾਨ ਦੀ ਵਾਹ ਵੱਲ ਵੀ ਨਹੀਂ ਦੇਖ ਸਕਦੇ। ਔਰ ਉਹਦੇ 'ਚ ਅਸੀਂ ਦੇਖਦੇ ਹਾਂ ਕਿ ਪਹਿਲਾ ਸਟੈਪ ਜਿਹੜਾ 2 ਹਫ਼ਤੇ ਪਹਿਲਾਂ ਸੀ, ਜਦੋਂ ਕਿ ਉਹਨਾਂ ਨੇ ਗਿਲਗਿਤ ਦੇ ਉਸ ਡਾਇਮਰ ਥਾਂ ਦੇ ਉੱਤੇ ਪਾਸ਼ਾ ਡੈਮ ਜਿਹੜਾ ਉਹ ਬਣਾਉਣ ਦਾ ਐਲਾਨ ਕੀਤਾ ਹੈ, ਔਰ ਉਸ ਦੇ ਥੱਲੇ ਜਿਹੜੀ ਇਹ ਡੀਲ ਸਾਈਨ ਕੀਤੇ, ਉਹਦੇ ਤੇ ਕੰਸਟਰਕਸ਼ਨ ਵਰਕ ਵੀ ਜਾਰੀ ਕਰਤਾ। ਸੋ ਭਾਰਤ ਨੂੰ ਇਹ ਮੈਸੇਜ ਦਿੱਤਾ ਹੈ ਕਿ ਵੀ ਤੁਹਾਨੂੰ, ਤੁਸੀਂ ਇੱਥੇ ਇਸ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੀ ਸੜਕ ਨਾਲ ਮੈਚ ਨਹੀਂ ਕਰ ਸਕਦੇ। ਔਰ ਦੂਸਰੀ ਖਬਰ ਜਿਹੜੀ ਅੱਜ ਪ੍ਰੋਮੀਨੈਂਟਲੀ ਇਹਨਾਂ ਦੇ ਮੀਡੀਆ ਨੇ ਵੀ ਲਾਈ ਹੈ, ਚਾਈਨਾ ਟੂ ਕੰਸਟਰਕਟ 1124 megawatt power project in Azad Kashmir under China-Pakistan Economical Corridor. The project will be built on the Jhelum River, will provide more than 5 billion units of electricity to Pakistan. So उन्होंने ये क्या कि भी चीन जेड़ा एक 1124 मेगावाट दा पावर प्रोजेक्ट बना रहा है पाकिस्तान, और उससे ही चाइना पाकिस्तान इकोनॉमिकल कॉरिडोर दा हिस्सा है। और ये सारे च उन्होंने इस इस्लामाबाद की डेटलाइन दे नाल खबर है कि ये प्रोजेक्ट कोहाला हाई पावर प्रोजेक्ट है। ये 127वीं मीटिंग जी प्राइवेट पावर और इंफ्रास्ट्रक्चर बोर्ड की, जिन्हों एनर्जी मिनिस्टर उमर आयूब ने चेयर किया इस्लामाबाद, उहदे च दस्सिया गया। और उमर आयूब जिहड़े ने, ये आयूब खान जिहड़ा पाकिस्तान के प्रेजिडेंट भी और ज़ाहिर है मिलिटरी डिक्टेटर भी सी, जिन्हें जिहड़ा वो सब तो पहला इस्कंदर मिर्जा तो पावर हथियाई सी, उसका पोता है। इस थर्ड जनरेशन पॉलिटिशियन है इन्हां दा। ते पिता गौहर आयूब वो पाकिस्तान के डिफेंस मिनिस्टर भी रहे। सो ये उमर आयूब ने ऐलाने, और ये रिपोर्ट के मुताबिक ये है कि एक ट्राईपार्टाइट एग्रीमेंट होया जिहदे चीन दे 3 जॉर्जिस कॉरपोरेशन द अथॉरिटीज इन जिहड़ा पाकिस्तान कश्मीर दा और PPI भी, ਇਹਦੇ ਚ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਜਿਹੜਾ 1124 ਮੈਗਾਵਾਟ ਕੋਹਾਲਾ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਹੈ, ਔਰ ਇਹ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਫਰੇਮਵਰਕ ਦੇ ਥੱਲੇ ਬਿਲਟ ਹੋ ਰਿਹਾ ਹੈ। ਜੇਲਮ ਰਿਵਰ ਦੇ ਉੱਤੇ ਬਣੇਗਾ, ਔਰ ਹਰ ਸਾਲ 5 ਬਿਲੀਅਨ ਯੂਨਿਟਸ ਜਿਹੜੇ ਨੇ ਕਲੀਨ ਐਂਡ ਲੋ ਕਾਸਟ ਇਲੈਕਟ੍ਰਿਸਿਟੀ ਫॉर ਕੰਜ਼ਿਊਮਰ ਦੇ। ਬੇਸ਼ੱਕ ਪੰਜਾਬ 'ਚ ਤਾਂ ਇਹਨਾਂ ਨੇ ਲੁੱਟ ਪਾਈ ਹੋਈ ਹੈ ਕਿ ਜਿਹੜਾ ਸਾਡਾ ਹਾਈਡਰੋ ਇਲੈਕਟ੍ਰਿਸਿਟੀ ਹੈ ਪਾਵਰ ਪ੍ਰੋਜੈਕਟ, ਉਹ ਬਿਜਲੀ ਜਿਹੜੀ ਆ ਮੁਫਤ ਰਾਜਸਥਾਨ ਔਰ ਦਿੱਲੀ ਨੂੰ ਜਾਂਦੀ ਹੈ, ਔਰ ਸਾਡੇ ਸਿਰ ਤੇ ਲਿਆ ਕੇ ਉਹਨਾਂ ਨੇ ਥਰਮਲ ਪਲਾਂਟ ਲਾਏ ਹੋਏ ਨੇ, ਬਿਠਾਏ ਹੋਏ ਨੇ ਕਿ ਵੀ ਤੁਸੀਂ ਬਿਹਾਰ ਦਾ ਕੋਲਾ ਲਿਆ ਕੇ ਉਸ ਕੋਲੇ ਨਾਲ ਆਪਣਾ এনवायरमेंट ਵੀ ਗੰਦਾ ਕਰੋ, ਪੈਸੇ ਵੀ ਉਸ ਕੋਲੇ ਦੇ ਦਿਓ, ਤੇ ਉਹ ਜਦੋਂ ਚਾਹਣ ਕਿ ਤੁਹਾਡਾ ਥਰਮਲ ਪਲਾਂਟ ਬੰਦ ਕਰਨਾ ਹੈ ਕਦੇ ਵੀ ਫਿਊਚਰ, ਜਿਵੇਂ ਹੁਣ ਬਾਰਡਰ ਬੰਦ ਸਟੇਟਾਂ ਦੇ ਕੀਤੇ ਹੋਏ ਨੇ, ਉਹ ਤੁਹਾਨੂੰ ਚੋਕ ਕਰ ਦੇਣ। ਜਦੋਂ ਕਲੀਨ ਪਾਵਰ ਦੀ ਗੱਲ ਹੁੰਦੀ ਹੈ ਕਿ ਕੋਈ ਉਹਦੇ ਚ ਪੋਲਿਊਸ਼ਨ ਨਹੀਂ ਹੁੰਦੀ, ਉਹ ਹਾਈਡਰੋ ਇਲੈਕਟ੍ਰਿਸਿਟੀ ਹੁੰਦੀ ਹੈ। ਔਰ ਇਹ ਇੱਕ ਜਿਹੜੀ ਹੈ ਕਲੀਨ ਜਿਹੜੀ ਹੈ ਪ੍ਰੋਜੈਕਟ ਹੋਏਗਾ, ਔਰ ਇਹ 3000 ਕਿਲੋਮੀਟਰ ਜਿਹੜੀ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ, ਇਹ ਚਾਈਨਾ ਔਰ ਪਾਕਿਸਤਾਨ ਨੂੰ ਆਉਣ ਵਾਲੇ ਪੀਰੀਅਡ ਚ ਰੇਲ ਰਾਹੀਂ, ਰੋਡ ਰਾਹੀਂ, ਪਾਈਪਲਾਈਨਸ ਰਾਹੀਂ ਔਰ ਆਪਟੀਕਲ ਕੇਬਲ ਫਾਈਬਰ ਨੈਟਵਰਕਸ ਰਾਹੀਂ ਕਨੈਕਟ ਵੀ ਕਰੇਗਾ। ਔਰ ਇਹ ਚੀਨ ਦੇ ਜਿਹੜਾ ਸਿੰਗਕਿਆਂਗ ਪ੍ਰੋਵਿੰਸ ਨੂੰ ਪਾਕਿਸਤਾਨ ਦੀ ਗਵਾਦਰ ਪੋਰਟ ਦੇ ਨਾਲ ਜਿਹੜਾ ਉਹ ਕਨੈਕਟ ਕਰਕੇ ਤੇ ਚਾਈਨਾ ਨੂੰ ਅਰੇਬੀਅਨ ਸੀ ਦੇ ਨਾਲ ਲਿੰਕ ਮਿਲੇਗਾ। ਔਰ ਜ਼ਾਹਰ ਹੈ ਕਿ ਇਸ ਦਾ ਵੱਡਾ ਹਿੱਸਾ ਗਿਲਗਿਤ ਬਾਲਟਿਸਤਾਨ ਜਿਹੜਾ ਆਜ਼ਾਦ ਕਸ਼ਮੀਰ ਦਾ ਹਿੱਸਾ ਹੈ ਉੱਥੋਂ ਗੁਜ਼ਰੇਗਾ। ਔਰ ਆਲਰੇਡੀ ਜਿਹੜਾ ਇੰਡੀਆ ਨੇ ਇਸ ਦੇ ਉੱਤੇ ਪਹਿਲਾਂ ਪ੍ਰੋਟੈਸਟ ਕੀਤਾ ਸੀ ਕਿ ਜੀ ਇਹ ਤੁਸੀਂ ਗਿਲਗਿਤ ਬਾਲਟਿਸਤਾਨ ਤੇ ਡੈਮ ਕਿਉਂ ਬਣਾ ਰਹੇ ਹੋ, ਪਰ ਪਾਕਿਸਤਾਨ ਨੇ ਜਿਹੜਾ ਆਲਰੇਡੀ, ਜਿਵੇਂ ਮੈਂ ਪਾਸ਼ਾ ਡੈਮ ਦੀ ਗੱਲ ਕੀਤੀ ਹੈ, ਉਹ 442 ਬਿਲੀਅਨ ਰੁਪਏ
ਦੀ ਕਾਸਟ ਦੇ ਨਾਲ ਜਿਹੜਾ ਚਾਈਨਾ ਦੀ ਸਟੇਟ ਰਨ ਫਰਮ ਔਰ ਪਾਕਿਸਤਾਨ ਦੀ ਜਿਹੜੀ ਹੈ ਪਾਵਰਫੁਲ ਆਰਮੀ ਦੀ ਜਿਹੜੀ ਕੰਸਟਰਕਸ਼ਨ ਹੁੰਦੀ ਹੈ ਉਹਨਾਂ ਦੇ ਨਾਲ ਜਿਹੜਾ ਡਾਇਮਰ ਪਾਸ਼ਾ ਡੈਮ ਇਹ ਬਣ ਰਿਹਾ ਔਰ ਇਹਦੇ ਤੇ ਉਹਨਾਂ ਨੇ ਜਿਹੜਾ ਬੜਾ ਕਲੀਅਰਲੀ ਕਿਹਾ ਕਿ ਵੀ ਅਸੀਂ ਇਸ ਨੂੰ ਅੱਗੇ ਲਿਜਾ ਰਹੇ ਹਾਂ। ਭਾਰਤ ਕਹਿ ਰਿਹਾ ਜੀ ਨਹੀਂ ਇਹ ਸਾਰਾ ਜੰਮੂ ਕਸ਼ਮੀਰ ਇੱਕੋ ਹੈ, ਪਰ ਮੈਂ ਸਮਝਦਾ ਕਿ ਵੀ ਚਾਈਨਾ ਨੇ ਇਹ ਵੀ ਮੈਸੇਜ ਦੇ ਦਿੱਤਾ ਹੈ ਵਾਇਆ ਪਾਕਿਸਤਾਨ ਕਿ ਖਬਰਦਾਰ ਇੱਧਰ ਤੁਸੀਂ ਨਿਗਾਹ ਰੱਖੀ। ਸੋ ਮੈਂ ਸਮਝਦਾ ਵੀ ਪਾਕਿਸਤਾਨ ਦੇ ਲਈ ਵੀ ਇਸ ਤੋਂ ਵਧੀਆ ਹੋਰ ਕੋਈ ਗॉड ਸੈਂਟ ਓਪਰਚੁਨਿਟੀ ਨਹੀਂ ਹੋ ਸਕਦੀ ਜਿਹੜਾ ਪਾਕਿਸਤਾਨ ਕੱਲਾ ਭਾਰਤ ਦੇ ਨਾਲ ਆਮੋ ਸਾਹਮਣੇ ਉਹਨਾਂ ਦੀ ਜਿਹੜਾ ਲਾਈਨ ਆਫ ਕੰਟਰੋਲ ਦੇ ਉੱਤੇ ਵੀ ਔਰ ਜਿਸ ਕਿਸਮ ਦੀ ਮੀਡੀਆ ਦੇ ਵਿੱਚ ਉਹਨਾਂ ਨੇ ਇੱਕ ਨਫ਼ਰਤ ਦੀ ਲਾਈਨ ਸ਼ੁਰੂ ਕੀਤੀ ਹੋਈ ਸੀ, ਪਰ ਜਿਹੜਾ ਇਸ ਕਿਸਮ ਦਾ ਮਾਹੌਲ ਬਣ ਗਿਆ ਕਿ ਇਹੀ ਨਹੀਂ ਕਿ ਭਾਰਤ ਦੀ ਜਿਹੜੀ ਹੈ ਉਹ ਸਾਰੀ ਜਿਹੜੀ ਇਹਨਾਂ ਨੇ ਆਪਣੀ ਝੂਠੀ ਸਾਖ ਬਣਾਈ ਹੋਈ ਸੀ ਉਹ ਮਿੱਟੀ ਦੇ ਵਿੱਚ ਮਿਲੀ ਹੈ। ਲੇਕਿਨ ਸੱਚਮੁੱਚ ਜਿਹੜੇ ਭਾਰਤ ਦੇ ਸੰਜੀਦਾ ਐਨਾਲਿਸਟ ਨੇ ਉਹਨਾਂ ਨੂੰ ਇਹ ਫਿਕਰ ਪੈ ਗਿਆ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਜੇ ਸੱਚਮੁੱਚ ਚਾਈਨਾ ਦੇ ਨਾਲ ਇਹ ਕਨਫਰੰਟੇਸ਼ਨ ਦਾ ਮਾਹੌਲ ਜਾਰੀ ਰਿਹਾ ਤੇ ਅਸੀਂ ਆਪਣਾ ਸਾਰਾ ਨਾਰਥ ਈਸਟ ਗਵਾ ਬੈਠਾਂਗੇ। ਇਸ ਗੱਲ ਦਾ ਧਿਆਨ ਰਹੇ ਕਿ ਜਿਹੜਾ ਲਦਾਖ ਜਿਸ ਨੂੰ ਇਹਨਾਂ ਨੇ ਹੁਣ ਯੂਨੀਅਨ ਟੈਰੀਟਰੀ ਬਣਾਇਆ ਔਰ ਜਿਸ ਦੇ ਉੱਤੇ ਚੀਨ ਦਾ ਦਾਵਾ ਵੀ ਰਿਹਾ ਕਿਉਂਕਿ ਅਲਟੀਮੇਟਲੀ ਇਹ ਛੋਟਾ ਤਿੱਬਤ ਹੈ, ਇਹ 59,146 ਕਿਲੋਮੀਟਰ ਦੀ ਇਹ ਸਾਰੀ ਟੈਰੀਟੋਰੀ ਹੈ ਔਰ ਇਸ ਵੇਲੇ ਜਿਹੜੀ ਦੁਨੀਆ ਦਾ ਸਭ ਤੋਂ ਉੱਪਰ ਜੇ ਹਾਈਐਸਟ ਐਲੀਵੇਸ਼ਨ ਦੇ ਉੱਤੇ ਲਦਾਖ ਦੇ ਜਿੱਥੇ ਟਕਰਾਓ 25,400 ਫੁੱਟ ਦੇ ਉੱਤੇ ਚੀਨ ਇਹਨਾਂ ਨੂੰ ਸਬਕ ਸਿਖਾ ਰਿਹਾ ਔਰ ਅਸੀਂ ਇਹ ਸਮਝਦੇ ਹਾਂ ਕਿ ਜਿੱਥੇ ਪਾਕਿਸਤਾਨ ਦੀ ਸੇਫਟੀ ਸਿਕਿਉਰਿਟੀ ਨੂੰ ਲੈ ਕੇ ਅਸੀਂ ਹਮੇਸ਼ਾ ਹੀ ਜਿਹੜਾ ਇਹੀ ਨਹੀਂ ਵੀ ਅਸੀਂ ਚਿੰਤਾਤੁਰ ਹੁੰਦੇ ਹਾਂ, ਅਸੀਂ ਸਮਝਦੇ ਹਾਂ ਕਿ ਪਾਕਿਸਤਾਨ ਸਾਡਾ ਹਮਸਾਇਆ ਮੁਲਕ ਹੈ ਔਰ ਖਾਲਿਸਤਾਨ ਔਰ ਪਾਕਿਸਤਾਨ ਇੱਕ ਗਵਾਂਢੀ ਦੇ ਤੌਰ ਤੇ ਭਵਿੱਖ ਦੀ ਉਸੀ ਸਾਂਝ ਦੀ ਗੱਲ ਵੀ ਕਰਦੇ। ਪਰ ਇਹ ਜਿਹੜਾ ਇਸ ਵੇਲੇ ਇਹ ਸਾਰਾ ਫੈਕਟਰ ਨੇਪਾਲ ਦਾ ਵੀ ਉੱਭਰ ਕੇ ਆਣਾ ਹੈ, ਚਾਈਨਾ ਦਾ ਅਸਰਟਿਵ ਕਰੈਕਟਰ ਹੈ, ਇਹਦੇ ਚ ਸਾਡੀ ਖਾਲਿਸਤਾਨ ਦੀ ਹੋਪ ਵੀ ਔਰ ਜ਼ਾਹਰ ਹੈ ਕਿ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਲੋਕ ਵੀ। ਤੁਸੀਂ ਇਮੇਜਿਨ ਕਰੋ ਜੇ ਕੱਲ ਨੂੰ ਚੀਨ ਇਹ ਕਹੇ ਕਿ ਜੀ ਠੀਕ ਹੈ ਅਸੀਂ ਕਸ਼ਮੀਰ ਵਿੱਚ ਜਿਹੜੀ ਹੈ ਉਹਨਾਂ ਦੀ ਆਜ਼ਾਦੀ ਲਹਿਰ ਨੂੰ ਮਾਨਤਾ ਦਿੰਦੇ ਹੈ ਔਰ ਇਸ ਸਾਰੇ ਦੇ ਨਾਲ ਅਸੀਂ ਖੜੇ ਹਾਂ ਔਰ ਅਜੇ ਤਾਂ ਜਿਹੜਾ ਉਹ ਚੱਜ ਨਾਲ ਮਦਦ ਹੀ ਨਹੀਂ ਹੋਈ ਉਹਨਾਂ ਕਸ਼ਮੀਰੀਆਂ ਦੀ। ਪਾਕਿਸਤਾਨ ਵੀ ਦੁਨੀਆ 'ਚ ਕਿਉਂਕਿ ਇੰਡੀਆ ਨੇ ਟੈਰਰਿਜ਼ਮ ਦਾ ਦੂਜਾ ਤੀਜਾ ਰੌਲਾ ਪਾ ਕੇ ਉਹਨਾਂ ਦੇ ਵੀ ਹੱਥ ਬੰਨੇ ਹੋਏ ਨੇ, ਪਰ ਜੇ ਚੀਨ ਈਵਨ ਥੋੜੀ ਬਹੁਤ ਵੀ ਮਦਦ ਕਸ਼ਮੀਰੀਆਂ ਦੀ ਤੇ ਆ ਜਾਏ ਜਾਂ ਕਿਤੇ ਨਾ ਕਿਤੇ ਡਿਪਲੋਮੈਟਿਕ ਮਦਦ ਸਿੱਖਾਂ ਦੀ ਦੇ ਲਈ ਵੀ ਆ ਜਾਏ ਕਿ ਭਾਈ ਜੇ ਇਹ ਜਿਹੜਾ ਭਾਰਤ ਬੜਾ ਜਿਹਨੇ ਹਿਊਮਨ ਰਾਈਟ ਦਾ ਝੰਡਾ ਚੁੱਕਿਆ ਹੋਇਆ ਹੈ ਪਹਿਲਾਂ ਇਹ ਦੇਖੇ ਵੀ ਇਹ ਸਿੱਖਾਂ ਨਾਲ ਕਸ਼ਮੀਰੀਆਂ ਨਾਲ ਜਾਂ ਦੂਸਰਿਆਂ ਨਾਲ ਕੀ ਕਰ ਰਹੇ ਤੇ ਅਸੀਂ ਤਾਂ ਉਹੀ ਨਹੀਂ ਮਾਣ ਜਿਹੜੇ ਆਪਣੇ ਬਲਬੂਤੇ ਦੇ ਉੱਤੇ ਅਸੀਂ ਇਹਨਾਂ ਦਾ ਨੱਕ 'ਚ ਦਮ ਕੀਤਾ ਹੈ। ਸਾਡੀ ਪ੍ਰੋਬਲਮ ਤਾਂ ਇਹ ਰਹੀ ਹੈ ਵੀ ਸਾਡੀ ਬਾਂਹ ਕਿਸੇ ਨੇ ਨਹੀਂ ਫੜੀ ਔਰ ਜ਼ਾਹਰ ਹੈ ਕਿ ਇਹ ਸਾਰੀਆਂ ਡਿਵੈਲਪਮੈਂਟਸ ਜਿਹੜੀਆਂ ਹੋ ਰਹੀਆਂ ਨੇ ਉਸ ਖਿੱਤੇ 'ਚ ਇਹ ਕਿਤੇ ਨਾ ਕਿਤੇ ਇਸ ਚੋਂ ਸਾਡੀ ਖਾਲਿਸਤਾਨ ਦੀ ਗੱਲ ਵੀ ਉੱਭਰ ਕੇ ਸਾਹਮਣੇ ਆ ਸਕਦੀ ਹੈ ਔਰ ਇਸ ਆਸ ਦੇ ਨਾਲ ਅਸੀਂ ਸਮਝਦੇ ਹਾਂ ਕਿ 36 ਸਾਲ ਤੋਂ ਅਸੀਂ ਘੱਲੂਘਾਰੇ ਦੀ ਪੀੜ ਨੂੰ ਵੀ ਹੰਢਾ ਰਹੇ ਹਰ ਸਾਲ ਇਹ ਦਿਨ ਆਉਂਦੇ ਨੇ ਤੇ ਜਿਹੜਾ 36 ਸਾਲ ਇਵੇਂ ਲੱਗਦੇ ਨੇ ਜਿਵੇਂ ਉਹ ਗਾਇਬ ਹੋ ਗਏ ਔਰ ਤੁਸੀਂ ਉਸ ਯੁੱਗ ਦੇ ਵਿੱਚ ਹੀ ਬੈਠੇ ਹੋ। ਜਿਹੜੇ ਟੈਂਕ ਨੇ ਉਹ ਤੁਹਾਡੀ ਛਾਤੀ ਤੇ ਚੜੇ ਹੋਏ ਨੇ, ਗੋਲੇ ਤੁਹਾਡੇ ਵਜੂਦ ਤੇ ਵੱਜ ਰਹੇ ਨੇ, ਚਾਰ ਚਫੇਰੇ ਜਿਹੜਾ ਉਹ ਖੂਨ ਜਿਹੜੀ ਹੈ ਉਹ ਦਰਿਆ ਵਗ ਰਿਹਾ ਔਰ ਉਸ ਸਾਰੇ ਚੋਂ ਤੁਹਾਨੂੰ ਲੱਗਦਾ ਸੀ ਉਦੋਂ ਕਿ ਭਾਈ ਇਹ ਕੀ ਹੋ ਗਿਆ, ਕੀ ਸਾਡੇ ਨਾਲ ਵਾਪਰ ਗਿਆ। ਪਰ ਸਾਡੇ ਲਈ ਮਾਣਮੱਤਾ ਇਤਿਹਾਸ ਵੀ ਇਸ ਘੱਲੂਘਾਰੇ ਦੇ ਦੌਰ 'ਚ ਹੀ ਸ਼ੁਰੂ ਹੁੰਦਾ ਹੈ। ਇਸ ਗੱਲ ਦਾ ਧਿਆਨ ਰਹੇ ਕਿ ਜੰਗਾਂ ਜਾਂ ਘੱਲੂਘਾਰੇ ਸਿਰਫ ਦੁੱਖ ਜਾਂ ਅਫਸੋਸ ਲਈ ਨਹੀਂ ਹੁੰਦੇ, ਇਹਨਾਂ ਚੋਂ ਫਿਰ ਕ੍ਰੀਏਸ਼ਨਸ ਵੀ ਨਿਕਲਦੀਆਂ ਨੇ, ਇਹਨਾਂ ਚੋਂ ਜ਼ਿੰਦਗੀ ਵੀ ਕੌਮਾਂ ਦੀ ਨਿਕਲਦੀ ਹੈ। ਜਿਵੇਂ ਕਰਬਲਾ ਦੇ ਬਾਰੇ ਅਕਸਰ ਇੱਕ ਉਰਦੂ ਸ਼ਾਇਰ ਦਾ ਇਹ ਸ਼ੇਅਰ ਕੋਟ ਕੀਤਾ ਜਾਂਦਾ ਹੈ ਕਿ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ। ਔਰ ਸਿੱਖਾਂ ਦੀ ਤਾਂ ਟ੍ਰੈਡੀਸ਼ਨ ਦੇ ਵਿੱਚ ਜਦੋਂ ਮੀਰ ਮਨੂ ਦੇ ਜ਼ਮਾਨੇ 'ਚ ਜ਼ੁਲਮਾਂ ਦੀ ਸਿਖਰ ਸੀ,
ਘੱਲੂਘਾਰੇ 18ਵੀਂ ਸਦੀ 'ਚ ਵੀ ਵਾਪਰ ਰਹੇ ਸੀ, ਉਹ ਮੁਗਲ ਹੋਣ, ਅਫਗਾਨ ਜਿਹੜੇ ਨੇ ਅਬਦਾਲੀ ਹੋਏ, ਤੇ ਸਿੱਖ ਉਦੋਂ ਵੀ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਇਹੀ ਪੜ੍ਹਦੇ ਸੀ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ। ਕਿ ਅਸੀਂ ਜਿਉਂ-ਜਿਉਂ ਸਾਡਾ ਜਿਵੇਂ ਸੋਏ ਹੁੰਦੇ ਨੇ ਵੱਧਦੇ ਜਾਂਦੇ ਨੇ, ਜਿੰਨਾ ਉਹਨਾਂ ਨੂੰ ਤੁਸੀਂ ਕੱਟਦੇ ਹੋ ਕਿ ਭਾਈ ਜਿੰਨਾ ਮਰਜ਼ੀ ਸਾਨੂੰ ਮਾਰ ਲਓ, ਛਾਂਗ ਲਓ, ਅਸੀਂ ਵੱਧਦੇ ਹੀ ਜਾਣਾ, ਕਿਉਂਕਿ ਇਹ ਸਪਿਰਿਟ ਹੈ ਜਿਹੜਾ ਸ਼ਹੀਦਾਂ ਦਾ ਡੁੱਲਿਆ ਖੂਨ ਹੁੰਦਾ ਹੈ, ਉਹ ਤੁਹਾਨੂੰ ਕੌਮਾਂ ਨੂੰ ਜ਼ਿੰਦਗੀ ਦਿੰਦਾ ਹੈ। ਔਰ ਫੈਜ਼ ਅਹਿਮਦ ਫੈਜ਼ ਦੇ ਸ਼ੇਅਰ ਨਾਲ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਦਾ कि जिस हज से कोई मक्तल में गया वो शान सलामत रहती है, इस जां की तो कोई बात नहीं, ये जां तो आनी जानी है। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਿੱਖਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 8558786333। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਦੂਸਰੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ, ਉਸ ਦੇ ਵਿੱਚ ਗੱਲਬਾਤ ਕਰਾਂਗੇ। ਔਰ ਸਾਡੇ ਦਰਸ਼ਕਾਂ ਨੂੰ ਜਿਸ ਤਰ੍ਹਾਂ ਕਿ ਉਹਨਾਂ ਨੇ ਪੁੱਛਿਆ ਹੈ ਕਿ ਘੱਲੂਘਾਰਾ ਦਾ ਮਤਲਬ ਕੀ ਹੈ, ਔਰ ਘੱਲੂਘਾਰਾ ਜਾਂ ਜਿਸ ਨੂੰ ਹਿਊਮਨ ਰਾਈਟਸ ਦੀ ਡੈਫੀਨੇਸ਼ਨ ਵਿੱਚ ਜੈਨੋਸਾਈਡ ਕਿਹਾ ਜਾਂਦਾ ਹੈ, ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰ ਨੇ? ਦੇਖੋ, ਜ਼ਾਹਰ ਹੈ ਕਿ ਸਾਡੇ ਲਈ, ਸਿੱਖ ਕੌਮ ਲਈ ਘੱਲੂਘਾਰਾ ਲਫ਼ਜ਼ ਕੋਈ ਨਵਾਂ ਨਹੀਂ ਹੈ। 18ਵੀਂ ਸਦੀ ਦੇ ਵਿੱਚ ਇਹ ਸ਼ਬਦ, ਇਹ ਲਫ਼ਜ਼ ਘੜਿਆ ਗਿਆ ਜਦੋਂ ਕਿ ਸਿੱਖਾਂ ਨੂੰ ਵੇਲੇ ਦੀਆਂ ਹਕੂਮਤਾਂ ਵੱਲੋਂ ਜਿਹੜਾ ਉਹ ਐਲਾਨਿਆ ਗਿਆ ਬਾਗੀ, ਉਹਨਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਉਹਨਾਂ ਦੀ ਸੂਹ ਦੇਣ ਵਾਲੇ ਨੂੰ, ਉਹਨਾਂ ਦਾ ਸਿਰ ਵੱਢ ਕੇ ਲਿਆਉਣ ਵਾਲਿਆਂ ਨੂੰ ਜਾਂ ਉਹਨਾਂ ਨੂੰ ਗ੍ਰਿਫਤਾਰ ਕਰਾਉਣ ਵਾਲਿਆਂ ਨੂੰ ਇਨਾਮ ਦਿੱਤੇ ਗਏ। ਔਰ 18ਵੀਂ ਸਦੀ ਦਾ ਇੱਕ ਵੱਡਾ ਦੌਰ, ਉਹ ਬੇਸ਼ੱਕ ਮੁਗਲਿਆ ਹਕੂਮਤ ਦਾ ਦੌਰ ਹੋਏ ਜਾਂ ਉਸ ਤੋਂ ਬਾਅਦ ਅਸੀਂ ਜਿਹੜਾ ਉਹ ਹਮਲਾਵਰਾਂ ਦਾ ਦੌਰ ਦੇਖਦੇ ਹਾਂ, ਕਿਉਂਕਿ ਪੰਜਾਬ ਕਦੇ ਮੁਗਲਿਆ ਹਕੂਮਤ ਦੇ ਥੱਲੇ ਸੀ, ਫਿਰ ਅਫਗਾਨ ਸਾਮਰਾਜ ਦਾ ਹਿੱਸਾ ਵੀ ਬਣਿਆ। ਅਹਿਮਦ ਸ਼ਾਹ ਅਬਦਾਲੀ, ਉਹਦਾ ਬੇਟਾ ਤੈਮੂਰ, ਔਰ ਫਿਰ ਉਹਦਾ ਬੇਟਾ ਸ਼ਾਹਜਮਾਨ। ਸੋ ਇਹ ਸਾਰੇ ਦੌਰ ਦੇ ਵਿੱਚ ਜਦੋਂ ਕਿ ਬੇਸ਼ੱਕ ਸਾਡੀ ਗਿਣਤੀ ਥੋੜੀ ਸੀ, ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਹੀ ਘਰ ਸੀ, ਲੇਕਿਨ ਇੱਕ ਰਿਜ਼ੋਲਵ ਸੀ ਕਿ ਅਸੀਂ ਇਸ ਧਰਤੀ ਦੇ ਪੁੱਤਰ ਪੁੱਤਰੀਆਂ ਔਰ ਅਸੀਂ ਇਸ ਧਰਤੀ ਦੀ ਇੱਜ਼ਤ ਨੂੰ, ਇਸ ਧਰਤੀ ਦੇ ਰਿਸੋਰਸਿਸ ਨੂੰ, ਧਰਤੀ ਦੇ ਲੋਕਾਂ ਦੇ ਲਈ ਰੱਖਣਾ ਹੈ। ਪੰਜਾਬ ਦੌਲਤ ਯਾਹੀ ਤੇ ਸਿੱਖ ਖਾਂ ਹੈ, ਦੱਖਣੀ ਪੱਛਮੀ ਕਿਮ ਲੈ ਜਾਏ। ਇਹ ਸਾਰੇ ਹਮਲਾਵਰ ਪੱਛਮ ਵੱਲੋਂ ਆਉਂਦੇ ਸੀ, ਦੱਖਣ ਦੇ ਮਰਾਠੇ, ਕਿਉਂਕਿ ਇੱਕ ਸਟੇਜ ਤੇ ਮਰਾਠਿਆਂ ਨੇ ਵੀ 2-3 ਸਾਲ ਆ ਕੇ ਪੰਜਾਬ ਦੇ ਉੱਤੇ ਕਬਜ਼ਾ ਜਮਾ ਕੇ ਰੱਖਿਆ। ਔਰ ਜਦੋਂ 1757 ਦੇ ਵਿੱਚ ਪਾਣੀਪਤ ਦੀ ਲੜਾਈ 'ਚ ਅਬਦਾਲੀ ਨੇ ਉਹਨਾਂ ਨੂੰ ਡਿਫੀਟ ਕੀਤਾ ਤੇ ਮਰਾਠਿਆਂ ਤੋਂ ਜਾਨ ਬਚੀ। ਅਦਰਵਾਈਜ਼ ਮਰਾਠਿਆਂ ਦੇ ਜ਼ੁਲਮਾਂ ਬਾਰੇ ਵੀ ਪੰਜਾਬ ਦੇ ਵਿੱਚ ਇੱਕ ਇਹ ਬੋਲੀ ਹੈ, ਅਜੇ ਆਏ ਮਰਹੱਟੇ ਜਿਨ੍ਹਾਂ ਵਸਦੇ ਵੀ ਪੱਟੇ। ਤੋ ਜ਼ਾਹਰ ਹੈ ਕਿ ਸਾਡੇ ਲਈ ਇਹ ਘੱਲੂਘਾਰਾ, ਪਰ ਉਦੋਂ ਇਹ ਸੀ ਕਿ ਭਾਈ ਇਹ ਘੱਲੂਘਾਰੇ ਕਰਨ ਵਾਲੇ ਜਿਹੜੇ ਨੇ ਉਹ ਬਾਹਰੋਂ ਆਏ ਨੇ। ਅੰਗਰੇਜ਼ਾਂ ਦਾ 98 ਸਾਲ ਪੰਜਾਬ ਦੇ ਉੱਤੇ ਰਾਜ ਰਿਹਾ, ਉਹਨਾਂ ਨੇ
ਇੱਕ ਵੱਖਰੇ ਢੰਗ ਨਾਲ ਸਾਨੂੰ ਟੇਮ ਕੀਤਾ, ਮਰਸਨਰੀ ਵੀ ਬਣਾਇਆ, ਵਰਲਡ ਵਾਰਸ ਦੇ ਵਿੱਚ ਵੀ ਰਾ ਮਟੀਰੀਅਲ ਦੇ ਤੌਰ ਤੇ ਵਰਤਿਆ, ਪਰ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕਦੇ ਵੀ ਸਾਡੇ ਧਾਰਮਿਕ ਮਜ਼ਹਬੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ। ਮਹੰਤਾਂ ਰਾਹੀਂ ਉਹਨਾਂ ਨੇ ਕੀਤੀ ਇਨਡਾਇਰੈਕਟਲੀ, ਲੇਕਿਨ ਅੰਗਰੇਜ਼ੀ ਰਾਜ ਦੇ ਵੇਲੇ ਅਸੀਂ ਨਹੀਂ ਦੇਖਿਆ ਕਿ ਭਾਈ ਦਰਬਾਰ ਸਾਹਿਬ ਜਾਂ ਅਕਾਲ ਤਖਤ ਤੇ ਉਹ ਵੀ ਪੀਰੀਅਡ ਸੀ ਕਿ ਅਕਾਲੀ ਲਹਿਰ ਚੱਲ ਰਹੀ ਸੀ ਜਿਹੜੀ ਪੀਸਫੁਲ ਹੈ, ਪਰ ਨਾਲ ਦੇ ਨਾਲ ਬੱਬਰ ਅਕਾਲੀ ਲਹਿਰ ਵੀ ਸੀ ਜਿਹੜੀ ਕਿ ਵਾਇਲੈਂਟ ਸੀ, ਜਿਹੜੀ ਕਿ ਅੰਗਰੇਜ਼ਾਂ ਨੂੰ ਚੁਣ ਕੇ ਮਾਰਦੀ ਸੀ। ਔਰ ਉਹਨਾਂ ਦੇ ਵੀ ਬਹੁਤ ਸਾਰੇ ਬੱਬਰ ਅਕਾਲੀ ਕਈ ਵਾਰੀ ਦਰਬਾਰ ਸਾਹਿਬ ਜਾ ਕੇ ਰਹਿੰਦੇ ਸੀ, ਪਰ ਕਦੇ ਇਹ ਬਹਾਨਾ ਬਣਾ ਕੇ ਉਹਨਾਂ ਨੇ ਜਿਹੜਾ ਸਾਡੇ ਖਿਲਾਫ ਕੋਈ ਇਸ ਕਿਸਮ ਦੀ ਕਾਰਵਾਈ ਜਿਹਨੂੰ ਜੋ ਅਸੀਂ ਪਿਛਲੇ 72 ਸਾਲਾਂ 'ਚ ਇਨ ਜਨਰਲ ਔਰ ਪਿਛਲੇ ਜਿਹੜਾ 36 ਸਾਲਾਂ 'ਚ ਇਨ ਪਾਰਟਿਕੂਲਰ ਦੇਖਿਆ, ਇਹੋ ਜਿਹਾ ਨਹੀਂ ਵਾਪਰੇ। ਲੇਕਿਨ 15 ਅਗਸਤ 1947 ਨੂੰ ਸਾਡਾ ਇਸ ਕਿਸਮ ਦੇ ਦੁਸ਼ਮਣ ਦੇ ਨਾਲ ਵਾਹ ਪੈਣਾ ਸ਼ੁਰੂ ਹੋਇਆ, ਜਿਹਨੂੰ ਸਿੱਖ ਕੌਮ ਦਾ ਇੱਕ ਵੱਡਾ ਹਿੱਸਾ ਆਪਣਾ ਸਮਝਦੇ ਸੀ। ਔਰ ਇਹਨਾਂ ਨੇ ਵੀ ਸਾਨੂੰ ਇਹਨਾਂ 5 ਸਦੀਆਂ ਦੇ ਵਿੱਚ ਇਹ ਪਰਚਾ ਕੇ ਸਾਡੇ ਵੱਡੇ ਭਾਈ, ਸਾਡੀ ਖੜਕਧਾਰੀ ਬਾਂਹ, ਖੜਕਧਾਰੀ ਬੁਝਾ, ਇਹ ਸਾਰੇ ਜਿਹੜੇ ਨੇ ਉਹ ਜਿਹੜਾ ਸਾਨੂੰ ਇਹ ਗੁੰਮਰਾਹ ਕਰੀ ਰੱਖਿਆ। ਸੋ ਜ਼ਾਹਰ ਹੈ ਕਿ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਪਹਿਲਾ ਕ੍ਰਿਮੀਨਲ ਟ੍ਰਾਈਬ ਸਿੱਖਾਂ ਨੂੰ ਐਲਾਨਣਾ 10 ਅਕਤੂਬਰ 1947 ਨੂੰ ਇਹ ਸ਼ੁਰੂਆਤ ਸੀ। ਸੋ ਹੁਣ ਘੱਲੂਘਾਰਾ ਲਫ਼ਜ਼ ਅਕਸਰ ਜਿਹੜਾ ਜਦੋਂ ਤਾਂ ਦੋ ਧਿਰਾਂ ਬਹਾਦਰੀ ਦੇ ਨਾਲ ਇੱਕ ਦੂਜੇ ਦੇ ਨਾਲ ਆ ਕੇ ਟਕਰਾਉਂਦੀਆਂ ਨੇ, ਇੱਕ ਹਾਰ ਜਾਂਦੀ ਹੈ, ਇੱਕ ਜਿੱਤ ਜਾਂਦੀ ਹੈ, ਉਸ ਦੇ ਲਈ ਕੋਈ ਘੱਲੂਘਾਰਾ ਜਾਂ ਕੋਈ ਲਫ਼ਜ਼ ਅਸੀਂ ਕਦੇ ਨਹੀਂ ਇਸਤੇਮਾਲ। ਇਸ ਦੇ ਉਲਟ ਸਗੋਂ ਜਦੋਂ ਗੁਰੂ ਨਾਨਕ ਸਾਹਿਬ ਨੇ ਵੀ ਜੇ ਕਹਿਣਾ ਹੋਏ ਕਿ ਜੈਨੋਸਾਈਡ ਜਾਂ ਘੱਲੂਘਾਰਾ ਡਿਫਾਈਨ ਕਿਹਨੇ ਕੀਤਾ, ਇਹ ਮੈਂ ਸਮਝਦਾ ਕਿ ਬਾਬਾ ਗੁਰੂ ਨਾਨਕ ਸਾਹਿਬ ਨੇ ਇਹਨੂੰ ਡਿਫਾਈਨ ਕੀਤਾ ਜਦੋਂ ਬਾਬਰ ਦੀ ਫੌਜ ਹਮਲਾਵਰ ਹੁੰਦੀ ਹੈ 1521 ਦੇ ਵਿੱਚ, ਔਰ ਬਾਅਦ 1526 ਚ ਵੀ ਇਮਨਾ ਬਾਦਸ਼ਾਹ ਜਿਹੜਾ ਕਿ ਜਿਹਦਾ ਪਹਿਲਾ ਨਾਂ ਸੈਦਪੁਰ ਸੀ, ਔਰ ਕੋਈ ਬਾਬਰ ਨੇ ਕੋਈ ਹਿੰਦੂਆਂ ਦੇ ਨਾਲ ਟੱਕਰ ਨਹੀਂ ਲਈ। ਉਸ ਵੇਲੇ ਲੋਧੀ ਪਠਾਣਾ ਦਾ ਰਾਜ ਸੀ ਦਿੱਲੀ ਦੇ ਉੱਤੇ, ਔਰ ਜ਼ਾਹਰ ਹੈ ਕਿ ਬਾਦਸ਼ਾਹ ਇਬਰਾਹਿਮ ਲੋਧੀ ਦਾ ਪੀਰੀਅਡ ਸੀ ਜਦੋਂ ਬਾਬਰ ਨੇ ਲੋਧੀਆਂ ਨੂੰ ਡਿਫੀਟ ਦਿੱਤਾ, ਬਾਅਦ ਚ ਮੁਕੰਮਲ ਪਾਣੀਪਤ ਦੀ ਲੜਾਈ ਸੀ। ਲੇਕਿਨ ਉਹਦੀ ਬਿਗਨਿੰਗ ਉਧਰੋਂ ਹੁੰਦੀ ਹੈ ਇਮਨਾਬਾਦ ਦੇ ਵਿੱਚ, ਔਰ ਪਠਾਣਾ ਦੀਆਂ ਫੌਜਾਂ ਦੇ ਨਾਲ ਤੁਰਕ ਫੌਜ ਬਾਬਰ ਦੀ ਟਕਰਾਉਂਦੀ ਹੈ। ਲੇਕਿਨ ਜਿਹੜੇ ਫਿਰ ਜ਼ੁਲਮ ਬਾਬਰ ਦੀ ਫੌਜ ਵੱਲੋਂ ਆਮ ਲੋਕਾਂ ਦੇ ਕੀਤੇ ਜਾਂਦੇ ਨੇ, ਜਿਨ੍ਹਾਂ ਦੇ ਵਿੱਚ ਬਹੁ ਗਿਣਤੀ ਜਿਹੜੀ ਆ ਉਹ ਮੁਸਲਮਾਨਾਂ ਪਠਾਣਾ ਦੀ ਹੈ, ਜਿਨ੍ਹਾਂ ਬਾਰੇ ਗੁਰੂ ਸਾਹਿਬ ਦੀ ਜੇ ਮੈਂ ਉਹ ਬਾਣੀ ਕੋਟ ਕਰਾਂ ਤਾਂ ਕਾਫੀ ਵਕਤ ਲੱਗੇਗਾ, ਪਰ ਇਹਦੇ 'ਚ ਇੱਕ ਲਾਈਨ ਕਾਫੀ ਹੈ ਦੱਸਣ ਦੇ ਲਈ ਕਿ ਮੁਸਲਮਾਨੀਆਂ ਪੜ੍ਹੇ ਕਤੀਬਾਂ ਕਸ਼ਟ में करे खुदाए वे लालो, कि भी इन्नियां मुसलमान औरतां इन्ने कष्ट ने कि वो खुदा कर रही हैं, और ये जिहड़ी बाबर दी फौज है ये अन्नेवाह औरतां नूं जिहड़ी है भी अपनी उस जुल्म दा शिकार बना रही है। और उस सारे जदों गुरु साहब ने उस एमनाबाद दी लड़ाई नूं बयानिया, उहदे च गुरु साहब ने एक थां कहा कि जे शक्ता शक्ते को मारे तां मन रोस ना होए, कि दो पावरफुल ताकतां जे आपस ड्यूल करन, एक दूजे नूं मार ले, ते वो कहंदे ने कि मैनूं कोई दुख अफसोस नहीं होएगा, पर सकता शीहो मारे पै वगे खसमै सा परसोई। पर जे एक धिर शेर वांग बघियाड़ वांग आम जनता दे उत्ते टुट पे, शीं बन के टुट पे, ते फिर जिहड़ा ओहदा मालिक है उस इज्जड़ दा वो जवाबदेह होएगा कि उन्हें क्यों प्रोटेक्ट नहीं किया। सो ज़ाहिर है कि ये पहला डेफिनेशन है, इस तो पहला कि यूनाइटेड नेशंस दी कन्वेंशन अगेंस्ट जेनोसाइड आई या एथनिक क्लींजिंग या हॉलोकॉस्ट या दूजे लफज, ये तो सारे 20वीं सदी च आए ने, पर गुरु नानक साहब ने डिफाइन कर दिता है कि जिहड़ियां दो ताकतां जे उन्हां च कोई हार जांदा है, कोई मारिया जांदा है, नो रिग्रेट्स, नो अपॉलोजीज, कोई कंप्लेन नहीं। पर जदों एक धिर उन्हां नूं जिहड़े कि वार दा हिस्सा नहीं ने उन्हां नूं शिकार बनांदा है अपनी जुल्म दा, ते फिर रब दी जिहड़ी है दरगाह उहदे च भी एती मार पई कुरलाणे टैंकी दर्द ना आया। गुरु नानक साहब उस पीड़ नूं रब दी दरगाह च कहंदे ने कि देखो आम लोग किस हालत दे विच सफर कर रहे ने, और जिनके बंके घरी ना आया तिन किम रैण विहाणी, कि जिन्हां दे सोहणे शामां नूं घरी नहीं मुड़े
ਉਹਨਾਂ ਦੀ ਰਾਤ ਕਿਵੇਂ ਬੀਤੀ ਹੋਏਗੀ। ਸੋ ਮੈਂ ਸਮਝਦਾ ਹਾਂ ਕਿ ਇਹੀ ਡੈਫੀਨੇਸ਼ਨ ਹੈ। ਜਦੋਂ ਅਸੀਂ 18ਵੀਂ ਸਦੀ ਦੇ ਘੱਲੂਘਾਰਿਆਂ ਦੀ ਗੱਲ ਕਰਦੇ, ਉਹਨਾਂ 'ਚ ਵੀ ਵੱਡੀ ਗਿਣਤੀ 'ਚ ਮਰਨ ਵਾਲੀਆਂ ਔਰਤਾਂ, ਬੱਚੇ, ਬਜ਼ੁਰਗ ਸਨ ਜਿਹੜੇ ਕੰਬੈਟੈਂਟ ਨਹੀਂ ਸਨ। ਸੋ ਇਸੇ ਤਰ੍ਹਾਂ ਜਦੋਂ ਅਸੀਂ ਜੂਨ 84 ਦੇ ਘੱਲੂਘਾਰੇ ਦੀ ਗੱਲ ਕਰਦੇ, ਸਾਨੂੰ ਫਖਰ ਹੈ ਸੰਤ ਪਿੰਡਾਂ ਵਾਲੇ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਜਿਹੜੇ ਯੋਧੇ ਜੂਝੇ ਨੇ। ਲੇਕਿਨ ਜਿਵੇਂ ਫੌਜ ਨੇ ਆਮ ਲੋਕਾਂ ਨੂੰ, ਜਿਹਨਾਂ 'ਚ 90-90 ਸਾਲ ਦੇ ਬਜ਼ੁਰਗ ਨੇ, ਔਰਤਾਂ ਨੇ, ਛੋਟੇ-ਛੋਟੇ ਬੱਚੇ ਨੇ, ਉਹਨਾਂ ਨੂੰ ਆਪਣੇ ਜ਼ੁਲਮ ਦਾ ਸ਼ਿਕਾਰ ਬਣਾਇਆ। ਜਿਵੇਂ ਬ੍ਰਹਮ ਚਲਾਨੀ ਐਸੋਸੀਏਟਡ ਪ੍ਰੈਸ ਦੇ ਰਿਪੋਰਟਰ ਨੇ ਇਹ ਕਿਹਾ ਕਿ ਕਿਵੇਂ ਜਿਹੜੇ ਨੇ ਫੜ ਕੇ ਉਹਨਾਂ ਨੂੰ, ਜਿਹੜੇ ਪ੍ਰਿਜ਼ਨਰ ਆਫ ਵਾਰ ਸੀ, ਉਹਨਾਂ ਦੇ ਪੱਗਾਂ ਦੇ ਨਾਲ ਉਹਨਾਂ ਦੀਆਂ ਬਾਹਾਂ ਬੰਨ੍ਹ ਕੇ ਪੁਆਇੰਟ ਬਲੈਂਕ ਰੇਂਜ ਦੇ ਉੱਤੇ ਉਹਨਾਂ ਦੀ ਕਲਪਟੀ ਦੇ ਉੱਤੇ ਗੋਲੀ ਰੱਖ ਕੇ ਮਾਰਿਆ। 2 ਮਹੀਨੇ ਦੇ ਬੱਚੇ ਵੀ ਮਾਰੇ। ਸੋ ਇਹ ਜਿਹੜਾ ਐਨ ਬਲਾਕ ਕਤਲੇਆਮ ਹੈ। ਔਰ ਇਹੀ ਕੰਮ ਜਦੋਂ ਅਸੀਂ ਨਵੰਬਰ 84 ਨੂੰ ਘੱਲੂਘਾਰਾ ਕਹਿੰਦੇ ਤੇ ਭਾਰਤ ਭਰ ਦੇ ਵਿੱਚ ਗਲਾਂ 'ਚ ਟਾਇਰ ਪਾ ਕੇ ਬੇਗੁਨਾਹ ਦਾ ਮਾਰਨਾ, ਔਰਤਾਂ ਦੇ ਨਾਲ ਜਬਰ ਜਨਾਹ, ਛੋਟੇ-ਛੋਟੇ ਬੱਚੇ ਗੈਸਾਂ ਤੇ ਰੱਖ ਕੇ ਰੋਸਟ ਕਰ ਦੇਣੇ। ਸੋ ਇਹ ਜੈਨੋਸਾਈਡਸ ਨੇ। ਔਰ ਇਨਫੈਕਟ ਜਿਨ੍ਹਾਂ ਦੇ ਨਾਲ ਮੈਨੂੰ ਪੈਸ਼ਨ ਫॉर ਟਰੂਥ ਟੀਵੀ ਵਾਸ਼ਿੰਗਟਨ ਦੇ ਵਿੱਚ ਹੈ, ਪੈਨਲ ਡਿਸਕਸ਼ਨਸ ਦੇ ਵਿੱਚ ਵੀ ਮੌਕਾ ਬਣਦਾ ਰਿਹਾ ਗੱਲਬਾਤ ਦਾ। ਡਾਕਟਰ ਗ੍ਰੇਗਰੀ ਸਟੈਂਟਨ, ਇਹ ਅਮਰੀਕਨ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ ਲਾਅ ਦੇ, ਹੁਣ ਤਾਂ ਕਾਫੀ ਉਹਨਾਂ ਦੀ ਉਮਰ ਹੋਈ ਹੈ। ਪਹਿਲਾਂ ਇਹ ਸਟੇਟ ਡਿਪਾਰਟਮੈਂਟ ਦੇ ਵੀ ਐਡਵਾਈਜ਼ਰ ਸੀ। ਔਰ ਉਹਨਾਂ ਨੇ ਜੈਨੋਸਾਈਡ ਵਾਚ ਨਾਂ ਦੀ ਆਰਗੇਨਾਈਜੇਸ਼ਨ ਵੀ ਫਾਊਂਡ ਕੀਤੀ ਹੈ। ਔਰ ਉਹਨਾਂ ਨੇ ਜਿਹੜੇ ਨੇ 10 ਸਟੈਪ ਦਿੱਤੇ ਨੇ। ਜਦੋਂ ਹਾਲਾਂਕਿ ਉਹਨਾਂ ਨੇ ਇਹ ਦਿੱਤੇ ਉਦੋਂ 8 ਸਟੈਪ ਸੀ ਕਿ ਜੈਨੋਸਾਈਡ ਕੀ ਹੁੰਦਾ ਹੈ। ਕਿਉਂਕਿ ਜਿਹੜਾ ਸ਼ਬਦ ਘੱਲੂਘਾਰਾ ਹੈ, ਇਹਦੇ ਲਈ ਜ਼ਾਹਰ ਹੈ ਜਦੋਂ ਯਹੂਦੀਆਂ ਦੇ ਨਾਲ ਜ਼ੁਲਮ ਨਾਜ਼ੀਆਂ ਨੇ ਕੀਤੇ, ਉਹਨਾਂ ਨੇ ਲਫ਼ਜ਼ ਹੋਲੋਕਾਸਟ ਇਸਤੇਮਾਲ ਕੀਤਾ। ਔਰ ਉਹ ਕਿਸੇ ਨੂੰ ਹੋਲੋਕਾਸਟ ਲਫ਼ਜ਼ ਇਸਤੇਮਾਲ ਨਹੀਂ ਕਰਨ ਦਿੰਦੇ, ਜਿਵੇਂ ਉਹਨਾਂ ਦਾ ਹੀ ਟ੍ਰੇਡਮਾਰਕ ਹੈ। ਪਰ ਜਦੋਂ ਜੋ ਬੋਸਨੀਆ ਦੇ ਮੁਸਲਮਾਨਾਂ ਨਾਲ ਸਰਬਾਂ ਨੇ ਕੀਤਾ, ਉਦੋਂ ਲਫ਼ਜ਼ ਐਥਨਿਕ ਕਲੀਨਜ਼ਿੰਗ ਇਸਤੇਮਾਲ ਹੋਇਆ। ਜਦੋਂ ਰਵਾਂਡਾ ਦੇ ਵਿੱਚ 2 ਟ੍ਰਾਈਬ ਹੁਟਸੀ ਟੁਟਸੀ ਮਿਲੀਅਨਸ ਜਿਹੜੇ ਨੇ ਉਹ ਮਾਰੇ ਗਏ ਇੱਕ ਟ੍ਰਾਈਬ ਦੇ ਦੂਜੇ ਵੱਲੋਂ, ਉਦੋਂ ਵੀ ਲਫ਼ਜ਼ ਜਿਹੜਾ ਜੈਨੋਸਾਈਡ ਜ਼ਿਆਦਾ ਇਸਤੇਮਾਲ ਹੋਇਆ। ਔਰ ਐਥਨਿਕ ਕਲੀਨਜ਼ਿੰਗ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਹੁਣ ਜੋ ਰੋਹਿੰਗਿਆ ਮੁਸਲਮਾਨਾਂ ਦੇ ਨਾਲ ਮਿਆਂਮਾਰ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ, ਉਹ ਵੀ ਜੈਨੋਸਾਈਡ ਵੀ ਹੈ, ਐਥਨਿਕ ਕਲੀਨਜ਼ਿੰਗ ਵੀ ਹੈ। ਜੋ ਕਸ਼ਮੀਰੀਆਂ ਦੇ ਨਾਲ ਲਗਾਤਾਰਤਾ ਦੇ ਨਾਲ ਕੀਤਾ ਜਾ ਰਿਹਾ, ਇਹ ਵੀ ਜੈਨੋਸਾਈਡ ਐਥਨਿਕ ਕਲੀਨਜ਼ਿੰਗ ਹੈ। ਔਰ ਜੋ ਸਿੱਖਾਂ ਦੇ ਨਾਲ ਜੂਨ 84 ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਕੇ ਪਿਛਲੇ 36 ਸਾਲ ਤੋਂ ਜਾਰੀ ਹੈ, ਇਹ ਉਸ ਸਾਰੇ ਦਾ ਵਿੱਚ ਫਿੱਟ ਹੁੰਦਾ ਹੈ ਜਿਹੜੀ ਕਿ ਯੂਨਾਈਟਿਡ ਨੇਸ਼ਨਸ ਨੇ ਜੈਨੋਸਾਈਡ ਦੀ ਨੂੰ ਡਿਫਾਈਨ ਕੀਤਾ ਹੈ, ਜਾਂ ਜਿਸ ਨੂੰ ਅਸੀਂ ਘੱਲੂਘਾਰਾ ਕਹਿੰਦੇ ਹਾਂ। ਔਰ ਡਾਕਟਰ ਗ੍ਰੈਗਰੀ ਨੇ ਜਿਹੜੀਆਂ ਮੁੱਖ ਤੌਰ ਦੇ ਉੱਤੇ ਜਿਹੜੀਆਂ ਸਟੇਜਸ ਦਿੱਤੀਆਂ ਨੇ, ਉਹਦੇ ਤੇ ਮੈਂ ਵਕਤ ਬੜਾ ਲਿਮਿਟਡ ਹੈ, ਲੇਕਿਨ ਮੈਂ ਚਾਹਾਂਗਾ ਕਿਉਂਕਿ ਇਹ ਇੱਕ ਸਾਡੇ ਲਈ ਸਬਕ ਵੀ ਹੁੰਦਾ ਹੈ ਕਿ ਭਾਈ ਜਿਨ੍ਹਾਂ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਜਿਨ੍ਹਾਂ ਕੌਮਾਂ ਦਾ ਜੈਨੋਸਾਈਡ ਹੁੰਦਾ ਹੈ ਉਹ ਮਾਈਨੋਰਿਟੀ ਚ ਹੁੰਦੀਆਂ ਨੇ, ਅਕਲੀਅਤਾਂ ਹੁੰਦੀਆਂ, ਔਰ ਮੈਜੋਰਿਟੀ ਨੂੰ ਤਿਆਰ ਕਰਨ ਦੇ ਲਈ ਕਿ ਭਾਈ ਉਹਨਾਂ ਨੇ ਜਿਹੜਾ ਉਹ ਮਾਰਨਾ, ਉਸ ਅਕਲੀਅਤ ਨੂੰ ਇੱਕ ਮਾਹੌਲ ਸਿਰਜਿਆ ਜਾਂਦਾ ਹੈ। ਉਸ ਮਾਹੌਲ ਦਾ ਪਹਿਲਾ ਜਿਹੜੀ ਡੈਫੀਨੇਸ਼ਨ ਡਾਕਟਰ ਗ੍ਰੈਗਰੀ ਨੇ ਦਿੱਤੀ, ਪਹਿਲਾ ਸਟੈਪ ਉਹ ਕਲਾਸੀਫਿਕੇਸ਼ਨ ਹੁੰਦਾ ਹੈ। ਕਲਾਸੀਫਿਕੇਸ਼ਨ ਇਹ ਹੈ ਕਿ ਤੁਸੀਂ ਐਥਨੀਸਿਟੀ, ਰੇਸ, ਰਿਲੀਜਨ, ਨੈਸ਼ਨੈਲਿਟੀ, ਜੈਨੋਸਾਈਡ ਉਹ ਸਾਰੇ ਚ ਇਹ ਕਰ ਦਿਓ ਅਸ ਐਂਡ ਦੈਮ। ਜੀ ਇੱਕ ਪਾਸੇ ਅਸੀਂ ਹੈ, ਜਿਵੇਂ ਹੁਣ ਕਹਿ ਰਹੇ ਨੇ 200 ਮਿਲੀਅਨ ਭਾਰਤ ਦੇ ਮੁਸਲਮਾਨਾਂ ਨੂੰ ਕਿ ਜੀ ਇਹੀ ਨੇ ਜੋ ਸਾਡੀਆਂ ਬੋਝ ਨੇ, ਮੁਸ਼ਕਲਾਂ ਨੇ, ਉਹਦਾ ਰੀਜ਼ਨ ਇਹੀ ਨੇ। ਜਿਵੇਂ ਨਾਜ਼ੀਆਂ ਨੇ ਹਰ ਚੀਜ਼ ਦੇ ਲਈ ਯਹੂਦੀਆਂ ਨੂੰ ਜ਼ਿੰਮੇਵਾਰ ਦੱਸਿਆ, ਜਾਂ ਜਿਪਸੀਆਂ ਨੂੰ ਕਿਹਾ ਵੀ ਵੇਲੜ ਖਾਣ ਵਾਲੇ ਨੇ, ਜਾਂ ਇੰਡੀਅਨ ਹਕੂਮਤ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਤੋਂ ਪਹਿਲਾਂ ਜੂਨ 84 ਦੇ ਫੁੱਲ ਸਕੇਲ ਹਮਲੇ ਤੋਂ ਪਹਿਲਾਂ ਮੀਡੀਆ ਰਾਹੀਂ ਇਹ ਮਾਹੌਲ ਸਿਰਜਿਆ ਕਿ ਆਤੰਕਵਾਦੀ ਨੇ, ਅਲਗਾਵਵਾਦੀ ਨੇ, ਉਗਰਵਾਦੀ ਨੇ, ਦੇਸ਼ ਨੂੰ ਤੋੜਨਾ ਚਾਹੁੰਦੇ ਨੇ। ਸੋ ਇਹ ਪਹਿਲਾ ਸਟੈਪ ਹੈ ਜਿਹਦੇ ਚ ਕਿ ਜਿਹੜਾ ਅਸ ਵਰਸਸ ਦੈਮ ਹੈ। ਫਿਰ ਦੂਸਰਾ ਸਟੈਪ ਹੈ ਸਿੰਬੋਲਾਈਜੇਸ਼ਨ, ਕਿ ਭਾਈ ਤੁਸੀਂ ਉਹਨੂੰ ਬਣਾਉਂਦੇ ਹੋ, ਉਸ ਕਲਾਸੀਫਿਕੇਸ਼ਨ ਜਿਹੜੀ ਤੁਸੀਂ ਕਰ ਦਿੱਤੀ ਉਹਦੇ ਲਈ ਤੁਸੀਂ ਸਿੰਬਲ ਬਣਾਉਂਦੇ ਹੋ। ਜਿਵੇਂ
ਉਹਨਾਂ ਨੇ ਨਾਜ਼ੀਆਂ ਨੇ ਕਿਹਾ ਜੀ ਯਹੂਦੀ ਉਹ ਬੰਨਣ ਆਪਣਾ ਤਾਰਾ ਆਪਣੇ ਉੱਤੇ, ਜਾਂ ਯੈਲੋ ਸਟਾਰ ਜਿਊਜ਼ ਨੂੰ ਨਾਜ਼ੀ ਰੂਲ ਵਾਲਿਆਂ ਨੇ ਯੈਲੋ ਸਟਾਰ ਕਿਹਾ, ਜਾਂ ਖਮੇਰ ਰਫ ਨੇ ਕੰਬੋਡੀਆ ਦੇ ਵਿੱਚ ਜਿਹੜਾ ਉਹਨਾਂ ਨੂੰ ਕਿਹਾ ਵੀ ਤੁਸੀਂ ਨੀਲੇ ਸਕਾਰਫ ਬੰਨੋ। ਔਰ ਇਸੇ ਤਰ੍ਹਾਂ ਸਿੱਖਾਂ ਦੇ ਲਈ ਤਾਂ ਕਹਿਣ ਦੀ ਲੋੜ ਹੀ ਨਹੀਂ ਸੀ, ਕਿਉਂਕਿ ਸਾਡੇ ਸਿਰਾਂ ਤੇ ਪੱਗਾਂ, ਕੇਸ ਦਾੜੀਆਂ, ਉਹਨਾਂ ਨੇ ਇਹ ਨਹੀਂ ਦੇਖਿਆ ਵੀ ਸਿੱਖ ਕਾਂਗਰਸੀ ਹੈ, ਇਹ ਨਾਮਧਾਰੀ ਹੈ, ਇਹ ਨਿਰੰਕਾਰੀ ਹੈ, ਕੀ ਹੈ ਪਛਾਣ। ਈਵਨ ਜਿਹਦੇ ਸਿਰ ਤੇ ਪੱਗ ਵੀ ਨਹੀਂ ਸੀ ਉਹਨੂੰ ਪਤਾ ਵੀ ਸਿੱਖ ਕੜਾ ਪਾਉਂਦੇ ਨੇ। ਸੋ ਆਲਰੇਡੀ ਇਹ ਸੀ ਕਿ ਇਹ ਸਿੱਖ ਹੈ। ਜਾਂ ਕਿਸੇ ਦੇ ਘਰ ਦੇ ਬਾਹਰ ਜਾਂ ਟਰੱਕ ਦੇ ਉੱਤੇ ਜੇ ਖੰਡੇ ਦਾ ਨਿਸ਼ਾਨ ਹੈ, ਭਾਵੇਂ ਉਹ ਟਰਾਂਸਪੋਰਟ ਹਿੰਦੂਆਂ ਦੀ ਹੈ, ਉਹ ਖੰਡਾ ਡਰਾਈਵਰ ਨਹੀਂ ਬਣਾਇਆ ਹੋਇਆ ਜਿਹੜਾ ਸਿੱਖ ਹੈ, ਜਾਂ ਡਰਾਈਵਰ ਹਿੰਦੂ ਹੈ, ਉਸ ਕੰਪਨੀ ਦਾ ਮਾਲਕ ਸਿੱਖ ਹੈ, ਉਹਨੂੰ ਵੀ ਇਹ ਹੈ ਕਲਾਸੀਫਿਕੇਸ਼ਨ ਤੋਂ ਬਾਅਦ ਜਿਹੜਾ ਸਿੰਬੋਲਿਜ਼ਮ ਹੈ, ਸਿੰਬੋਲਾਈਜੇਸ਼ਨ। ਫਿਰ ਹੈ ਕਿ ਡਿਸਕ੍ਰਿਮੀਨੇਸ਼ਨ। ਜਦੋਂ ਤੁਸੀਂ ਕਲਾਸੀਫਾਈ ਕਰ ਲਿਆ, ਉਹਨੂੰ ਸਿੰਬੋਲਾਈਜ਼ ਕਰ ਲਿਆ, ਫਿਰ ਤੁਸੀਂ ਉਹਨਾਂ ਦੇ ਲਈ ਨੈਗੇਟਿਵ ਜਿਹੜੀ ਹੈ ਡਿਸਕ੍ਰਿਮੀਨੇਸ਼ਨ ਵਰਤੋ, ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਸਿਵਲ ਰਾਈਟ ਖੋਲੋ। ਔਰ ਜਿਵੇਂ ਭਾਰਤ ਦੇ ਵਿੱਚ ਤੁਸੀਂ ਡਿਸਕ੍ਰਿਮੀਨੇਸ਼ਨ ਭਾਈ ਕੋਈ ਅਹੁਦੇ ਦੇ ਲਈ ਸਿੱਖ ਨੇ ਵੀ ਅਪਲਾਈ ਕੀਤਾ ਹੈ, ਹਿੰਦੂ ਨੇ ਵੀ ਕੀਤਾ ਹੈ, ਮੁਸਲਮਾਨ ਨੇ ਵੀ ਕੀਤਾ ਹੈ। ਹਿੰਦੂ ਦੀ ਘੱਟ ਹੈ ਕਾਬਲੀਅਤ, ਉਹਨੂੰ ਰੱਖੋ, ਸਿੱਖ ਔਰ ਮੁਸਲਮਾਨ ਨੂੰ ਬਾਹਰ ਕੱਢ ਦਿਓ। ਜਾਂ ਜਿਵੇਂ ਹੁਣ ਕਸ਼ਮੀਰ ਦੇ ਵਿੱਚ ਉਹ ਡੈਮੋਗ੍ਰਾਫਿਕਸ ਬਦਲ ਕੇ ਨੌਕਰੀਆਂ ਜਿਹੜੀਆਂ ਨੇ ਉਹ ਹਿੰਦੂਆਂ ਨੂੰ ਜਾਂ ਕਸ਼ਮੀਰੀ ਪੰਡਤਾਂ ਨੂੰ ਦੇਣ ਦਾ ਪ੍ਰਬੰਧ ਕਰ ਰਹੇ ਨੇ। ਸੋ ਇਹ ਜਿਹੜਾ ਪਾਰਟ ਹੈ, ਜਦੋਂ ਲੋਕਾਂ ਦੇ ਵਿੱਚ ਇੱਕ ਤਬਕੇ ਨੂੰ ਤੁਸੀਂ ਕਲਾਸੀਫਾਈ ਕਰ ਲਿਆ, ਉਹਦੇ ਨਾਲ ਡਿਸਕ੍ਰਿਮੀਨੇਸ਼ਨ ਜਿਹੜੀ ਹੈ, ਔਰ ਇਹ ਬਹੁਤ ਸਾਰੀਆਂ ਅਕਲੀਤਾਂ ਅਮਰੀਕਾ 'ਚ ਵੀ ਜਦੋਂ ਹੁਣ ਬਲੈਕ ਲਾਈਫ ਫਸਟ ਹੋ ਰਿਹਾ, ਜ਼ਾਹਰ ਹੈ ਕਿ ਭਾਈ ਉਹੀ ਕਾਨੂੰਨ ਹੁੰਦਾ ਹੈ ਜਿਹੜੀ ਇੰਨੀ ਵੱਡੀ ਡੈਮੋਕ੍ਰੇਸੀ ਹੈ। ਉੱਥੇ ਤੁਸੀਂ ਜੇ ਕਾਲਾ ਗੋਰਾ ਅਫਸਰ ਹੈ, ਉਹੀ ਜੇ ਗੋਰਾ ਹੁੰਦਾ ਤੇ ਉਹਦੇ ਨਾਲ ਉਹਦਾ ਸਲੂਕ ਵੱਖਰਾ ਹੋਣਾ ਸੀ। ਇਹ ਡਿਸਕ੍ਰਿਮੀਨੇਸ਼ਨ ਹੈ ਜਿਹੜੀ ਬਿਲਟ ਇਨ ਵੀ ਹੁੰਦੀ ਹੈ ਤੇ ਜਿੱਥੇ ਸਿਸਟਮ ਵੀ ਉਹਨੂੰ ਐਨਕਰੇਜ ਕਰਦਾ। ਅਮਰੀਕਾ 'ਚ ਘੱਟੋ ਘੱਟ ਸਿਸਟਮ ਐਨਕਰੇਜ ਨਹੀਂ ਕਰਦਾ। ਇੱਥੇ ਤੁਹਾਡੇ ਡਿਸਕ੍ਰਿਮੀਨੇਟਰੀ ਕਮਿਸ਼ਨ ਬਣੇ ਹੋਏ ਨੇ, ਇਕੁਅਲ ਅਪਰਚੁਨਿਟੀ ਕਮਿਸ਼ਨ ਨੇ। ਜੇ ਤੁਹਾਡੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਤੁਸੀਂ ਕਹਿ ਸਕਦੇ ਹੋ ਜੀ ਮੈਨੂੰ ਇਹ ਫਾਇਰ ਕੀਤਾ ਜੌਬ ਤੋਂ ਮੇਰੇ ਧਰਮ ਕਰਕੇ, ਔਰ ਉਹ ਸੁਣਵਾਈ ਵੀ ਹੁੰਦੀ ਹੈ। ਔਰ ਦੂਸਰਾ ਫਿਰ ਚੌਥਾ ਡੀਹਿਊਮਨਾਈਜੇਸ਼ਨ। ਤੁਸੀਂ ਕਹੋ ਜੀ ਇਹਨਾਂ ਨੂੰ ਮਾਰਨਾ ਜਿਹੜਾ ਨਾ, ਜਿਵੇਂ ਜੂਨ 84 ਦੇ ਵੇੜੇ ਜਾਂ ਦੂਜੇ ਉੱਥੇ ਕਹਾਣੀਆਂ ਸੀ ਕਿ ਜੀ ਇੱਕ ਹਿੰਦੂ ਕਹਿ ਰਿਹਾ ਮੀਟਿੰਗ 'ਚ, ਉਹਨੂੰ ਕਹਿੰਦਾ ਤੂੰ ਲੇਟ ਕਿਉਂ ਆਇਆ? ਉਹ ਕਹਿੰਦਾ ਜੀ ਮੈਂ ਤੁਰਨ ਲੱਗਾ ਤੇ ਮੈਨੂੰ ਇੱਕ ਸਿੱਖ ਵੀ ਨਜ਼ਰ ਆ ਗਿਆ ਤੇ ਇੱਕ ਸੱਪ ਵੀ ਤੁਰਿਆ ਜਾਂਦਾ ਸੀ। ਉਹ ਕਹਿੰਦਾ ਫਿਰ ਤੂੰ ਕੀ ਕੀਤਾ? ਕਹਿੰਦਾ ਵੀ ਪਹਿਲਾਂ ਮੈਂ ਸਿੱਖ ਨੂੰ ਮਾਰਿਆ, ਫਿਰ ਮੈਂ ਸੱਪ ਨੂੰ ਮਾਰਿਆ, ਕਿ ਵੀ ਸਿੱਖ ਜਿਹੜਾ ਹੈ ਉਹ ਸੱਪ ਤੋਂ ਵੀ ਜ਼ਿਆਦਾ ਖਤਰਨਾਕ ਹੈ। ਇਹ ਹੈ ਜਦੋਂ ਕਿ ਤੁਸੀਂ ਡੀਹਿਊਮਨਾਈਜ਼ ਕਰਦੇ ਹੋ। ਜਾਂ ਅਮਿਤ ਸ਼ਾਹ ਨੇ ਅਸਾਮ ਦੇ ਵਿੱਚ ਕਿਹਾ ਕਿ ਜਿਹੜੇ ਸਾਰੇ ਨੇ ਮੁਸਲਮਾਨ ਇਹ ਟਰਮਾਈਟਸ ਨੇ, ਸਿਉਂਕ ਨੇ, ਕਿ ਵੀ ਤੁਸੀਂ ਜਾਂ ਯਹੂਦੀਆਂ ਬਾਰੇ ਉਹਨੂੰ ਰੈਟ ਕਹਿੰਦੇ ਸੀ, ਜੂਡਨ ਰੈਟਸ, ਕਿ ਵੀ ਮਾਰ ਦਿਓ ਇਹਨਾਂ ਨੂੰ, ਇਹ ਚੂਹੇ ਨੇ। ਸੋ ਜੇ ਮਾਰਨਾ, ਸੱਪ ਨੂੰ ਮਾਰਨਾ ਔਰ ਸਿੱਖ ਨੂੰ ਮਾਰਨਾ ਜਿਹੜਾ ਇੱਕ ਬਰਾਬਰ ਹੈ, ਰਾਦਰ ਸਿੱਖ ਨੂੰ ਮਾਰਨਾ ਪ੍ਰੈਫਰੇਬਲ ਹੈ। ਜਾਂ ਮੁਸਲਮਾਨ ਭਾਰਤ ਦੇ ਵਿੱਚ ਸਿਉਂਕ ਨੇ, ਅਮਿਤ ਸ਼ਾਹ ਜਿਹੜਾ ਹੋਮ ਮਿਨਿਸਟਰ ਹੈ, ਤੇ ਇਹ ਹੈ ਡੀਹਿਊਮਨਾਈਜ਼ ਕਰਨਾ। ਫਿਰ ਹੈ ਆਰਗੇਨਾਈਜੇਸ਼ਨ। ਤੁਸੀਂ ਜਦੋਂ ਉਹਨਾਂ ਦੀ ਨਸਲਕੁਸ਼ੀ ਕਰਨੀ ਹੈ, ਤੁਹਾਡੇ ਕੋਲ ਜਥੇਬੰਦੀ ਚਾਹੀਦੀ ਹੈ, ਔਰ ਉਹ ਆਰਗੇਨਾਈਜੇਸ਼ਨ RSS ਦੇ ਰੂਪ 'ਚ, ਜਿਵੇਂ ਉਹਨਾਂ ਨੇ ਨਵੰਬਰ 84 'ਚ ਸਰਕਾਰ, ਉਹਨਾਂ ਦੇ ਵਜ਼ੀਰ ਜਿਨ੍ਹਾਂ ਨੇ ਪੂਰਾ ਪ੍ਰਬੰਧ ਕੀਤਾ, ਔਰ ਕਿਵੇਂ ਉਹਨਾਂ ਨੇ ਟਾਰਗੇਟ ਕੀਤਾ ਆਰਗੇਨਾਈਜੇਸ਼ਨ, ਪਹਿਲਾਂ ਮਾਰਕ ਕੀਤੇ ਸਿੱਖਾਂ ਦੇ ਘਰ ਨੇ। ਔਰ ਜੂਨ 84 ਦੀ ਨਸਲਕੁਸ਼ੀ 'ਚ ਅਸੀਂ ਦੇਖਦੇ ਹਾਂ ਗੁਰਦੁਆਰੇ ਮਾਰਕ ਨੇ, ਇਹ ਇਤਿਹਾਸਕ ਗੁਰਦੁਆਰੇ, ਇੱਥੇ ਸਿੱਖਾਂ ਨੇ ਇਕੱਠੇ ਹੋਣਾ। ਦਿਨ ਵੀ ਜਿਹੜਾ 3 ਜੂਨ ਦਾ ਚੁਣਿਆ। ਸੋ ਇਹ ਹੈ ਕਿ ਉਹਦੇ 'ਚ ਫਿਰ ਹਿੰਦੂ ਭੀੜਾਂ ਜਿਵੇਂ ਨਵੰਬਰ 84 'ਚ ਕਰ ਰਹੀਆਂ, ਜਾਂ ਮੁਸਲਮਾਨਾਂ ਦੇ ਨਾਲ ਜੋ ਭਾਰਤ ਦੇ ਵਿੱਚ ਜਿਵੇਂ ਲਿੰਚਿੰਗ ਕੀਤੀ ਹੈ ਬਹੁਤ ਸਾਰੀਆਂ ਥਾਵਾਂ ਤੇ, RSS, ਬਜਰੰਗ ਦਲ, ਸ਼ਿਵ ਸੈਨਾ, ਇਹ ਤੁਹਾਨੂੰ ਦੇਖਣ ਨੂੰ ਮਿਲਣਗੇ। ਛੇਵਾਂ ਪੋਲਰਾਈਜੇਸ਼ਨ, ਪਾਲਾਬੰਦੀ, ਧਰੁਵੀਕਰਨ, ਕਿ ਇੰਨਾ ਕਲਾਸੀਫਾਈ ਕਰਕੇ, ਡੀਹਿਊਮਨਾਈਜ਼ ਕਰਕੇ ਇੰਨੀ ਨਫ਼ਰਤ ਫੈਲਾ ਦਿਓ ਕਿ ਜਿਹੜੀ ਵੱਡੀ ਅਕਸਰੀਅਤ ਉਹਨੂੰ ਲੱਗੇ ਕਿ ਜਿਹੜਾ ਇਹਨਾਂ ਨੂੰ ਮਾਰਨਾ ਹੈ ਪੁੰਨ ਦਾ ਕੰਮ ਹੀ ਹੈ, ਅਸੀਂ ਦੇਸ਼ ਭਗਤੀ ਦੇ ਵਿੱਚ ਕਰ ਰਹੇ ਹਾਂ, ਗੱਦਾਰਾਂ ਨੂੰ ਮਾਰ ਰਹੇ ਹਾਂ। ਜਿਵੇਂ ਜਦੋਂ ਸਿੱਖਾਂ ਦੀ ਨਸਲਕੁਸ਼ੀ ਕਰਕੇ ਨਾਰਾ ਦਿੱਤਾ ਗਿਆ ਕਿ ਭਾਈ ਇਹ ਸਰਦਾਰ ਦੇਸ਼ ਕੇ ਗੱਦਾਰ, ਜਦੋਂ ਤੁਸੀਂ ਉਹ ਮਾਹੌਲ ਸਿਰ ਦਿੰਦੇ ਹੋ, ਸੋ ਜ਼ਾਹਰ ਹੈ ਵੀ ਈਵਨ ਤੁਹਾਡਾ ਗੁਆਂਢੀ ਵੀ ਤੁਹਾਡੀ ਮਦਦ ਤੇ ਨਹੀਂ ਆਉਂਦਾ। ਜਿਵੇਂ ਹੁਣ ਦੇ ਮੁਸਲਮਾਨਾਂ ਦੇ ਖਿਲਾਫ ਹਿੰਸਾ ਦੇ ਦੌਰ 'ਚ ਵੀ ਇਹ ਹੋਇਆ ਕਿ ਭਾਈ ਗੁਆਂਢੀਆਂ ਨੇ ਵੀ ਦਰਵਾਜ਼ੇ ਬੰਦ ਕਰ ਲਏ। ਉਹਨਾਂ ਨੇ ਕਿਹਾ ਜੀ ਨਹੀਂ, ਕਿਉਂਕਿ ਉਹਨਾਂ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਭਾਈ ਇਹ ਦੁਸ਼ਮਣ ਨੇ, ਜੇ ਤੁਸੀਂ ਕਰੋਗੇ ਅਸੀਂ ਤੁਹਾਨੂੰ ਵੀ ਨਿਸ਼ਾਨਾ ਬਣਾਵਾਂਗੇ। ਸੋ ਇਹ ਹੈ ਪੋਲਰਾਈਜੇਸ਼ਨ, ਕਿ ਭਾਈ ਤੁਸੀਂ ਇੰਨੀ ਇੱਕ ਹੇਟਰਡ ਫੈਲਾ ਦਿੱਤੀ ਹੈ। ਫਿਰ ਹੈ ਪ੍ਰੈਪਰੇਸ਼ਨ,
ਕਿ ਫਿਰ ਤੁਸੀਂ ਉਹਦੀ ਤਿਆਰੀ, ਜਿਵੇਂ ਅਸੀਂ ਦੇਖਦੇ ਹਾਂ ਕਿ ਸਟੇਟ ਨੇ ਤਿਆਰੀ ਕੀਤੀ, 3 ਜੂਨ ਦਾ ਦਿਨ ਚੁਣਿਆ, ਪੰਜਾਬ ਕੱਟ ਆਫ ਕਰਤਾ, ਇਸ ਗੱਲ ਨੂੰ ਯਕੀਨੀ ਬਣਾਇਆ ਖਬਰ ਬਾਹਰ ਨਾ ਨਿਕਲੇ, ਮੀਡੀਆ ਦੇ ਉੱਤੇ ਪੂਰੀ ਕੋਈ ਅਖਬਾਰ ਨਹੀਂ ਛਪਿਆ। ਬਾਕੀਆਂ ਨੇ ਜਿਹੜਾ ਮੈਜੋਰਟੀ ਦੇ ਅਖਬਾਰ ਸੀ ਭਾਰਤ ਤੋਂ ਬਾਹਰ, ਪੰਜਾਬ ਤੋਂ ਬਾਹਰ, ਉਹਨਾਂ ਨੇ ਵੈਸੇ ਹੀ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਬਣਾ ਦਿੱਤਾ, ਜਿਹੜਾ ਵਾਜਪਾਈ ਨੇ ਖਿਤਾਬ ਦਿੱਤਾ ਸੀ। ਔਰ ਜਾਂ ਹੁਣ ਦੇ ਮੁਸਲਮਾਨਾਂ ਦੇ ਕੰਟੈਕਸਟ ਵਿੱਚ ਅਸੀਂ ਦੇਖ ਰਹੇ ਹਾਂ, ਫਿਰ ਆਉਂਦੀ ਹੈ ਪਰਸੀਕਿਊਸ਼ਨ। 8ਵਾਂ ਸਟੈਪ ਹੈ ਕਿ ਤੁਸੀਂ ਕਰ ਦਿਓ, ਜੂਨ 84 ਦਾ ਹਮਲਾ ਕਰਤਾ, ਨਵੰਬਰ 84 ਦਾ ਕਰਤਾ, ਉਹਨੂੰ ਜਸਟੀਫਾਈ ਕਰੋ ਕਿ ਆਤੰਕਵਾਦੀ ਸੀ, ਇਹਨਾਂ ਨੇ ਕੀਤਾ, ਹਥਿਆਰ ਲੈ ਕੇ ਛੁਪੇ ਹੋਏ ਸੀ, ਪਿੰਡਾਂ ਵਾਲੇ ਉੱਥੇ ਨਾ ਬੈਠਦੇ ਫਿਰ ਇਹ ਹਮਲਾ ਨਾ ਹੁੰਦਾ। ਔਰ ਦੂਸਰਾ, ਉਸ ਸਾਰੇ ਨੂੰ ਇੰਨੇ ਵੱਡੇ ਪੈਮਾਨੇ ਦੇ ਉੱਤੇ ਤੁਸੀਂ ਕਿਲਿੰਗਸ ਕਰ ਦਿਓ, ਔਰ ਉਹਨਾਂ ਨੂੰ ਜਿਹੜੇ ਕਰਨ ਵਾਲੇ ਨੇ ਉਹਨਾਂ ਨੂੰ ਦੇਸ਼ ਭਗਤ ਕਹੋ, ਉਹਨਾਂ ਨੂੰ ਕਹੋ ਜੀ ਇਹਨਾਂ ਨੇ ਤਾਂ ਫੌਜ ਵਾਹ 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 ਵਾਈਟ, ਜਿਹੜਾ ਰਾਸ਼ਟਰਪਤੀ ਭਵਨ 'ਚ ਸੱਦ ਕੇ ਇੱਕ ਪੱਗ ਵਾਲੇ ਸਿੱਖ ਤੋਂ ਜਿਹੜੇ ਫੌਜੀ ਨੇ ਹਮਲਾ ਕਰਨ ਵਾਲੇ, ਉਹਨਾਂ ਨੂੰ ਆਨਰ ਦਿਵਾਏ ਗਏ, ਮੈਡਲ ਦਿੱਤੇ ਗਏ ਕਿ ਭਾਈ ਤੁਸੀਂ ਬੜੀ ਬਹਾਦਰੀ ਕੀਤੀ ਹੈ, ਤੁਸੀਂ ਜਿਹੜਾ ਮਾਰਿਆ। ਸੋ ਇਹ ਪ੍ਰੈਪਰੇਸ਼ਨ ਹੈ 9ਵੇਂ ਐਕਸਟਰਮੀਨੇਸ਼ਨ। ਹੁਣ ਜਦੋਂ ਜਿਵੇਂ ਅਸੀਂ ਕਾਕਰੋਚਿਸ ਜਾਂ ਦੂਜਿਆਂ ਨੂੰ ਐਕਸਟਰਮੀਨੇਟ ਕਰਦੇ ਹਾਂ, ਤੁਸੀਂ ਫੁੱਲ ਸਕੇਲ ਕੀਤਾ, ਤੁਸੀਂ ਕਹੋ ਜੀ ਇਹ ਸਾਰੀਆਂ ਜੂਆਂ ਨੇ, ਮਾਰ ਦਿਓ ਇਹਨਾਂ ਨੂੰ, DDT ਪਾ ਕੇ ਜਿਹੜਾ ਮਾਰ ਦਿਓ, ਇਹ ਸਾਰੇ ਬਿਮਾਰੀ ਨੇ, ਪਲੇਗ ਹੈ, ਇੱਕ ਵੱਡਿਓਂ ਐਕਸਟਰਮੀਨੇਟ ਕਰ ਦਿਓ, ਜਿਵੇਂ ਯਹੂਦੀਆਂ ਨੇ ਨਾਜ਼ੀਆਂ ਨੂੰ ਕੀਤਾ, ਜਿਪਸੀਆਂ ਨੂੰ ਕੀਤਾ, ਮਿਆਂਮਾਰ ਦੇ ਵਿੱਚ ਰੋਹਿੰਗਿਆਂ ਨੂੰ ਕੀਤਾ ਜਾ ਰਿਹਾ ਹੈ, ਬੋਸਨੀਆ ਦੇ ਵਿੱਚ ਮੁਸਲਮਾਨਾਂ ਨੂੰ ਸਰਬਾਂ ਨੇ ਕੀਤਾ। ਔਰ ਸਿੱਖਾਂ ਦੀ ਵੀ ਐਕਸਟਰਮੀਨੇਸ਼ਨ ਦੀ ਲਾਈਨ, ਜੇ ਕਿਤੇ ਬਾਹਰ ਸਿੱਖ ਨਾ ਹੁੰਦੇ, ਆਵਾਜ਼ ਨਾ ਹੁੰਦੀ, ਇਹਨਾਂ ਨੇ ਬਿਲਕੁਲ ਸਾਫ਼ ਕਰ ਦੇਣਾ। ਜਾਂ ਸਿੱਖ ਨੌਜਵਾਨ ਹਥਿਆਰ ਨਾ ਚੁੱਕਦੇ, ਜੇ ਤੁਸੀਂ ਯਹੂਦੀਆਂ ਦੀ ਤਰ੍ਹਾਂ ਚੁੱਪ ਕਰਕੇ ਬੈਠੇ ਰਹਿੰਦੇ ਜਿਵੇਂ ਸੈਕੰਡ ਵਰਲਡ ਵਾਰ ਵੇਲੇ ਨੇ, ਸਾਰਾ ਪੰਜਾਬ ਉਹਨਾਂ ਨੇ ਜਿਹੜਾ ਉਹ ਸਾਫ਼ ਕਰ ਦੇਣਾ ਸੀ। ਪਰ ਸਿੱਖ ਖਲੋਤੇ, ਉਹਨਾਂ ਨੇ ਵਿਦਨ ਫਿਊ ਮੰਥਸ ਇੰਦਰਾ ਗਾਂਧੀ ਨੂੰ ਸਜ਼ਾ ਦਿੱਤੀ, ਫਿਰ ਜਨਰਲ ਵੈਦਿਆ ਫੌਜਾਂ ਭੇਜਣ ਵਾਲਿਆਂ ਨੂੰ, ਫਿਰ ਹਕੂਮਤ ਨੂੰ। ਸਿੱਖ ਜਦੋਂ ਅਣਖ ਜਾਗੀ ਤੇ ਸਾਡਾ ਉਹ ਪਾਰਟ ਜੰਗ ਤਾਂ ਬਣ ਗਿਆ, ਲੇਕਿਨ ਐਕਸਟਰਮੀਨੇਸ਼ਨ ਨਹੀਂ ਹੋਈ। ਜਿਵੇਂ ਕਿ ਇਹਨਾਂ ਨੇ ਇਹ ਸਮਝਦੇ ਸੀ ਵੀ ਚੁੱਪ ਚੁਪੀਤੇ ਦੁਨੀਆ ਨਾਲੋਂ ਕੱਢ ਕੀਤਾ ਹੋਇਆ, ਦੁਨੀਆ ਨੂੰ ਅਸੀਂ ਸੌਦਾ ਵੇਚਿਆ, ਅਸੀਂ ਸਭ ਤੋਂ ਵੱਡੀ ਜਮਹੂਰੀਅਤ ਹੈ ਔਰ ਜਿਹੜਾ ਅਸੀਂ ਕਰ ਲਾਂਗੇ। ਔਰ ਐਕਸਟਰਮੀਨੇਸ਼ਨ ਤੋਂ ਬਾਅਦ ਜਿਹੜਾ 10ਵਾਂ ਸਟੈਪ ਹੈ ਉਹ ਹੈ ਡਿਨਾਇਲ, ਮੁਕੱਦਰ। ਹੁਣ ਬਾਹਰ ਦੇ ਮੁਲਕ ਮਤੇ ਕਰ ਰਹੇ ਨੇ, ਅਸੈਂਬਲੀਆਂ ਕਰ ਰਹੀਆਂ, ਸਿਟੀਜ਼ ਕਰ ਰਹੀਆਂ ਕਿ ਜੀ ਇਹ ਜੈਨੋਸਾਈਡ ਹੈ, ਇਹ ਤੁਹਾਡਾ। ਹੁਣ ਐਤਕੀ ਚੰਗੀ ਗੱਲ ਹੈ ਵੀ ਕਿਸੇ ਨੇ ਬਲੂ ਸਟਾਰ ਲਫ਼ਜ਼ ਬਹੁਤ ਘੱਟ ਵਰਤਿਆ ਜਾ ਰਿਹਾ ਹੈ, ਉਹ ਸਰਕਾਰੀ ਤੰਤਰ ਵਰਤਦਾ ਹੈ। ਸਿੱਖ ਇਹਨੂੰ ਘੱਲੂਘਾਰਾ 84 ਕਹਿੰਦੇ ਨੇ, ਇੰਡੀਅਨ ਆਰਮੀ ਇਨਵੇਜਨ ਕਹਿੰਦੇ ਨੇ, ਪਰ ਇਹ ਜੀ ਅਸੀਂ ਤਾਂ ਪੀਸ ਲਿਆਉਣ ਦੇ ਲਈ, ਦੇਖੋ ਹਥਿਆਰਾਂ ਦੇ ਨਾਲ ਉੱਥੇ ਬੜੇ ਹੋਏ ਜੀ, ਅਸੀਂ ਕੁਝ ਕੀਤਾ ਹੀ ਨਹੀਂ। ਨਵੰਬਰ 84 ਵੀ ਲਾ ਐਂਡ ਆਰਡਰ ਇਹ ਹੈ ਡਿਨਾਈ। ਔਰ ਹਰ ਜੈਨੋਸਾਈਡ ਕਰਨ ਵਾਲੀ ਤਾਕਤ, ਉਹ ਨਾਜ਼ੀ ਹੋਣ, ਉਹ ਮਿਆਂਮਾਰ ਦੇ ਹਾਕਮ ਹੋਣ, ਉਹ ਸਰਬ ਹੋਣ, ਉਹ ਹਿੰਦੂਤਵੀ ਹਾਕਮ ਹੋਣ, ਉਹ ਡਿਨਾਈਲ 'ਚ ਨੇ। ਗੁਜਰਾਤ 2002 ਜੋ ਮੋਦੀ ਅਮਿਤ ਸ਼ਾਹ ਨੇ ਕੀਤਾ, 2000 ਤੋਂ ਜ਼ਿਆਦਾ ਮੁਸਲਮਾਨ ਮਾਰ ਦਿੱਤੇ, ਐਵੀਡੈਂਸ ਉਡਾ ਦਿੱਤੀ, ਬਰੀ ਹੋ ਗਏ, ਅਦਾਲਤਾਂ 'ਚੋਂ ਨਿਕਲ ਗਏ। ਔਰ ਉਹ ਕਹਿੰਦੇ ਨਹੀਂ ਉਹ ਤਾਂ ਗੋਦਰਾ ਕਾਂਡ ਉਹਨਾਂ ਨੇ ਕੀਤਾ ਜੀ, ਦੇਖੋ ਉਹਨਾਂ ਨੇ ਕਾਰ ਸੇਵਕ ਜਿਉਂਦੇ ਸਾੜਤੇ ਸੀ, ਤੇ ਅਸੀਂ ਤਾਂ ਜਿਹੜਾ ਉਹ ਲਾ ਐਂਡ ਆਰਡਰ, ਅਸੀਂ ਤਾਂ ਜਿਹੜਾ ਕਾਨੂੰਨ ਨਾਫਜ਼ ਕੀਤਾ। ਇਹ ਹੈ ਡਿਨਾਈ। ਸੋ ਇਹ 10 ਸਟੈਪ ਨੇ। ਸੋ ਅਸੀਂ ਸਮਝਦੇ ਹਾਂ ਕਿ ਜੇ ਅਸੀਂ ਜੂਨ 1984 ਦਾ ਘੱਲੂਘਾਰਾ ਹੈ, ਨਵੰਬਰ 1984 ਦਾ ਘੱਲੂਘਾਰਾ ਹੈ, ਔਰ ਫਿਰ ਜੂਨ 84 ਤੋਂ 1994-95 ਤੱਕ ਇੱਕ ਦਹਾਈ ਜਿਹਦੇ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ। ਸੋ ਇਹ ਫੁੱਲ ਸਕੇਲ, ਇਹ ਸਿਰਫ ਜੈਨੋਸਾਈਡ ਦਾ ਇੱਕ ਵਾਕਿਆ ਨਹੀਂ ਹੈ ਜਿਹੜਾ ਜੂਨ ਦੇ ਪਹਿਲੇ ਹਫਤੇ ਹੋਇਆ। ਇਹ ਜਿਹੜੀ ਟੋਟਲ ਵਾਰ ਸਿੱਖਾਂ ਦੇ ਉੱਤੇ ਨਾਫਜ਼ ਕੀਤੀ ਹੋਈ ਹੈ, ਇਹ ਸਿਰਫ ਫਿਜ਼ੀਕਲ ਜੈਨੋਸਾਈਡ ਨਹੀਂ ਹੈ, ਜਿਵੇਂ ਸਾਡੀ ਹਿਸਟਰੀ ਡਿਸਟਰੋਏ ਕੀਤੀ ਗਈ, ਗੁਰਦੁਆਰੇ ਢਾਏ ਗਏ, ਅਕਾਲ ਤਖਤ ਨੂੰ ਖੰਡਰਾਤ ਬਣਾਇਆ ਗਿਆ, ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹਦੇ 'ਚ 5-5.5 ਸਦੀਆਂ ਦੀ ਜਿਹੜੀ 18ਵੀਂ ਸਦੀ ਦੇ ਘੱਲੂਘਾਰਿਆਂ ਤੋਂ ਵੀ ਜਿਹੜਾ ਇਤਿਹਾਸਕ ਖਜ਼ਾਨਾ ਬਚਿਆ ਸੀ ਉਹਨੂੰ ਲੈ ਗਏ, ਲਾਇਬ੍ਰੇਰੀ ਨੂੰ ਅੱਗ ਲਾ ਦਿੱਤੀ। ਔਰ ਕਿਵੇਂ ਸਿਸਟਮੈਟਿਕਲੀ ਅੱਜ ਤੱਕ ਜੇ ਤੁਸੀਂ ਇਹ 10 ਸਟੇਜਸ ਨੂੰ ਜਿਹੜੀਆਂ ਡਾਕਟਰ ਗ੍ਰੈਗਰੀ ਦੀਆਂ ਨੇ ਦੇਖੋਗੇ, ਔਰ ਜਿਹਨੂੰ UN ਨੇ ਮਾਨਤਾ ਦਿੱਤੀ ਹੋਈ ਹੈ, ਤੇ ਇਹ ਸਿੱਖ ਜੈਨੋਸਾਈਡ ਹੈ, ਸਿੱਖ ਨਸਲਕੁਸ਼ੀ ਹੈ, ਜਿਹਨੂੰ ਅਸੀਂ ਆਪਣੀ ਜ਼ਬਾਨ ਦੇ ਵਿੱਚ ਘੱਲੂਘਾਰਾ ਕਹਿੰਦੇ ਹਾਂ। ਔਰ ਅੱਜ ਜਦੋਂ ਕਿ ਅਸੀਂ ਇਸ ਘੱਲੂਘਾਰਾ ਹਫ਼ਤੇ ਚੋਂ ਗੁਜ਼ਰ ਰਹੇ ਹਾਂ, ਅਸੀਂ ਇਸ ਘੱਲੂਘਾਰੇ 'ਚ ਮਾਰੇ ਗਏ ਤਮਾਮ ਬੇਗੁਨਾਹ ਸਿੰਘ ਸਿੰਘਣੀਆਂ, ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ।
ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਾਡੇ ਦਰਸ਼ਕਾਂ ਨੂੰ ਪੁੱਛਿਆ ਗਿਆ ਜੇ ਕੁਐਸਚਨ ਕਿ ਘੱਲੂਘਾਰੇ ਦਾ ਮਤਲਬ ਕੀ ਹੈ, ਉਸ ਬਾਰੇ ਆਪਣੇ ਵਿਚਾਰ ਜਿਹੜੇ ਬੜੇ ਹੀ ਵੇਰਵੇ ਨਾਲ ਤੁਸੀਂ ਸਾਂਝੇ ਕੀਤੇ ਨੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਸਾਰੇ ਪਹੁੰਚ ਚੁੱਕੇ ਹਾਂ। ਸੋ ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਜੋ ਚੀਨ ਹੈ ਉਹ ਭਾਰਤ ਨੂੰ ਲਗਾਤਾਰ ਝਟਕੇ ਦੇ ਰਿਹਾ ਹੈ ਔਰ ਉਸੇ ਤਰ੍ਹਾਂ ਹੀ ਨੇਪਾਲ ਭਾਰਤ ਨੂੰ ਆਪਣੀਆਂ ਅੱਖਾਂ ਦਿਖਾ ਰਿਹਾ ਹੈ, ਭਾਵੇਂ ਕਿ ਭਾਰਤ ਨੇ ਨੇਪਾਲ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ। ਸੋ ਇਸ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਉਸ ਤੋਂ ਬਾਅਦ ਜੋ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਵਿਚਾਰਾਂ ਹੋਣਗੀਆਂ ਇਸੇ ਸੈਗਮੈਂਟ ਦੇ ਵਿੱਚ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਅੱਜ ਕੱਲ ਨੇਪਾਲ ਵੀ ਸਾਊਥ ਏਸ਼ੀਆ ਦੇ ਕੰਟੈਕਟ ਉਨਾ ਕੁ ਅਹਿਮ ਦੇਸ਼ ਬਣ ਗਿਆ ਜਿੰਨਾ ਕਿ ਚਾਈਨਾ, ਕਿਉਂਕਿ ਕਦੇ ਭਾਰਤ ਨੇਪਾਲ ਨੂੰ ਆਪਣਾ ਬੈਕਯਾਰਡ ਸਮਝਦਾ ਸੀ ਔਰ ਉਹ ਸਮਝਦਾ ਸੀ ਕਿ ਨੇਪਾਲ ਨੂੰ, ਜਿਨ੍ਹਾਂ ਦਾ ਸਾਰਾ ਦਾਣਾ ਪਾਣੀ ਇੱਥੋਂ ਜਾਂਦਾ ਹੈ, ਲੈਂਡਲੌਕਡ ਕੰਟਰੀ ਹੈ, ਅਸੀਂ ਜਿਵੇਂ ਚਾਹੀਏ ਜਿਹੜੇ ਪਾਸੇ ਮਰਜ਼ੀ ਵਰਤ ਲਈਏ। ਔਰ ਜ਼ਾਹਰ ਹੈ ਕਿ ਭਾਰਤ ਦੇ ਵਿੱਚ, ਭਾਰਤੀ ਫੌਜ ਦੇ ਵਿੱਚ 10 ਤੋਂ ਜ਼ਿਆਦਾ ਬਟਾਲੀਅਨਸ ਗੁਰਖਿਆਂ ਦੀਆਂ ਨੇ। ਸੋ ਭਾਰਤ ਦੀ ਫੌਜ ਦਾ ਇੱਕ ਹਿੱਸਾ ਔਰ ਜਿਹੜੀਆਂ ਗੁਰਖਾ ਬਟਾਲੀਅਨਸ ਨੇ ਉਹਨਾਂ ਦੀ ਬੜੀ ਡਿਸਟਿੰਗੁਇਸ਼ਡ ਹਿਸਟਰੀ ਹੈ। ਅੱਡ ਅੱਡ ਜੰਗਾਂ ਦੇ ਵਿੱਚ ਬਹਾਦਰ ਯੋਧੇ ਨੇ ਗੋਰਖੇ ਦੇ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ। ਔਰ ਇਸ ਤੋਂ ਇਲਾਵਾ ਵੀ ਇਕੱਲੇ ਫੌਜ ਦੇ ਵਿੱਚ ਨਹੀਂ, ਭਾਰਤ ਦੇ ਆਵਾਮ ਦੇ ਵਿੱਚ ਵੀ, ਜਿਵੇਂ ਗੋਰਖਾਲੈਂਡ ਬੰਗਾਲ ਦੇ ਵਿੱਚ ਬਹੁਤ ਵੱਡੀ ਉਹਨਾਂ ਦੀ ਪੋਪੂਲੇਸ਼ਨ ਹੈ ਗੋਰਖਿਆਂ ਦੀ, ਉਸ ਸਾਰੀ ਬੈਲਟ ਦੇ ਵਿੱਚ, ਦਾਰਜੀਲਿੰਗ ਔਰ ਉਸ ਸਾਰੇ ਏਰੀਏ 'ਚ, ਈਵਨ ਦੇਹਰਾਦੂਨ ਦੇ ਏਰੀਏ 'ਚ ਵੀ, ਔਰ ਹਿਮਾਚਲ ਦੇ ਵਿੱਚ ਧਰਮਸ਼ਾਲਾ ਬੈਲਟ ਜਿਹੜੀ ਆ ਆਲਮੋਸਟ 1/4 ਆਬਾਦੀ ਜਿਹੜੀ ਆ ਉਹ ਗੋਰਖਿਆਂ ਦੀ ਹੈ। ਸੋ ਜ਼ਾਹਿਰ ਹੈ ਕਿ ਵੀ ਇਸ ਸਾਰੇ ਨੂੰ ਇਹ ਗੱਲ ਇਫੈਕਟ ਕਰੇਗੀ ਜਿਸ ਕਿਸਮ ਦੀਆਂ ਭਾਰਤ ਦੀਆਂ ਨੀਤੀਆਂ ਨੇ। ਔਰ ਜਿਵੇਂ ਇਸ ਐਪੀਡੈਮਿਕ ਦੇ ਚਲਦੇ ਆ, ਉਹਨਾਂ ਨੇ ਮਾਨਸਰੋਵਰ ਜਾਣ ਦੇ ਨਾਂ ਥੱਲੇ ਜੀ ਸੜਕ ਦਾ ਉਦਘਾਟਨ ਰਾਜਨਾਥ ਸਿੰਘ ਨੇ ਕਰ ਦਿੱਤਾ, ਜਿੱਥੋਂ ਸਾਰੀ ਗੱਲ ਸ਼ੁਰੂ ਹੋਈ। ਔਰ ਨੇਪਾਲ ਨੂੰ ਪਹਿਲਾਂ ਨਕਸ਼ਾ ਜਾਰੀ ਕੀਤਾ ਕਿ ਜੀ ਤੁਸੀਂ ਉਹ ਲਿਪੂ ਲੇਖ ਵੀ ਔਰ ਕਾਲਾ ਪਾਣੀ ਵੀ ਉਹ ਆਪਣੇ ਹਿੱਸੇ 'ਚ ਦਿਖਾ ਰਹੇ ਹੋ, ਜਿਹਦੀ ਅਸੀਂ ਪਹਿਲਾਂ ਗੱਲ ਕੀਤੀ ਹੈ। ਔਰ ਹੁਣ ਜਦੋਂ ਤੋਂ ਇਸ ਸੜਕ ਦਾ ਉਦਘਾਟਨ ਹੋਇਆ, ਨੇਪਾਲ ਨੇ ਆਪਣੇ ਤੇਵਰ ਤਿੱਖੇ ਕੀਤੇ ਔਰ ਭਾਰਤ ਨੇ ਜਿਹੜਾ ਬਜਾਏ ਕਿ ਉਹਨਾਂ ਦੇ ਨਾਲ ਗੱਲਬਾਤ ਦਾ ਰਸਤਾ ਖੋਲ੍ਹਦੇ, ਉਹਨਾਂ ਨੇ ਬਾਰ-ਬਾਰ ਨੇਪਾਲ ਨੇ ਰਿਕੁਐਸਟ ਕੀਤੀ ਕਿ ਸਾਡੇ ਨਾਲ ਸੈਕਟਰੀ ਲੈਵਲ ਗੱਲਬਾਤ ਸ਼ੁਰੂ ਕਰੋ ਇਹ ਸਾਰੇ ਬਾਰਡਰ ਨੂੰ, ਕਿਉਂਕਿ ਸਾਡੇ ਲੋਕ ਅਪਸੈਟ ਨੇ। ਨੇਪਾਲ ਭਰ ਦੇ ਵਿੱਚ ਪ੍ਰੋਟੈਸਟ ਹੋ ਰਹੇ ਸੀ ਔਰ ਉਸ ਦੌਰ ਦੇ ਵਿੱਚ ਮਿਸਟਰ ਓਲੀ ਨੇ ਜਿਹੜਾ ਨੇਪਾਲ ਦੀ ਆਰਮੀ ਦਾ ਕੋਡ ਆਫ ਆਰਮਸ ਹੈ ਉਹਦੇ 'ਚ ਵੀ, ਕਿਉਂਕਿ ਉਹਨਾਂ ਨੇ ਨਵਾਂ ਨਕਸ਼ਾ ਐਲਾਨਣ ਦਾ ਐਲਾਨ ਕਰ ਦਿੱਤਾ ਕਿ ਅਸੀਂ ਨਵਾਂ ਨਕਸ਼ਾ ਬਣਾਵਾਂਗੇ, ਜਿਹਦੇ 'ਚ ਉਹਨਾਂ ਨੇ 3 ਇਲਾਕੇ ਜਿਹੜੇ ਨੇ ਉਹ ਜਿਨ੍ਹਾਂ 'ਤੇ ਉਹਨਾਂ ਦਾ ਕਲੇਮ ਹੈ ਉਹ ਵੀ, ਔਰ ਈਵਨ ਉਹਨਾਂ ਨੇ ਅੰਦਰੂਨੀ ਜਿਹੜੇ ਭਾਰਤ ਦੇ ਨਕਸ਼ੇ 'ਚ ਨੇ ਹੋਰ ਇਲਾਕੇ ਉਹ ਵੀ ਆਪਣੇ ਦੱਸ ਦਿੱਤੇ। ਔਰ ਭਾਰਤ ਨੂੰ ਲੱਗਿਆ ਕਿ ਵੀ ਇਹ ਤਾਂ
ਇਹਨਾਂ ਨੂੰ ਉਹਨਾਂ ਦਾ ਜਨਰਲ ਭਾਰਤ ਦਾ ਜਿਹੜਾ ਅਦਰਵਾਈਜ਼ ਆਨਰਰੀ ਜਨਰਲ ਹੈ ਨੇਪਾਲ ਦੀ ਫੌਜ, ਉਹਨੇ ਕਿਹਾ ਜੀ ਕਿਸੇ ਤੀਸਰੀ ਧਿਰ ਦੇ ਕਹਿਣ ਤੇ ਕਰ ਰਹੇ, ਜਿਨ੍ਹਾਂ ਨੂੰ ਉਹਨੂੰ ਹੋਰ ਵੀ ਅਫੈਂਡ ਕੀਤਾ। ਪਰ ਭਾਰਤ ਨੂੰ ਲੱਗਦਾ ਸੀ ਵੀ ਉਹਨਾਂ ਕੋਲ ਆਪਣਾ ਕਾਰਡ ਹੈਗਾ ਮਦੇਸੀਆਂ ਦਾ, ਜਿਨ੍ਹਾਂ ਦੇ 35 ਮੈਂਬਰ ਪਾਰਲੀਮੈਂਟ ਨੇ ਮਦੇਸੀਆਂ ਨੇ, ਔਰ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਦੇ ਲਈ 2/3 ਮੈਜੋਰਟੀ ਚਾਹੀਦੀ ਸੀ, ਔਰ ਮਦੇਸੀ ਜਿਹੜੀ ਕਿ ਉਹਨਾਂ ਦੀ ਨੇਪਾਲ ਕਾਂਗਰਸ ਹੈ ਉਹ ਭਾਰਤ ਦੇ ਨਾਲ ਸੀ, ਔਰ ਉਹਨਾਂ ਨੇ ਇਹਨੂੰ ਕਿਹਾ ਮਿਸਟਰ ਓਲੀ ਨੂੰ ਕਿ ਨਹੀਂ ਜੀ ਅਸੀਂ ਅਜੇ ਸਪੋਰਟ ਨਹੀਂ ਕਰ ਸਕਦੇ, ਸਾਨੂੰ ਹੋਰ ਹਿੱਸਾ ਦਿਓ ਹਕੂਮਤ ਚ ਦਿਓ। ਪਰ ਮੈਂ ਔਰ ਭਾਰਤ ਇਸ ਤੇ ਹੀ ਕਾਊਂਟ ਕਰਦਾ ਸੀ ਕਿ ਹੋ ਹੀ ਨਹੀਂ ਸਕਦਾ ਹੈ, ਲੇਕਿਨ ਉਹ ਇਹ ਨਹੀਂ ਸਮਝਦੇ ਕਿ ਜਦੋਂ ਇੱਕ ਨੈਸ਼ਨਲਿਜ਼ਮ ਦੀ ਵੇਵ ਚੱਲਦੀ ਹੈ ਜਿਹੜੀ ਹਿੰਦੂਤਵੀਆਂ ਨੇ ਖੁਦ ਚਲਾ ਕੇ ਉੱਥੇ ਕਿੰਨਿਆਂ ਦੇ ਪੈਰ ਉਖਾੜੇ ਨੇ, ਉਦੋਂ ਫਿਰ ਕੋਈ ਜਿੰਨਾ ਮਰਜ਼ੀ ਹਮਦਰਦੀ ਦੂਜੇ ਪਾਸੇ ਰੱਖਦਾ ਹੋਏ ਉਸ ਵੇਵ ਦੇ ਸਾਹਮਣੇ ਖਲੋ ਨਹੀਂ ਸਕਦਾ। ਔਰ ਜਿਹੜਾ ਨੇਪਾਲ ਦੇ ਲੋਕਾਂ ਦਾ ਗੁੱਸਾ ਸੀ ਉਹਦੇ ਸਾਹਮਣੇ ਮਦੇਸੀਆਂ ਨੂੰ ਲੱਗਿਆ ਕਿ ਇਹ ਤਾਂ ਭਾਰਤ ਪਾਸੇ ਰਹਿ ਜਾਏਗਾ, ਲੋਕਾਂ ਦੇ ਲੋਕ ਛਿੱਤਰ ਫੇਰਨਗੇ ਸਾਨੂੰ, ਔਰ ਉਹਨਾਂ ਨੇ ਆਪਣੇ ਫੀਲਰ ਭੇਜੇ ਮਿਸਟਰ ਓਲੀ ਨੂੰ, ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਸਪੋਰਟ ਕਰਾਂਗੇ। ਹੁਣ ਆਉਣ ਵਾਲੇ ਦਿਨਾਂ 'ਚ ਉਹਨਾਂ ਨੇ ਪਾਰਲੀਮੈਂਟ ਦਾ ਸੈਸ਼ਨ ਸੱਦ ਲਿਆ, ਔਰ ਉਹ ਨੇਪਾਲ ਦੇ ਕਨਸਟੀਟਿਊਸ਼ਨ 'ਚ ਉਹਨਾਂ ਨੇ ਅਮੈਂਡਮੈਂਟ ਕਰਨ ਦੀ ਲਾਈਨ ਜਿਹੜੀ ਆ ਉਹ ਕਰ ਦੇਣੀ। ਹੁਣ ਭਾਰਤ ਜਿਹੜਾ ਪਹਿਲਾਂ ਸਮਝਦਾ ਸੀ ਕਿ ਜੀ ਸਾਨੂੰ ਗੱਲਬਾਤ ਦੀ ਲੋੜ ਨਹੀਂ, ਔਰ ਜਦੋਂ ਨੇਪਾਲ ਬਾਰ-ਬਾਰ ਮੰਗ ਕਰ ਰਹੇ ਸੀ ਕਿ ਭਾਈ ਗੱਲਬਾਤ ਕਰੋ, ਉਦੋਂ ਕਹਿ ਰਹੇ ਸੀ ਜੀ ਹੁਣ ਇਹ ਮਹਾਮਾਰੀ ਹੈ, ਮਹਾਮਾਰੀ ਤੋਂ ਬਾਅਦ ਦੇਖਾਂਗੇ। ਪਰ ਨੇਪਾਲ ਨੇ ਕਿਹਾ ਹੈ ਕਿ ਜੇ ਤੁਸੀਂ ਇਸ ਮਹਾਮਾਰੀ ਦੇ ਦੌਰਾਨ ਰਾਜਨਾਥ ਸਿੰਘ ਸੜਕ ਦਾ ਉਦਘਾਟਨ ਕਰ ਸਕਦਾ ਹੈ ਤੇ ਗੱਲਬਾਤ ਕਿਉਂ ਨਹੀਂ ਹੋ ਸਕਦੀ। ਪਰ ਭਾਰਤ ਨੂੰ ਲੱਗਦਾ ਸੀ ਕਿ ਸਾਡੇ ਕੋਲ ਟਰੰਪ ਕਾਰਡ ਹੈ, ਜਿਹੜਾ ਅਮਰੀਕਾ ਵਾਲਾ ਟਰੰਪ ਨਹੀਂ, ਵੈਸੇ ਜਿਹੜੀ ਇੱਕ ਐਕਸਪ੍ਰੈਸ਼ਨ ਯੂਜ਼ ਹੁੰਦੀ ਹੈ ਕਿ ਵੀ ਮਦੇਸੀ ਅਸੀਂ ਰੱਖੇ ਹੋਏ ਨੇ, ਕਨਸਟੀਟਿਊਸ਼ਨ ਅਮੈਂਡ ਹੀ ਨਹੀਂ। ਹੁਣ ਜਦੋਂ ਇਹ ਹੋ ਗਿਆ ਕਿ ਵੀ ਉਹਨਾਂ ਨੇ ਕਰ ਦਿੱਤਾ ਔਰ ਇਹ ਕਨਸਟੀਟਿਊਸ਼ਨ ਅਮੈਂਡ ਹੋ ਜਾਣਾ ਹੈ, ਤੇ ਹੁਣ ਭਾਰਤ ਨੇ ਕਿਹਾ ਜੀ ਨਹੀਂ, ਔਰ ਹੈਡਲਾਈਨ ਹੀ ਹੈ ਕਿ ਇੰਡੀਆ ਰਿਨਿਊਜ਼ ਡਾਇਲੋਗ ਆਫਰ ਟੂ ਅਵਰਟ ਨੇਪਾਲ ਮੈਪ ਰਿਵੀਜ਼ਨ। ਭਾਰਤ ਨੇ ਕਿਹਾ ਜੀ ਅਸੀਂ ਤਿਆਰ ਹੈ, ਬਿਲਕੁਲ ਗੱਲਬਾਤ ਦੇ ਲਈ ਦੱਸੋ ਕਿੱਥੇ ਗੱਲਬਾਤ ਕਰਨੀ ਹੈ ਜੇ ਉਹ। ਪਰ ਇਹ ਹੁਣ ਮੀਡੀਆ ਦੇ ਐਨਾਲਿਸਿਸ ਦੇ ਵਿੱਚ ਆ, ਉਹਨਾਂ ਨੇ ਕਿਹਾ ਜੀ ਇਹੀ ਗੱਲ 2015 ਦੇ ਵਿੱਚ ਵੀ ਹੋਈ ਸੀ, ਜਦੋਂ ਇਹਨਾਂ ਦਾ ਜਿਹੜਾ ਫੋਰਨ ਸੈਕਟਰੀ ਸੀ ਐਸ ਜੈ ਸ਼ੰਕਰ, ਉਸ ਤੋਂ ਪਹਿਲਾਂ ਨੇਪਾਲੀ ਕਹਿੰਦੇ ਰਹੇ ਕਿ ਵੀ ਤੁਸੀਂ ਆ ਬਲੌਕੇਡ ਨਾ ਕਰੋ, ਇਹ ਮਦੇਸੀਆਂ ਨੂੰ ਅੱਗੇ ਲਾ ਕੇ ਰਾਈਟਿੰਗ ਨਾ ਕਰਾਓ, ਇਹ ਅਸੀਂ ਭਾਰਤ ਨਾਲ ਚੰਗੇ ਸੰਬੰਧ ਚਾਹੁੰਦੇ ਹਾਂ, ਸਾਡਾ ਬਹੁਤ ਕੁਝ ਸਾਂਝਾ ਹੈ, ਅਸੀਂ ਵੀ ਹਿੰਦੂ ਧਰਮ ਨੂੰ ਮੰਨਣ ਵਾਲੇ ਹਾਂ। ਪਰ ਭਾਰਤ ਨੂੰ ਲੱਗਦਾ ਸੀ ਕਿ ਜੀ ਅਸੀਂ ਤਾਂ ਇਹਨਾਂ ਦਾ ਕਨਸਟੀਟਿਊਸ਼ਨ ਹੀ ਨਹੀਂ ਬਣਨ ਦੇਣਾ, ਮਦੇਸੀਆਂ ਦਾ ਅਸੀਂ ਇੰਨਾ ਖੜਾ ਕਰ ਦਿੱਤਾ ਸੀ ਉਹਨਾਂ ਨੇ। ਪਰ ਇਵੈਂਚੁਅਲੀ ਨੇਪਾਲੀ ਉਹ ਗੋ ਹੈਡ ਕੀਤਾ ਉਹਨਾਂ ਨੇ। ਫਿਰ ਇਹਨਾਂ ਨੂੰ ਲੱਗਾ ਕਿ ਵੀ ਉਹ ਇਹ ਕੀ ਹੋ ਰਿਹਾ। ਉਹਨਾਂ ਨੇ ਆਪਣਾ ਫੋਰਨ ਸੈਕਟਰੀ ਜਿਹੜਾ ਮਿਸਟਰ ਜੈ ਸ਼ੰਕਰ 2015 ਚ ਭੇਜਿਆ, ਪਰ ਜਦੋਂ ਤੱਕ ਉਹ ਕਾਠਮੰਡੂ ਪਹੁੰਚਿਆ ਉਦੋਂ ਤੱਕ ਉਹ ਸਾਰਾ ਜਿਹਨੂੰ ਕਹਿੰਦੇ ਨੇ ਕਿ ਡਾਈ ਹੈਜ਼ ਬਿਨ ਕਾਸਟ। ਔਰ ਫਿਰ ਇਹਨਾਂ ਦੇ ਹੱਥ ਪੱਲੇ ਜੋ ਹੋਇਆ ਉਹਨੂੰ ਫਿਰ ਇਹੀ ਕਿਹਾ ਜਾਂਦਾ ਹੈ ਕਿ ਵੀ ਅਬ ਪਛਤਾਏ ਕਿਆ ਹੋਤ ਜਬ ਚਿੜੀਆਂ ਚੁਗ ਗਈ ਖੇਤ, ਚਿੜੀਆਂ ਚੁਗ ਗਈਆਂ। ਸੋ ਕਨਸਟੀਟਿਊਸ਼ਨ ਚੋਂ ਉਹਨਾਂ ਨੇ ਹਿੰਦੂ ਵੀ ਕੱਢਤਾ ਉਹਦੇ ਚੋਂ, ਔਰ ਐਸਾ ਕਨਸਟੀਟਿਊਸ਼ਨ ਬਣਾਇਆ ਜਿਹੜਾ ਇਹਨਾਂ ਦੇ ਮੂੰਹ ਤੇ ਚਪੇੜ ਸੀ ਹਿੰਦੂ ਤਵੀਆਂ ਦੇ। ਔਰ ਜ਼ਾਹਿਰ ਹੈ ਕਿ ਉਸ ਤੋਂ ਬਾਅਦ ਨੇਪਾਲ ਚਾਈਨਾ ਦੇ ਜਿਹੜਾ ਹੈ ਉਹ ਖੈਮੇ ਵੱਲ ਝੁਕਦਾ ਜਾ ਰਿਹਾ ਹੈ। ਔਰ ਹੁਣ ਵੀ ਜਿਹੜੀ ਇਹਨਾਂ ਦਾ ਹੈ ਕਿ ਭਾਈ ਆਲਰੇਡੀ ਜਦੋਂ ਉਹਨਾਂ ਨੇ ਹੁਣ ਮਦੇਸੀਆਂ ਦੀ ਹਮਾਇਤ ਲੈ ਲਈ ਹੈ ਤੇ ਉਹਨਾਂ ਦੀ ਕੋਈ ਮਜਬੂਰੀ ਨਹੀਂ ਹੈ। ਹਾਂ, ਜੇ ਭਾਰਤ ਉੱਥੇ ਜਾ ਕੇ ਆਊਟਰਾਈਟ ਉਹਨਾਂ ਦਾ ਕਹੇ ਜੀ ਅਸੀਂ ਕਲੇਮ ਛੱਡਿਆ, ਹਾਲਾਂਕਿ ਇਹਨਾਂ ਦੀ ਏਡੀ ਗੱਲ ਨਹੀਂ ਹੈ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਇਹ ਬ੍ਰਾਹਮਣ ਬਣੀਆਂ ਕੰਬਾਈਨ ਹੈ, ਔਰ ਬਾਣੀਆਂ ਬ੍ਰਾਹਮਣ ਕੰਬਾਈਨ ਦਾ ਜੇ ਤੁਸੀਂ ਦੇਖਣਾ ਹੋਏ ਕਿ ਭਾਈ ਇਹ ਜਿਸ ਮਹਾਭਾਰਤ ਨੂੰ ਇਹ ਬਹੁਤ ਵੱਡਾ ਆਪਣਾ ਐਪਿਕ ਦੱਸ ਕੇ ਉਸ ਤੇ ਆ ਹੁਣ ਲਾਕਡਾਊਨ ਦੇ ਦੌਰਾਨ ਵੀ 2 ਹੀ ਸੀਰੀਅਲ ਇਹਨਾਂ ਦੇ ਟੀਵੀ ਤੇ ਚੱਲਦੇ ਰਹੇ, ਇੱਕ ਰਾਮਾਇਣ ਹੈ, ਇੱਕ ਮਹਾਭਾਰਤ ਹੈ। ਪਰ ਮਹਾਭਾਰਤ ਦੀ ਇੱਕ ਗੱਲ ਮੈਂ ਕੋਟ ਕਰਕੇ ਇਹਨੂੰ ਕਲੋਜ਼ ਕਰਦਾ ਕਿ ਉਹਦੇ ਚ ਇੱਕ ਸਟੇਜ ਆਉਂਦੀ ਹੈ ਜਦੋਂ ਕਿ ਹਾਲਾਂ ਉਹਨਾਂ ਚ ਕੀ ਇਹਨਾਂ ਦਾ ਪ੍ਰਾਈਡ ਹੈ। ਮਹਾਭਾਰਤ ਜਿਹੜੇ ਪਾਂਡਵ ਜਿਨ੍ਹਾਂ ਨੂੰ ਬਹੁਤ ਵਡਿਆਇਆ ਹੋਇਆ ਹੈ ਉਹ ਜੂਆ ਖੇਡਦੇ ਨੇ, ਜੂਏ ਦੇ ਵਿੱਚ ਰਾਜ ਵੀ ਹਾਰ ਜਾਂਦੇ ਨੇ, ਤੇ ਜਿਹੜੇ ਦੇਵੀ ਬਣਾ ਕੇ ਔਰਤ ਨੂੰ ਆਪਣੀ ਘਰਵਾਲੀ ਵੀ ਜਿਹੜੀ ਹੈ ਦ੍ਰੋਪਦੀ ਉਹ ਵੀ ਜੂਏ ਚ ਹਾਰ ਜਾਂਦੇ ਨੇ। ਸੋ ਇੱਕ ਤਾਂ ਪਹਿਲਾਂ ਪਾਂਡਵਾਂ ਦਾ ਹਾਲ ਦੇਖ ਲਓ, ਫਿਰ ਜਿਹੜੇ ਉਹਨਾਂ ਦੇ ਕਜ਼ਨ ਨੇ ਔਰਤ ਦਾ ਕਿੰਨਾ ਕੁ ਸਨਮਾਨ ਕਰਦੇ ਨੇ ਕੌਰਵ, ਉਹ ਪਬਲਿਕਲੀ ਦਰਬਾਰ ਚ ਸੱਦ ਕੇ ਦ੍ਰੋਪਦੀ ਨੂੰ ਜਿਹੜਾ ਹੈ ਉਹ ਨਿਰਵਸਤਰ ਕਰਨਾ ਚਾਹੁੰਦੇ ਨੇ, ਉਹਨੂੰ ਨੇਕੜ ਕਰਨਾ ਚਾਹੁੰਦੇ ਨੇ। ਉਹਦੇ ਭਰਾ ਉੱਤੇ ਸਾਰੇ ਬੈਠੇ ਨੇ ਉਹਨਾਂ ਦੇ,
ਆਚਾਰੀਆ, ਵੱਡੇ ਵੱਡੇ ਰਿਸ਼ੀ ਮੁਨੀ, ਦਰੋਣਾਚਾਰੀਆ, ਭੀਸ਼ਮ ਪਿਤਾਮਾ, ਕਿਸੇ ਦੀ ਜ਼ੁਬਾਨ ਨਹੀਂ ਖੁੱਲਦੀ। ਹੁਣ ਇਸ ਸਾਰੇ ਦੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਕਿ ਭਾਈ ਕਿਸ ਹੱਦ ਤੱਕ ਇਹਨਾਂ ਦੀ ਕਮੀਨਗੀ ਹੈ ਕਿ ਜਦੋਂ ਕ੍ਰਿਸ਼ਨ ਜਿਹੜੇ ਜ਼ਾਹਰ ਹੈ ਕਿ ਇੱਕ ਸਟੇਟ ਦੇ ਰਾਜੇ ਵੀ ਨੇ ਔਰ ਉਹ ਵਿਚੋਲਗੀ ਦਾ ਰੋਲ ਅਦਾ ਕਰ ਰਹੇ ਨੇ ਕੌਰਵਾਂ ਔਰ ਪਾਂਡਵਾਂ ਦੇ ਦੁਆਲੇ ਜੰਗ ਸ਼ੁਰੂ ਹੋਣ ਤੋਂ ਪਹਿਲਾਂ, ਉਹ ਕੌਰਵਾਂ ਦੇ ਕੋਲ ਆਉਂਦੇ ਨੇ ਜਿਹੜੇ ਦੁਰਯੋਧਨ ਔਰ ਵੱਡਾ ਭਰਾ ਦੁਰਯੋਧਨ ਹੈ ਇਹਨਾਂ ਦਾ, ਉਹਨੂੰ ਕਹਿੰਦਾ ਵੀ ਚਲੋ ਠੀਕ ਹੈ ਤੁਸੀਂ ਉਹਨਾਂ ਦਾ ਰਾਜ ਵਾਪਸ ਨਹੀਂ ਕਰਨਾ, ਨਾ ਕਰੋ, 5 ਭਰਾ ਨੇ ਉਹ ਤੁਸੀਂ ਉਹਨਾਂ ਨੂੰ 5 ਪਿੰਡ ਦੇ ਦਿਓ ਤਾਂ ਕਿ ਘੱਟੋ ਘੱਟ ਉਹ ਰੋਟੀ ਦਾ ਖਾ ਸਕਣ। ਉਹਨਾਂ ਨੇ 12-14 ਸਾਲ ਬਨਵਾਸ ਵੀ ਕੱਟ ਲਿਆ ਹੈ, ਜਿਹੜਾ ਉਹ ਇਕਰਾਰ ਸੀ ਉਹ ਅੱਗੋਂ ਕਹਿੰਦੇ ਨੇ ਵੀ ਤੁਸੀਂ 5 ਪਿੰਡ ਕਹਿੰਦੇ ਅਸੀਂ ਤਾਂ ਇਹਨਾਂ ਨੂੰ ਸੂਈ ਦੇ ਨੱਕੇ ਜਿੰਨੀ ਥਾਂ ਵੀ ਨਹੀਂ ਦੇ ਸਕਦੇ। ਸੋ ਜ਼ਾਹਰ ਹੈ ਇਹਨਾਂ ਦੇ ਨਾਲ ਵਾਹ ਹੈ, ਜੇ ਸੱਚਮੁੱਚ ਇਹਨਾਂ 'ਚ ਮੈਗਨੈਨਿਮਿਟੀ ਹੁੰਦੀ ਤਾਂ ਫਿਰ ਇਹ ਸਿੱਖਾਂ ਦੇ ਉੱਤੇ ਇਹ ਜ਼ਬਰ ਨਾ ਢਾਂਦੇ। ਸਿੱਖਾਂ ਵਰਗੀ ਕੌਮ ਜਿਹੜੀ ਸੈਲਫਲੈਸ ਹੋ ਕੇ ਇਨਸਾਨੀਅਤ ਲਈ ਖਲੋਤੀ ਹੈ, ਜਾਂ ਜੋ ਇਹ ਕਸ਼ਮੀਰੀਆਂ ਦੇ ਨਾਲ ਅੱਜ ਕਰ ਰਹੇ ਨੇ ਕਿ ਏਡਾ ਵੱਡਾ ਮੁਲਕ ਇਹਨਾਂ ਦੇ ਕੋਲ ਹੈ, ਇਹ ਕਹਿੰਦੇ ਭਾਈ ਠੀਕ ਹੈ ਕਸ਼ਮੀਰੀਆਂ ਨੂੰ ਪੁੱਛ ਲਓ, ਨਹੀਂ ਰਹਿਣਾ ਚਾਹੁੰਦੇ ਕੋਈ ਗੱਲ ਨਹੀਂ ਹੈ, ਉਹਦਾ ਮਤਲਬ ਕੋਈ ਐਂਡ ਆਫ ਇੰਡੀਆ ਤਾਂ ਨਹੀਂ ਹੈ ਜੇ ਕਸ਼ਮੀਰ ਹੱਥ 'ਚੋਂ ਚਲਾ ਜਾਂਦਾ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਇਹਨਾਂ ਦੀ ਜ਼ਹਿਨੀਅਤ ਉਹ ਹੈ ਜਿਹੜੀ ਕਿ ਮਹਾਭਾਰਤ ਦੀ, ਜਦੋਂ ਕਿ ਅਸੀਂ ਕਾਮਨ ਵਿਜ਼ਡਮ ਦੇਖਦੇ ਹਾਂ, ਜਿਹੜੀ ਕਾਮਨ ਮੈਨ ਪੰਜਾਬੀ ਦੇ ਵਿੱਚ ਵੀ ਇਹ ਕਹੇਗਾ ਕਿ ਸਾਰਾ ਜਾਂਦਾ ਦੇਖੀਏ ਅੱਧਾ ਦਈਏ ਲਟਾ, ਕਿ ਭਾਈ ਜੇ ਸਾਰਾ ਜਾਂਦਾ ਹੋਵੇ ਤੇ ਅੱਧਾ ਵੀ ਜਾਂਦਾ ਜਾਣ ਦਿਓ, ਅੱਧਾ ਤੇ ਬਚੇਗਾ। ਪਰ ਜੇ ਸਾਰੀ ਤਬਾਹੀ ਕਰਵਾ ਸਕਦੇ ਨੇ ਪਰ ਸੂਈ ਦੇ ਨੱਕੇ ਜਿੰਨੀ ਥਾਂ ਦੇਣ ਨੂੰ ਤਿਆਰ ਨਹੀਂ, ਤੇ ਅਸੀਂ ਇਹਨਾਂ ਤੋਂ ਇਹ ਐਕਸਪੈਕਟ ਕਰੀਏ ਜਾਂ ਨੇਪਾਲ ਇਹ ਐਕਸਪੈਕਟ ਕਰੇ ਕਿ ਜੀ ਇੰਡੀਆ ਕਹੇਗਾ ਵੀ ਠੀਕ ਹੈ ਇਹ ਤੁਸੀਂ ਜਿਹੜੇ ਪਿੰਡ ਨੇ ਇਹ ਤੁਸੀਂ ਰੱਖ ਲਓ, ਜਿਹੜੇ ਨੇ ਤਿੰਨੋਂ ਹੀ ਜਿਹੜੇ ਉਹ ਇਲਾਕੇ ਨੇ ਕਾਲਾ ਪਾਣੀ ਔਰ ਲਿਪੂ ਲੇਕ ਔਰ ਥਰਡ ਜਿਹੜਾ ਉਹਨਾਂ ਦਾ, ਇਵੇਂ ਨਹੀਂ ਹੋਣਾ। ਸੋ ਕਿਉਂਕਿ ਵਕਤ ਵੱਲ ਮੈਂ ਦੇਖ ਰਿਹਾ, ਸੋ ਅਸੀਂ ਜ਼ਿਆਦਾ ਅੱਗੇ ਨਾ ਜਾਂਦੇ ਹਾਂ ਕਿਉਂਕਿ ਜੂਨ 84 ਦੇ ਘੱਲੂਘਾਰੇ ਨੂੰ ਸਮਰਪਿਤ ਅਸੀਂ ਲਿਖਤਾਂ ਸਾਂਝੀਆਂ ਕਰ ਰਹੇ ਹਾਂ। ਸੋ ਤੁਸੀਂ ਕੋਈ ਤੁਹਾਡੇ ਕੋਲ ਨਜ਼ਮ ਹੈ ਤਾਂ ਤੁਸੀਂ ਸਾਂਝੀ ਕਰ ਸਕਦੇ ਹੋ। ਸਾਡੇ ਕੋਲ ਜੁਗਰਾਜ ਸਿੰਘ ਹੋਰਾਂ ਦੀ ਇੱਕ ਨਜ਼ਮ ਹੈਗੀ ਹੈ, ਲਿਖਦੇ ਨੇ, ਆਪਾਂ ਵੀ ਇੱਕ ਗੀਤ ਲਿਖਾਂਗੇ, ਆਪਾਂ ਵੀ ਇੱਕ ਗੀਤ ਲਿਖਾਂਗੇ, ਸਾਡੇ ਸੱਚੇ ਮੀਤ ਲਿਖਾਂਗੇ, ਗੁਰੂ ਨਾਨਕ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਲਿਖਾਂਗੇ, ਜ਼ੁਲਮ ਦੇ ਕੁਝ ਨਾ ਬੋਲੇ, ਜ਼ੁਲਮ ਦੇਖ ਕੁਝ ਨਾ ਬੋਲੇ, ਖੂਨ ਜਿਨ੍ਹਾਂ ਦੇ ਸੀਤ ਲਿਖਾਂਗੇ, ਸਾਡੇ ਹੱਡਾਂ ਉੱਤੋਂ ਲੰਘਿਆ, ਸਾਡੇ ਹੱਡਾਂ ਉੱਤੋਂ ਲੰਘਿਆ, ਚੰਦਰਾ ਉਹ ਅਤੀਤ ਲਿਖਾਂਗੇ। ਅਸੀਂ ਕਿਸ ਦੇ ਵਾਰਿਸ ਹਾਂ, ਅਸੀਂ ਕਿਸ ਦੇ ਵਾਰਿਸ ਹਾਂ, ਕੀ ਇਹ ਸਾਡੀ ਰੀਤ ਲਿਖਾਂਗੇ, ਤੇਰੇ ਤੇ ਐਤਬਾਰ ਕੀਤਾ, ਤੇਰੇ ਤੇ ਐਤਬਾਰ ਕੀਤਾ, ਹਾਕਮ ਦੀ ਬਦਨੀਤ ਲਿਖਾਂਗੇ, ਅਸੀਂ ਮੌਤ ਦੇ ਆਸ਼ਿਕ ਹਾਂ, ਸੱਚੀ ਸਾਡੀ ਪ੍ਰੀਤ ਲਿਖਾਂਗੇ। ਹੱਥ ਘੜੀਆਂ ਗਾਨੇ ਬਣੀਆਂ, ਹੱਥ ਘੜੀਆਂ ਗਾਨੇ ਬਣੀਆਂ, ਫਾਂਸੀ ਨੂੰ ਤਵੀਤ ਲਿਖਾਂਗੇ, ਟੈਂਕਾਂ ਦੀ ਗਰਜ ਨਾ ਭੁੱਲਣੀ, ਤੋਪਾਂ ਦੀ ਚੀਖ ਲਿਖਾਂਗੇ। ਮੋਇਆਂ ਦੀ ਰਾਹ ਤੱਕਦੀਆਂ, ਮੋਇਆਂ ਦੀ ਰਾਹ ਤੱਕਦੀਆਂ, ਮਾਵਾਂ ਦੀ ਉਡੀਕ ਲਿਖਾਂਗੇ, ਥਾਣਿਆਂ ਵਿਚਲਾ ਕਹਿਰ, ਥਾਣਿਆਂ ਵਿਚਲਾ ਕਹਿਰ, ਦਿਲ ਤੇ ਪਈ ਝਰੀਟ ਲਿਖਾਂਗੇ। ਬੇਪਤ ਹੋਈਆਂ ਕੰਜਕਾਂ, ਬੇਪਤ ਹੋਈਆਂ ਕੰਜਕਾਂ, ਕਿਉਂ ਹੋਏ ਅਸੀਂ ਪਲੀਤ ਲਿਖਾਂਗੇ, ਵਕਤ ਦੀ ਚੱਕੀ ਸਾਡੀ ਹੋਈ, ਵਕਤ ਦੀ ਚੱਕੀ ਸਾਡੀ ਹੋਈ, ਪੀਣ ਅਸੀਂ ਬਰੀਕ ਲਿਖਾਂਗੇ। ਵਿੰਨਿਆ ਤਖਤ, ਵਿੰਨਿਆ ਤਖਤ, ਬੇਹੁਰਮਤ ਹੋਈ ਹਰ ਮਸੀਤ ਲਿਖਾਂਗੇ, ਸਾਡੇ ਉੱਤੇ ਪਹਿਰੇ ਲੱਗੇ ਹੋਈ ਹਰ ਵਧੀਕ ਲਿਖਾਂਗੇ। ਜਦ ਸੀ ਸੰਧੂ ਗੈਰ ਹੋਏ, ਜਦ ਸੀ ਸੰਧੂ ਗੈਰ ਹੋਏ, ਜੂਨ ਦੀ 3 ਤਰੀਕ ਲਿਖਾਂਗੇ। ਜੀ ਇਹ ਹੈ ਰਿਜ਼ੋਲਵ ਕਿ ਬੇਸ਼ੱਕ ਸਾਡਾ ਵਰਤਮਾਨ ਜਾਂ ਪ੍ਰੈਜ਼ੈਂਟ ਪੀਰੀਅਡ ਉਹ ਚੈਲੰਜਸ ਵਾਲਾ ਹੈ, ਸ਼ਹਾਦਤਾਂ ਦਾ ਦੌਰ ਹੈ, ਪਰ ਅਲਟੀਮੇਟਲੀ ਮੁਸਤਕਬਿਲ ਅਸੀਂ ਰੱਬ ਦੇ ਓਟ ਆਸਰੇ ਦੇ ਨਾਲ, ਆਪਣੀ ਕਲਮ ਦੇ ਨਾਲ, ਤਲਵਾਰ ਦੀ ਨੋਕ ਦੇ ਉੱਤੇ, ਇਸ ਗੱਲ ਦਾ ਧਿਆਨ ਰਹੇ, ਗੁਰੂ ਕਲਗੀਧਰ ਪਾਤਸ਼ਾਹ ਦਾ ਫਰਮਾਨ ਹੈ ਕਿ ਕੋ किसी को राज न दे है जो ले है निज बल से ले, कि कोई भी ताकत पावर ਤੁਹਾਨੂੰ ਟਰੇ ਦੇ ਉੱਤੇ ਰੱਖ ਕੇ ਨਹੀਂ ਦਿੰਦਾ, ਤਸ਼ਰੀ ਤੇ ਰੱਖ ਕੇ ਨਹੀਂ ਦਿੰਦਾ, ਤੁਹਾਨੂੰ ਆਪਣੇ ਬਹੁ ਬਲ ਨਾਲ, ਆਪਣੀ ਤਾਕਤ ਨਾਲ। ਜ਼ਾਹਰ ਹੈ ਕਿ ਤਾਕਤ ਦੇ ਲਈ ਸਰਕਮਸਟੈਂਸਿਸ ਵੀ ਬਣਦੇ ਨੇ,
ਜਿਵੇਂ ਹੁਣ ਸਰਕਮਸਟੈਂਸਿਸ ਉਸ ਖਿੱਤੇ 'ਚ ਐਸੇ ਬਣ ਰਹੇ ਨੇ ਜਿੱਥੇ ਸਾਡੇ ਕੋਲ ਇੱਕ ਓਪਰਚੁਨਿਟੀ ਆਉਣ ਵਾਲੀ ਹੈ ਜਿਹੜੀ ਅਸੀਂ ਗ੍ਰੈਬ ਕਰਾਂਗੇ। ਜੋ 47 ਦੇ ਦੌਰ ਦੀ ਲੀਡਰਸ਼ਿਪ ਨੇ ਜਿਵੇਂ ਨਾਇਰੀਅਤ ਦਿਖਾਈ ਔਰ ਹਿੰਦੂਤਵੀਆਂ ਦੀ, ਬ੍ਰਾਹਮਣਵਾਦੀਆਂ ਦੀ ਗੁਲਾਮੀ ਦੇ ਵਿੱਚ ਆ ਕੇ ਸਾਰੀ ਕੌਮ ਨੂੰ ਸੁੱਟਿਆ ਲਿਆ ਕੇ, ਉਹ ਜਿਹੜਾ ਦੁਬਾਰਾ ਰਿਪੀਟ ਨਹੀਂ ਹੋਏਗਾ। ਪਰ ਮੈਂ ਅੱਜ ਇੱਕ ਨਜ਼ਮ ਜਿਹੜੀ, ਕਿਉਂਕਿ ਅੱਜ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ ਜਨਮ ਦਿਨ ਵੀ ਹੈ ਔਰ 2 ਜੂਨ 1947 ਨੂੰ ਉਹਨਾਂ ਦਾ ਜਨਮ ਹੁੰਦਾ ਹੈ ਜ਼ਿਲ੍ਹਾ ਮੋਗਾ ਦੇ ਪਿੰਡ ਰੋਡੇ ਦੇ ਵਿੱਚ। ਔਰ ਇੱਕ ਯੂਨੀਕ ਸ਼ਖਸੀਅਤ ਨੇ, ਉਹਨਾਂ ਦੇ ਪਿਤਾ ਬਾਬਾ ਜੋਗਿੰਦਰ ਸਿੰਘ, ਮਾਤਾ ਨਿਹਾਲ ਕੌਰ। ਜ਼ਾਹਰ ਹੈ ਇਹ ਇੱਕ ਹਿਸਟਰੀ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਨੇ ਸਿਰਜੀ। ਲੇਕਿਨ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਸੀਨ ਤੇ ਜਾਂ ਮੰਚ ਤੇ ਆਉਣ ਤੋਂ ਪਹਿਲਾਂ ਇੱਕ ਤਹਿਰੀਕ ਜਿਹੜੀ ਦਲ ਖਾਲਸਾ ਦੇ ਥੱਲੇ ਪੰਜਾਬ ਦੇ ਵਿੱਚ ਚੰਡੀਗੜ੍ਹ ਬੇਸਡ ਨੌਜਵਾਨਾਂ ਨੇ, ਜਿਨ੍ਹਾਂ ਦੇ ਵਿੱਚ ਭਾਈ ਗਜਿੰਦਰ ਸਿੰਘ ਦਲ ਖਾਲਸਾ ਦਾ ਨਾਮ ਮੁੱਖ ਤੌਰ ਤੇ ਆਉਂਦਾ ਹੈ ਔਰ ਉਹਨਾਂ ਨੇ ਤੋਰੀ। ਜ਼ਾਹਰ ਹੈ ਦਲ ਖਾਲਸਾ ਕਹਿੰਦੇ ਆ 18ਵੀਂ ਸਦੀ ਦਾ ਦਲ ਖਾਲਸਾ ਜਿਹੜਾ ਉਹ ਸਾਹਮਣੇ ਆਉਂਦਾ ਹੈ। ਨਾਂ ਵੀ ਸਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਨੇ ਉਹਨਾਂ ਨੇ ਦਿੱਤਾ ਔਰ ਨਿਸ਼ਾਨਾ ਸੀ ਦਲ ਖਾਲਸਾ ਦਾ ਕਿ ਅਸੀਂ ਖਾਲਸਾ ਰਾਜ ਕਾਇਮ ਕਰਨੇ। ਹਾਲਾਂਕਿ ਬਹੁਤ ਗਰਾਊਂਡ ਲੈਵਲ ਤੋਂ ਉਹਨਾਂ ਨੇ ਪਹਿਲਾਂ ਇੰਟੈਲੈਕਚੁਅਲੀ ਸ਼ੁਰੂ ਕੀਤਾ ਔਰ ਇਸ ਸਾਰੇ ਦੌਰ 'ਚ ਸਾਰੇ ਨੌਜਵਾਨ ਜਿਹੜੇ ਚੰਡੀਗੜ੍ਹ 'ਚ ਦਫ਼ਤਰਾਂ 'ਚ ਔਰ ਦੂਸਰੇ ਕੰਮ ਕਰਦੇ ਸੀ, ਇਹਨਾਂ ਨੇ ਬਹਿਣਾ, ਡਿਸਕਸ ਕਰਨਾ। ਔਰ ਭਾਈ ਗਜਿੰਦਰ ਸਿੰਘ ਜਿਹੜਾ ਨਾਂ ਬਾਅਦ 'ਚ ਦੁਨੀਆ ਨੇ ਪ੍ਰੋਮੀਨੈਂਟਲੀ ਜਾਣਿਆ, ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ 20 ਸਤੰਬਰ 1981 ਨੂੰ ਗ੍ਰਿਫਤਾਰੀ ਹੁੰਦੀ ਹੈ ਤੇ ਉਦੋਂ ਭਾਈ ਗਜਿੰਦਰ ਸਿੰਘ ਆਪਣੇ 5 ਸਾਥੀ ਸਿੰਘਾਂ ਦੇ ਨਾਲ, 4 ਹੋਰ ਟੋਟਲ 5, ਉਹਨਾਂ ਨੇ ਭਾਰਤੀ ਇੱਕ ਜਹਾਜ਼ ਨੂੰ ਅਗਵਾ ਕੀਤਾ ਔਰ ਅਗਵਾ ਕਰਕੇ ਉਡਾ ਕੇ ਲਾਹੌਰ ਲੈ ਗਏ। ਔਰ ਉਸ ਜਿਹੜੀਆਂ ਉਹਨਾਂ ਨੇ ਅਗਵਾ ਤੋਂ ਬਾਅਦ ਮੰਗਾਂ ਰੱਖੀਆਂ, ਉਹਨਾਂ ਦੇ ਵਿੱਚ ਪਹਿਲੀ ਸੀ ਕਿ ਸੰਤ ਪਿੰਡਾਂ ਵਾਲਿਆਂ ਨੂੰ ਰਿਲੀਜ਼ ਕੀਤਾ ਜਾਏ। ਉਦੋਂ ਅਜੇ ਸੰਤਾਂ ਨੂੰ ਗ੍ਰਿਫਤਾਰ ਕਰਕੇ ਫਿਰੋਜ਼ਪੁਰ ਜੇਲ੍ਹ ਪਹੁੰਚਾਇਆ ਹੀ ਸੀ। 20 ਸਤੰਬਰ ਦੀ ਰਾਤ ਨੂੰ ਜਿਹੜਾ ਹੈ ਇਹ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ। ਸੋ ਇੱਕਦਮ ਜਿੱਥੇ ਸੰਤ ਪਿੰਡਾਂ ਵਾਲਿਆਂ ਦਾ ਨਾਂ, ਔਰ ਉਦੋਂ ਅਜੇ ਸੰਤ ਇੰਨੇ ਮਕਬੂਲ ਨਹੀਂ ਸਨ, ਅਜੇ ਉਹ ਦਰਬਾਰ ਸਾਹਿਬ ਵੀ ਨਹੀਂ ਸੀ ਆਏ। ਗ੍ਰਿਫਤਾਰੀ ਉਹਨਾਂ ਨੇ ਚੌਂਕ ਮਹਿਤਾ ਦਿੱਤੀ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਜਿੱਥੇ ਉਹਨਾਂ ਦਾ ਹੈੱਡਕੁਆਟਰ ਸੀ। ਔਰ ਮੇਰੀਆਂ ਵੀ ਜਿਹੜੀਆਂ ਆਪਣੇ ਚੜ੍ਹਦੀ ਜਵਾਨੀ ਦੀਆਂ ਯਾਦਾਂ ਨੇ ਉਹਨਾਂ ਦੇ ਵਿੱਚ ਯਾਦ ਸ਼ਾਮਲ ਹੈ ਕਿ ਮੈਂ ਔਰ ਡਾਕਟਰ ਕਪਾਲ ਸਿੰਘ ਕੈਲੀਫੋਰਨੀਆ ਅਸੀਂ ਜਲੰਧਰ ਤੋਂ ਸਕੂਟਰ ਦੇ ਉੱਤੇ ਜਿਹੜਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਗਏ। ਉਸ ਫਾਈਨਲ ਦੀਵਾਨ ਨੂੰ ਵੀ ਦੇਖਿਆ, ਉਸ ਅਰੈਸਟ ਦੇ ਮਾਹੌਲ ਨੂੰ, ਉੱਥੇ ਗੋਲੀ ਚੱਲੀ ਜਿਹਦੇ ਚ CRPF ਨੇ 10 ਤੋਂ ਜ਼ਿਆਦਾ ਸਿੰਘ ਸ਼ਹੀਦ ਕਰ ਦਿੱਤੇ ਸੀ। ਬਹੁਤ ਸਾਰੇ ਜ਼ਖਮੀ ਜਿਨ੍ਹਾਂ ਨੂੰ ਟੈਂਟ ਦੇ ਵਿੱਚ ਲਿਆਂਦਾ ਜਾ ਰਿਹਾ ਸੀ, ਉਹਨਾਂ ਨੂੰ ਵੀ ਮੈਂ ਆਪਣੀ ਅੱਖੀਂ ਦੇਖਿਆ। ਔਰ ਉਹ ਸਾਰਾ ਜਿਹੜਾ ਮਾਹੌਲ ਹੈ, ਔਰ 2 ਲੱਖ ਦੇ ਕਰੀਬ ਸਿੱਖ ਸੰਗਤਾਂ ਉਸ ਦੀਵਾਨ ਦੇ ਵਿੱਚ ਸ਼ਾਮਲ ਸਨ। ਸੋ ਜ਼ਾਹਰ ਹੈ ਕਿ ਇਹ ਜਿਹੜਾ ਭਾਈ ਗਜਿੰਦਰ ਸਿੰਘ ਹੋਰਾਂ ਦਾ ਨਾਂ ਔਰ ਦਲ ਖਾਲਸਾ ਦਾ ਨਾਂ ਉਦੋਂ ਦੁਨੀਆ ਨੇ ਸੁਣੇ, ਪਰ ਉਸ ਤੋਂ ਬਹੁਤ ਪਹਿਲਾਂ 1970ਵਿਆਂ ਦੇ ਵਿੱਚ ਹੀ 75-76 ਦੇ ਨੇੜੇ ਤੇੜੇ ਭਾਈ ਗਜਿੰਦਰ ਸਿੰਘ ਜਿਹੜੇ ਖੁਦ ਜਿਹੜੇ ਨੇ ਉਹਨਾਂ ਨੇ ਇਸ ਸਾਰੀ ਆਪਣੀ ਜ਼ਿੰਦਗੀ ਨੂੰ ਇਸ ਪਾਸੇ ਸਮਰਪਣ ਕੀਤਾ। ਜਦੋਂ ਉਹਨਾਂ ਨੇ ਜਹਾਜ਼ ਅਗਵਾ ਵੀ ਕੀਤਾ, ਉਹਨਾਂ ਦੀ ਪਰਿਵਾਰ ਵਿਆਹ ਉਹਨਾਂ ਦਾ ਹੋਇਆ ਸੀ, ਬੱਚੀ ਸ਼ਾਇਦ ਮੈਨੂੰ ਹੁਣ ਯਾਦ ਨਹੀਂ ਹੈ ਕਿ ਛੋਟੀ ਸੀ ਜਾਂ ਉਸ ਤੋਂ ਬਾਅਦ ਉਹਦਾ ਬਰਥ ਹੋਇਆ। ਲੇਕਿਨ ਇਹ ਪੂਰਾ ਕੁਰਬਾਨੀਆਂ ਭਰਿਆ ਉਹਨਾਂ ਦੀ ਜ਼ਿੰਦਗੀ ਹੈ। ਔਰ ਹੁਣ ਪਿਛਲੇ 38 ਸਾਲ ਤੋਂ, ਆਲਮੋਸਟ 39 ਸਾਲ ਤੋਂ ਉਹ ਪਾਕਿਸਤਾਨ ਦੇ ਵਿੱਚ ਜਲਾਵਤਨੀ ਚ ਨੇ। ਉਹਨਾਂ ਦੀ ਕਲਮ ਵੀ ਚੱਲਦੀ ਹੈ। ਉਹ ਸਾਡੇ ਜਿਹੜੇ ਨੇ, ਮੈਂ ਸਮਝਦਾ ਵੀ ਉਹਨਾਂ ਫਾਊਂਡਰਸ ਚੋਂ ਨੇ। ਬਹੁਤ ਸਾਰੇ ਤਾਂ ਖਾਲਿਸਤਾਨੀ ਜੂਨ 84 ਦੇ ਹਮਲੇ ਤੋਂ ਬਾਅਦ ਬਣੇ, ਪਰ ਭਾਈ ਗਜਿੰਦਰ ਸਿੰਘ ਹੋਰਾਂ ਦਾ ਨਾ ਸਿਰਫ ਇਸ ਪਾਸੇ ਸੰਕਲਪ ਸੀ, ਉਹਨਾਂ ਨੇ ਇੱਕ ਨਜ਼ਮ ਜਿਹੜੀ ਕਿ 5 ਤੀਰ ਹੋਰ ਉਹਨਾਂ ਦੀ ਕਿਤਾਬ ਦੇ ਵਿੱਚ ਛਪੀ। ਉਦੋਂ ਅਜੇ ਪਿੰਡਾਂ ਵਾਲੇ ਸੀਨ ਤੇ ਨਹੀਂ ਸੀ ਆਏ, ਕਿਸੇ ਨੂੰ ਪਤਾ ਵੀ ਨਹੀਂ ਸੀ, ਲੇਕਿਨ ਇਹ ਇੱਕ ਚਾਹਨਾ ਸੀ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਬਾਰ 'ਚ ਕਿ ਜਿਵੇਂ ਤੁਸੀਂ ਕਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ 5 ਤੀਰ ਬਖਸ਼ ਕੇ ਪੰਜਾਬ ਵੱਲ ਤੋਰਿਆ ਸੀ, ਜਿਹਨੇ ਜ਼ਾਲਮਾਂ ਦਾ ਨਾਸ ਕਰਕੇ ਖਾਲਸਾ ਰਾਜ ਦਾ ਜਿਹੜੀਆਂ ਨੇ ਉਹ ਨੀਂਹ ਰੱਖੀ ਸੀ, ਬੁਨਿਆਦ ਰੱਖੀ ਸੀ, ਕਿ ਉਹ 5 ਤੀਰ ਤੁਸੀਂ ਕਿਸੇ ਨੂੰ ਬਖਸ਼ ਦਿਓ
ਉਦੋਂ ਉਹਨਾਂ ਦੇ ਸੁਪਨਿਆਂ 'ਚ 5 ਤੀਰ ਕੀ ਸੀ। ਤੇ ਜ਼ਾਹਰ ਹੈ ਕਿ ਫਿਰ ਉਹ ਇੱਕ ਤੀਰ ਵਾਲਾ ਹੀ ਬਾਬਾ ਆਇਆ ਜਿਹਨੇ ਸੱਚਮੁੱਚ ਉਹ ਗਲੋਰੀ, ਜਦੋਂ ਅਸੀਂ 1977 ਤੋਂ 1984 ਤੱਕ ਦੇਖਦੇ ਹਾਂ, 7 ਸਾਲ ਦਾ ਸਮਾਂ, 1977 ਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਦਮਦਮੀ ਟਕਸਾਲ ਦੇ ਮੁਖੀ ਬਣਦੇ ਨੇ, ਤੇ ਕਿਵੇਂ ਉਹ ਜਲਵਾਗਰ ਹੋਏ ਇਹ ਇੱਕ ਸਾਰੀ ਕੌਮ ਨੂੰ, ਦੁਨੀਆ ਨੂੰ ਪਤਾ ਹੈ। ਪਰ ਮੈਂ ਉਹਨਾਂ ਦੀ ਨਜ਼ਮ ਕਿ ਜਿਹੜੀ ਉਹ ਆਪਣੀ ਸੁਪਨੇ ਦੇ ਵਿੱਚ ਦੇਖ ਰਹੇ ਨੇ ਕਿ ਕੌਮ 'ਚ ਇੰਨੀ ਇੱਕ ਗਿਰਾਵਟ ਹੈ, ਇਹ ਕਲਗੀਧਰ ਪਾਤਸ਼ਾਹ ਬਖਸ਼ਿਸ਼ ਕਰ, ਕਿਸੇ ਨੂੰ 5 ਤੀਰ ਦੇ ਕੇ ਭੇਜ, ਕੌਮ ਦੀ ਵਿਗੜੀ ਸੰਵਰੇ, ਕੌਮ ਖਲੋਏ। ਉਹਨਾਂ ਨੇ ਲਿਖਿਆ, ਜਦੋਂ ਬੰਦੇ ਨੂੰ ਆਪਣੀ ਤਰਕਸ਼ ਚੋਂ 5 ਤੀਰ ਤੂੰ ਦਿੱਤੇ, ਤਾਂ ਸੁਣਿਆ ਜ਼ਾਲਮਾਂ ਤੋਂ ਯੁੱਧ ਬੰਦੇ ਨੇ ਬਹੁਤ ਜਿੱਤੇ। ਕਿ ਜਦੋਂ ਤੁਸੀਂ 5 ਤੀਰ ਦੇ ਕੇ ਪੰਜਾਬ ਭੇਜਿਆ, ਫਿਰ ਬੰਦਾ ਸਿੰਘ ਬਹਾਦਰ ਛਾ ਗਿਆ, ਉਹਨੇ ਬਹੁਤ ਯੁੱਧ ਜਿੱਤੇ। ਤੇਰੇ ਤਰਕਸ਼ ਦੇ 5 ਤੀਰਾਂ ਨੇ ਉਤਲੀ ਹੇਠ ਕੀਤੀ ਸੀ, ਤੇਰੇ ਹਰ ਤੀਰ ਨੇ ਤੋਪਾਂ ਦੀ ਸੁਣਿਆ ਗਰਜ ਸੀਤੀ ਸੀ। ਕਿ ਫਿਰ ਸਿੱਖਾਂ ਦੇ ਹਜੂਮ ਦੇ ਸਾਹਮਣੇ, ਜਿਹਨਾਂ ਦੇ ਕੋਲ ਕੋਈ ਹਥਿਆਰ ਨਹੀਂ ਸੀ, ਵਜ਼ੀਰ ਖਾਨ ਦੇ ਕੋਲ ਤੋਪਾਂ ਸੀ, ਤੇ ਇੱਥੇ ਸਧਾਰਨ ਸਿੱਖ ਸੀ ਜਿਹੜੇ ਆਪਣਾ ਹਲ ਲੈ ਕੇ ਲੋਹਾਰ ਦੇ ਕੋਲ ਗਏ ਕਿ ਇਹਨੂੰ ਢਾਲ ਕੇ ਤਲਵਾਰ ਬਣਾ ਦੇ, ਔਰ ਉਹ ਜਿਹੜੇ ਨੇ ਜੰਗ ਦੇ ਵਿੱਚ ਕੁੱਦੇ, ਔਰ ਉਹਨਾਂ ਨੇ ਤੋਪਾਂ ਦੇ ਮੂੰਹ ਸੀ ਦਿੱਤੇ ਆਪਣੇ ਉਸ ਜਲਵੇ ਔਰ ਜੋਸ਼ ਦੇ ਨਾਲ। ਤੇਰੇ ਤਰਕਸ਼ ਦੇ 5 ਤੀਰਾਂ ਨੇ ਉਤਲੀ ਹੇਠ ਕੀਤੀ ਸੀ, ਤੇਰੇ ਹਰ ਤੀਰ ਨੇ ਤੋਪਾਂ ਦੀ ਸੁਣਿਆ ਗਰਜ ਸੀਤੀ ਸੀ। ਅਸੀਂ 5 ਤੀਰ ਤਰਕਸ਼ ਚੋਂ ਤੇਰੀ ਮੁੜ ਮੰਗਣ ਆਏ ਹਾਂ, ਤੇਰੇ ਸਿੱਖ ਹਾਂ, ਹਾਂ ਤੇਰਾ ਰੂਪ ਬਿਨ ਸੰਗਣ ਹੀ ਆਏ। ਕਿ ਅੱਜ ਅਸੀਂ ਤੇਰੇ ਦਰ ਤੇ ਆਏ, ਤੇਰੇ ਸਿੱਖ ਹੈ, ਇਸ ਲਈ ਸਾਨੂੰ ਮੰਗਣ 'ਚ ਕੋਈ ਸੰਗ ਨਹੀਂ ਹੈ, ਕੋਈ ਸੰਕੋਚ ਨਹੀਂ ਹੈ। ਤੇਰੀ ਅੱਜ ਕੌਮ ਦੇ ਸਿਰ ਤੇ ਨਹੀਂ, ਪੈਰਾਂ 'ਚ ਹੈ ਆਰੀ, ਇਸੇ ਲਈ ਕੌਮ ਤੇਰੀ ਤੇ ਬਣੀ, ਅੱਜ ਭੀੜ ਹੈ ਭਾਰੀ। ਅਸੀਂ ਜਦੋਂ ਭਾਈ ਮਤੀ ਦਾਸ ਨੂੰ ਯਾਦ ਕਰਦੇ ਹਾਂ ਕਿ ਉਹਨਾਂ ਦੇ ਸਿਰ ਤੇ ਆ ਰਿਹਾ, ਉਹਨਾਂ ਨੇ ਕਿਹਾ ਸਾਡੇ ਪੈਰ ਵੱਢਣ ਤੇ ਹੀ ਨੇ, ਸਿਰ ਤੇ ਨਹੀਂ ਆ ਰਹੀ, ਇਹ ਪੈਰਾਂ ਤੇ ਹੈ, ਤੇਰੀ ਅੱਜ ਕੌਮ ਦੇ ਸਿਰ ਤੇ ਨਹੀਂ, ਪੈਰਾਂ 'ਚ ਹੈ ਆਰੀ, ਇਸੇ ਲਈ ਕੌਮ ਤੇਰੀ ਤੇ ਬਣੀ, ਅੱਜ ਭੀੜ ਹੈ ਭਾਰੀ। ਬਾਪੂ ਅੱਜ ਲੜਨ ਦਾ ਨਿਸ਼ਚਾ ਤੇਰੇ ਬੰਦਿਆਂ ਨੇ ਮੁੜ ਕੀਤਾ, ਤੇਰੇ ਤੀਰਾਂ ਨੂੰ ਤੈਥੋਂ ਮੰਗਣ ਦਾ ਤਾਂ ਹੀ ਹੌਸਲਾ ਕੀਤਾ ਕਿ ਅਸੀਂ ਖੜਾਂਗੇ ਆਪਣੇ ਰਾਜ ਦੇ ਲਈ। ਇਸ ਲਈ ਹੌਸਲਾ ਕਰਕੇ ਆਪਣੇ ਬਾਪੂ ਕੋਲ ਆਏ, ਕਿਉਂਕਿ ਇਹ ਇਕਰਾਰਨਾਮਾ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ ਪੰਥ ਦੇ ਨਾਲ, ਪੰਥ ਖਾਲਸਾ ਖੇਤੀ ਮੇਰੀ, ਹੌਂ ਸੰਭਾਲ ਕਰੋ ਤਿਸ ਕੇਰੀ, ਕਿ ਆਪਣੇ ਬਾਪੂ ਤੋਂ ਅਸੀਂ ਮੰਗਣ ਆਏ। ਤੇਰੇ ਤਰਕਸ਼ ਦੇ ਤੀਰਾਂ ਨਾਲ ਨਿਸ਼ਾਨੇ ਵਿਨ ਵਿਨ ਮਾਰਾਂਗੇ, ਤੇ ਗਿਣ ਗਿਣ ਕੇ ਸਿਰਾਂ ਦੇ ਅਸੀਂ ਮੁੱਲ ਉਤਾਰਾਂਗੇ। ਕਿ ਤੂੰ ਰਹਿਮਤ ਕਰ, ਤੀਰ ਬਖਸ਼, ਔਰ ਅਸੀਂ ਦੁਸ਼ਮਣ ਨੂੰ ਸਜ਼ਾ ਦੇਵਾਂਗੇ, ਚੁਣ ਚੁਣ ਕੇ ਉਹਨਾਂ ਨੂੰ ਤੀਰਾਂ ਦੇ ਨਾਲ ਵਿੰਨਾਂਗੇ। ਤੇਰੇ ਤੀਰਾਂ ਨਾਲ ਚਲਦੀ ਹਵਾ ਦਾ ਅਸੀਂ ਰੁਖ ਮੋੜਾਂਗੇ, ਜਿਨ੍ਹਾਂ ਸੰਗਲਾਂ 'ਚ ਜਕੜਿਆ ਕੌਮ ਨੂੰ ਉਹ ਸੰਗਲ ਤੋੜਾਂਗੇ। ਤੂੰ ਇਹ ਦਾਤਾ ਰਹਿਮਤ ਕਰ, ਅਸੀਂ ਇਹ ਗੁਲਾਮੀ ਦੇ ਸੰਗਲ ਕੱਟਾਂਗੇ। ਤੇਰੇ ਝੰਡੇ ਦੀ ਥਾਵੇਂ ਝੁੱਲਦੇ ਪਏ ਝੰਡੇ ਅੱਜ ਜਿਹੜੇ, ਇਹਨਾਂ ਝੰਡਿਆਂ ਨੂੰ ਲਾਵਾਂਗੇ, ਸਮੁੰਦਰਾਂ ਵਿੱਚ ਰੋੜਾਂਗੇ। ਤੇਰੇ ਹੁਕਮਾਂ ਦਾ ਇੱਥੇ ਫਿਰ ਵੇਖੀ ਰਾਜ ਹੋਏਗਾ, ਤੇ ਤੇਰੀ ਲਹੂ 'ਚ ਲਿਬੜੀ ਕੌਮ ਦੇ ਸਿਰ ਤਾਜ ਹੋਵੇਗਾ। ਗੁਰੂ ਕਲਗੀਧਰ ਬਖਸ਼ਿਸ਼ ਕਰੋ। ਇਹ ਜਿਹੜਾ ਅੱਜ ਇਹਨਾਂ ਨੇ ਕੇਸਰੀ ਝੰਡਾ ਤੇਰਾ ਨਵਾਦਤ ਹੈ ਗੁਰੂ ਕੇ ਖਾਲਸੇ ਦਾ, ਤੇ ਤਿਰੰਗਾ ਝੁਲਾਇਆ ਹੋਇਆ, ਇਹ ਇਹਨਾਂ ਨੂੰ ਅਸੀਂ ਲਾਵਾਂਗੇ, ਇਹਨੂੰ ਸਮੁੰਦਰ 'ਚ ਰੋੜਾਂਗੇ, ਔਰ ਫਿਰ ਇਸ ਧਰਤੀ ਦੇ ਉੱਤੇ ਸਰਬੱਤ ਦੇ ਭਲੇ ਦਾ ਰਾਜ ਕਾਇਮ ਹੋਏਗਾ। ਔਰ ਜਿਹੜੀ ਕੌਮ ਨੂੰ ਇਹਨਾਂ ਨੇ ਲਹੂ 'ਚ ਲਪੇਟ ਦਿੱਤਾ ਹੈ, ਉਸ ਲਹੂ ਲਿਬੜੀ ਕੌਮ ਦੇ ਸਿਰ ਤੇ ਤਾਜ ਹੋਵੇਗਾ। ਹੁਣ ਤੁਸੀਂ ਇਮੇਜਿਨ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕਿਵੇਂ ਜਿਸ ਤੁਸੀਂ ਸੁਪਨੇ ਨੂੰ ਦੇਖਿਆ ਹੁੰਦਾ ਹੈ, ਇਹ ਜਦੋਂ ਨਜ਼ਮ ਉਹਨਾਂ ਨੇ ਲਿਖੀ, ਅੱਜ ਅਸੀਂ 36 ਸਾਲ ਬਾਅਦ ਘੱਲੂਘਾਰੇ ਤੋਂ ਯਾਦ ਕਰ ਰਹੇ ਹਾਂ। ਸੱਚਮੁੱਚ ਗੁਰੂ ਕਲਗੀਧਰ ਦੀ ਬਖਸ਼ਿਸ਼ ਦੇ ਨਾਲ ਜਿਹੜਾ ਯੋਧਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂਵਾਲੇ ਮੈਦਾਨ ਦੇ ਵਿੱਚ ਨਿਤਰੇ, ਔਰ ਫਿਰ ਉਹਨਾਂ ਨੇ ਉਹ ਇਤਿਹਾਸ ਸਿਰਜਿਆ
ਜਿਨ੍ਹਾਂ ਬਾਰੇ ਦੁਸ਼ਮਣ ਦਾ ਜਰਨੈਲ ਵੀ ਇਹ ਕਹਿਣ ਦੇ ਉੱਤੇ ਪਬਲਿਕ ਟੀਵੀ ਤੇ ਮਜਬੂਰ ਹੁੰਦਾ ਹੈ, giving the adversary his due, they fought to the last breath and bullet. ਔਰ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝਣਾ। ਔਰ ਇਹ ਲਫ਼ਜ਼ ਜਿਨ੍ਹਾਂ ਨੇ ਖਾਲਿਸਤਾਨ ਦੀ ਬੁਨਿਆਦ ਰੱਖੀ, ਜਿਹੜੇ ਸੰਤ ਪਿੰਡਾਂ ਵਾਲਿਆਂ ਦੇ ਨੇ, ਇਹਨਾਂ ਨਾਲ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਦਾ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ, ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਇਹਨਾਂ ਨੇ ਦੇਖਣਾ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ, ਪਰ ਜਿਸ ਦਿਨ ਭਾਰਤੀ ਫੌਜ ਦੇ ਨਾਪਾਕ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਖਾਲਿਸਤਾਨ ਦੀ ਨੀਂਹ ਰੱਖੀ ਹੋਈ ਹੈ, ਔਰ ਉਸ ਰੱਖੀ ਨੀਂਹ ਦੇ ਉੱਤੇ ਖਾਲਿਸਤਾਨ ਦਾ ਮਹਿਲ ਉਸਾਰਨ ਦੇ ਲਈ ਗੁਰੂ ਕਲਗੀਧਰ ਦੇ 1.5 ਲੱਖ ਤੋਂ ਜ਼ਿਆਦਾ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਿਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ, ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਮਾਣ ਮਤਾ ਹੋਏ। ਸੋ ਉਹਨਾਂ ਸਾਰੇ ਸ਼ਹੀਦਾਂ ਨੂੰ ਵੀ ਅਸੀਂ ਯਾਦ ਕਰਦੇ ਔਰ ਇਸ ਸੰਕਲਪ ਨੂੰ ਵੀ ਦੁਹਰਾਉਂਦੇ ਕਿ ਅਸੀਂ ਅਖੀਰਲੇ ਸਾਹ ਤੱਕ ਖਾਲਿਸਤਾਨ ਦੀ ਕਾਇਮੀ ਲਈ ਜੂਝਾਂਗੇ। ਔਰ ਇਹ ਸੰਕਲਪ ਹੈ ਕਿ ਜਿਨ੍ਹਾਂ ਕੰਧ ਸਰਹੰਦ ਦੀ ਤੋੜੀ ਸੀ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ, ਸਿੰਘ ਅਜੇ ਵੀ ਕਈ ਹਜ਼ਾਰ ਜਿਉਂਦੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਤੁਹਾਡੇ ਜੋ ਸਾਰੇ ਪ੍ਰੋਗਰਾਮ ਦੇ ਵਿੱਚ ਦਿੱਤੇ ਗਏ ਵਿਚਾਰ ਪਸੰਦ ਆਏ ਹੋਣਗੇ। ਸੋ ਇੱਥੇ ਲੈਣੇ ਆਪਣੀ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ soshTV ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿੰਡਾਂ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।